ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब बरजमां ਤੁਹਾਡੀ ਹੋਸਟ ਨੀਲਮ ਗੁਪਤ ਮੈਂ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਯੂਸਾ ਨੇ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਦਿਆਮਸ਼ੁਸਪੁਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TVT4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 1 ਅਗਸਤ 2024 17 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਂ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਗਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟਨ ਮਿਸ਼ੀਗਨ ਤੋਂ ਸਰਦਾਰ ਜਸਵਿੰਦਰ ਸਿੰਘ ਸੰਧੂ ਜੀਰਾ ਵੱਲੋਂ। ਸੋ ਇਹ TV84 ਦੀ ਸ਼ਲਾਘਾ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਸੰਧੂ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਰਸੀ ਦੀ ਇੱਕ ਅਦਾਲਤ ਵਿੱਚ ਇੱਕ ਹਿੰਦੂ ਤਵੀ ਮੋਦੀ ਭਗਤ ਦੇ ਖਿਲਾਫ FBI ਵੱਲੋਂ ਇੰਡੈਕਟਮੈਂਟ ਜਿਹੜੀ ਹੈ ਫਾਈਲ ਕੀਤੀ ਗਈ ਹੈ ਔਰ ਭੂਸ਼ਣ ਆਥੇਲ ਨਾਂ ਦਾ ਇੱਕ ਹਿੰਦੂ ਤਵੀ ਪਿਛਲੇ 3 ਸਾਲਾਂ ਤੋਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਫ਼ਰਤ ਭਰੀਆਂ ਕਾਲਾਂ ਕਰਦਾ ਸੀ ਤੇ ਮੈਸੇਜ ਕਰਦਾ ਸੀ। ਸੋ 19 ਸਫ਼ਿਆਂ ਦੀ ਇੰਡੈਕਟਮੈਂਟ ਵਿੱਚ ਇਹ ਸਾਰੇ ਵੇਰਵੇ ਦਿੱਤੇ ਗਏ ਹਨ। ਅਸੀਂ FBI ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ। ਸੋ ਹੁਣ ਆਪਾਂ ਇਸ ਦੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਸੰਧੂ ਜਿਹੜੇ ਕੈਂਟਨ ਮਿਸ਼ੀਗਨ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਵੀਰ ਸਾਨੂੰ ਮਿਲੇ ਜਦੋਂ ਕਿ ਅਸੀਂ ਟੋਰਾਂਟੋ ਤੋਂ ਵਾਪਸੀ ਫੇਰੀ ਤੇ ਡਿਟਰੋਇਟ ਸਾਊਥ ਬੈਂਡ ਔਰ ਕਲਾਮਾਜ਼ੂ ਆਏ ਔਰ 2-3 ਘੰਟੇ ਦੀ ਗੁਫ਼ਤਗੂ ਵੀ ਹੋਈ। ਇਹ ਸਾਰੇ ਹੀ ਬੜੇ ਉਤਸ਼ਾਹ ਨਾਲ ਭਰੇ ਹੋਏ ਨੌਜਵਾਨ ਨੇ ਜੀ, ਕੌਮ ਲਈ ਕੁਝ ਕਰਨਾ ਚਾਹੁੰਦੇ ਨੇ, ਸਟਰਗਲਿੰਗ ਵੀ ਨੇ ਕਿਉਂਕਿ ਬਹੁਤ ਸਾਰੇ ਪਹਿਲੀ ਜਨਰੇਸ਼ਨ ਹੈ ਜਿਹੜਾ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਇਮੀਗ੍ਰੇਸ਼ਨ ਤੋਂ ਲੈ ਕੇ ਫਿਰ ਕਾਰੋਬਾਰੀ ਫਿਰ ਜਿਹੜੇ ਟਰੱਕਿੰਗ ਬਿਜ਼ਨਸ ਜਾਂ ਟੈਕਸੀ ਬਿਜ਼ਨਸ ਵੀ ਨੇ ਉਹਦੇ 'ਚ ਅਪਸ ਐਂਡ ਡਾਊਨਸ ਵੀ ਹੁੰਦੀਆਂ। ਪਰ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਕਿ ਵੀ ਬੇਸ਼ੱਕ ਵੱਡੇ ਵੱਡੇ ਮੇਲਿਆਂ ਤੇ ਜਾਂ ਵੱਡੇ ਵੱਡੇ ਹੋਰ ਇਕੱਠਾਂ 'ਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਬਹੁਤ ਵਾਰ ਉਹ ਵੀ ਇੱਕ ਸ਼ੋਅ ਆਫ ਸਟਰੈਂਥ ਹੁੰਦਾ ਪਰ ਅਲਟੀਮੇਟਲੀ ਇਹ ਜਿਹੜੇ ਕਮਿਟਡ ਨੌਜਵਾਨ ਨੇ ਜਾਂ ਕਮਿਟਡ ਸਾਡੇ ਵੀਰ ਨੇ ਉਹਨਾਂ ਦੀ ਬਦੌਲਤ ਹੀ ਜਿੰਨਾ ਕੁ ਕੁਛ ਥੋੜ੍ਹਾ ਬਹੁਤ ਕੰਮ ਕੌਮੀ ਆਜ਼ਾਦੀ ਦਾ ਉਹ ਮੀਡੀਆ ਰਾਹੀਂ ਹੋਏ ਜਾਂ ਵੈਸੇ ਜਿਹੜੇ ਕੋਈ ਐਕਟਿਵਿਸਟ ਕੰਮ ਕਰਦੇ ਨੇ ਇਹਨਾਂ ਵੀਰਾਂ ਦੀ ਮਦਦ ਤੋਂ ਬਿਨਾਂ ਕੁਝ ਸੰਭਵ ਨਹੀਂ ਹੋ ਸਕਦਾ। ਹਾਲਾਂ ਬਹੁਤ ਵਾਰ ਸਾਨੂੰ ਅੱਛੀਆਂ ਪਲਾਨਸ ਬਣਾ ਕੇ ਦੇਣ ਵਾਲੇ ਵੀ ਕਹਿਣਗੇ ਕਿ ਜੀ ਆਪਣੀ ਕੌਮ 'ਚ ਇੰਨੀ ਸਾਡੀ ਆਬਾਦੀ ਹੈ ਜੇ ਮਿਲੀਅਨ ਸਿੱਖ ਅਮਰੀਕਾ 'ਚ ਹੈ $1 ਵੀ ਹਰ ਸਿੱਖ ਦੇ ਤੇ 10 ਲੱਖ ਤੇ ਹੀ ਹੋ ਗਿਆ। ਮੈਂ ਕਿਹਾ ਜੀ ਇਹ ਤੁਸੀਂ ਕਾਗਜ਼ ਤੇ ਲਿਖ ਕੇ ਉਹਨੂੰ ਜਮ੍ਹਾਂ ਨਫੀ ਕਰੀ ਜਾਓ ਲੈ ਦੇ ਕੇ ਹਰ ਸ਼ਹਿਰ ਚੋਂ ਵੀ ਹਰ ਥਾਂ ਤੋਂ ਵੀ ਉਹ ਗਿਣਤੀ ਦੇ ਹੀ ਹੁੰਦੇ ਨੇ ਔਰ ਫਿਰ ਦੁਕਾਨ ਤੇ ਹੁੰਦਾ ਹੈ ਕਿ ਵੀ ਜਦੋਂ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨ ਸ਼ੁਰੂ ਹੋਈਆਂ ਜਿਹੜੀਆਂ ਕੰਮ ਕਰਦੀਆਂ ਨੇ ਸਰਬੱਤ ਦੇ ਭਲੇ ਦਾ ਔਰ ਦੂਸਰਾ ਤੇ ਉਦੋਂ ਇੱਕ ਥਾਟ ਇਹ ਸੀ ਵੀ ਚਲੋ ਜਿਹਨੂੰ ਇਹ ਹਾਰਡ ਕੋਰ ਕਹਿੰਦੇ ਨੇ ਵੀ ਖਾਲਿਸਤਾਨ ਲਈ ਤਾਂ ਉਹੀ ਦਿੰਦਾ ਜਿਹੜਾ ਬਿਲਕੁਲ ਲੱਕ ਬੰਨ ਕੇ ਤੁਰਿਆ ਦੂਸਰਿਆਂ ਦੇ ਲਈ ਜਿਹੜਾ ਵੱਡਾ ਵਪਾਰੀ ਤਬਕਾ ਹੈ ਜਾਂ
ਕਾਰੋਬਾਰੀ ਲੋਕ ਨੇ ਉਹ ਇਸ ਪਾਸੇ ਨਹੀਂ ਦਿੰਦੇ। ਤੇ ਇਹ ਹੈ ਕਿ ਵੀ ਹੁਣ ਉਹ ਘੱਟੋ ਘੱਟ ਦੂਸਰੇ ਪਾਸੇ ਦੇ ਦੇਣਗੇ ਤੇ ਘੱਟੋ ਘੱਟ ਉਹ ਵੀ ਇੱਕ ਸੌਫਟ ਪਾਵਰ ਬਿਲਕੁਲ ਸਿੱਖਾਂ ਦੀ ਬਿਲਟ ਹੁੰਦੀ ਹੈ। ਪਰ ਇਹ ਉਹਨਾਂ ਜਥੇਬੰਦੀਆਂ ਦੇ ਐਕਟਿਵਿਸਟ ਦਾ ਹੀ ਫਰਦਰ ਕਨਕਲੂਜਨ ਹੈ ਕਿ ਜੀ ਲੈ ਦੇ ਕੇ ਉਹੀ ਪਰਿਵਾਰ ਜਾਂ ਉਹੀ ਘਰਾਨੇ ਜਿਹੜੇ ਪੰਥ ਲਈ ਇੱਧਰ ਦਿੰਦੇ ਨੇ ਸਾਨੂੰ ਵੀ ਉਹੀ ਦਿੰਦੇ ਨੇ। ਸੋ ਮਤਲਬ ਇਹ ਹੁੰਦਾ ਹੈ ਕਿ ਉਹ ਚੁੰਡੇ ਵੀ ਉਹੀ ਜਾਂਦੇ ਨੇ ਤੇ ਦੂਸਰਿਆਂ ਤੋਂ ਜਿਨ੍ਹਾਂ ਤੋਂ ਇਹ ਹੁੰਦਾ ਕਿ ਜੀ ਇਹ ਚਲੋ ਇਹਨਾਂ ਨੇ ਪੋਲੀਟੀਕਲ ਕਾਜ਼ ਨੂੰ ਨਹੀਂ ਦੇਣਾ, ਇਹ ਕੋਈ ਹੋਰ ਹਿਊਮੈਨਿਟੇਰੀਅਨ ਕਿਤੇ ਹੜ੍ਹ ਆ ਗਏ ਕਿਤੇ ਲੰਗਰ ਲੱਗਿਆ ਜਾਂ ਨਾ ਨਾ ਇਹ ਪਤਾ ਨਹੀਂ ਰੱਬ ਦੀ ਕੋਈ ਮਾਰ ਵਗਦੀ ਹੈ ਵੀ ਜਦੋਂ ਜਿਹਦੇ ਕੋਲ 4 ਛਿੱਲੜ ਆ ਜਾਂਦੇ ਨੇ ਉਸ ਦਾ ਉਹ ਠੀਕ ਹੈ। ਇਹ ਕਿਉਂਕਿ ਗੁਰਬਾਣੀ ਨੂੰ ਅਸੀਂ ਜੇ ਸੱਚ ਕਰਕੇ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੋਏ ਤਾਂ ਸਾਨੂੰ ਫਿਰ ਸ਼ਿਕਾਇਤ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰਬਾਣੀ ਦਾ ਹੀ ਇਹ ਫੈਸਲਾ ਹੈ ਕਿ ਸਹਿਸ ਖਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਕਿ ਵੀ ਜਿਹੜੇ ਇਸ ਦੌੜ 'ਚ ਸ਼ਾਮਲ ਹੋ ਜਾਂਦੇ ਨੇ, 1000 ਵਾਲਾ ਲੱਖ ਲਈ ਦੌੜਦਾ, ਲੱਖ ਵਾਲਾ 10 ਲੱਖ ਲਈ ਦੌੜਦਾ, ਉਹ ਫਿਰ ਮਿਲੀਅਨ ਬਿਲੀਅਨ, ਇਹਦੇ 'ਚ ਕੋਈ ਵੀ ਇਸ ਦੌੜ ਦੇ ਵਿੱਚ ਜਿੱਤਿਆ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਅਲਟੀਮੇਟ ਜਿਹੜੀ ਟਰੂਥ ਹੈ, ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ। ਕਿ ਇਹ ਮੁਕਾਮੇ ਫਾਨੀ ਹੁੰਦਾ ਨਾਸ ਹੋਣ ਵਾਲਾ, ਖਤਮ ਹੋਣ ਵਾਲਾ। ਇਹ ਦੁਨੀਆ ਇਹ ਪੱਕਾ ਮੁਕਾਮ ਨਹੀਂ ਹੈ, ਇਹ ਸਰਾਂ ਵਾਂਗ ਹੈ। ਜਿਵੇਂ ਕੋਈ ਰਾਤ ਆਇਆ ਮੁਸਾਫਿਰ ਅਗਲੇ ਦਿਨ ਤੁਰ ਗਿਆ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਕਿਹਾ ਆਪਣੇ ਮਨ ਨੂੰ ਕਿ ਵੀ ਤਹਿਕੀਕ ਕਰ, ਇਸ ਦੇ ਉੱਤੇ ਯਕੀਨ ਕਰ ਕਿ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੀਚ ਨਾਦਾਨੀ। ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ। ਇਹ ਦਿਲ ਅਜੇ ਵੀ ਤੂੰ ਨਾਦਾਨ ਹੈ, ਤੈਨੂੰ ਸਮਝ ਨਹੀਂ ਆ ਰਿਹਾ ਵੀ ਹਰ ਇੱਕ ਦੇ ਸਿਰ ਦੇ ਉੱਤੇ ਮੌਤ ਮੰਡਰਾ ਰਹੀ ਹੈ। ਲੇਕਿਨ ਇਹਦੇ ਬਾਵਜੂਦ ਜਿੰਨਾ ਕੋ ਦਾਇਰਾਕਾਰ ਹੁੰਦਾ ਹੈ, ਅਸੀਂ ਵੀ ਉਸ ਦਾ ਹੀ ਹਿੱਸਾ ਹੈ। ਜਦੋਂ ਵਿਦਨ ਅਸੀਂ ਹੁੰਦੇ ਹਾਂ, ਕੋਈ ਸ਼ਰਧਾਂਜਲੀ ਚੱਲ ਰਹੀ ਹੁੰਦੀ ਹੈ, ਅੰਤਮ ਕੀਰਤਨ, ਅਸਾਂ ਵੀ ਉੱਥੇ ਜਾਣਾ, ਬੜੇ ਅੱਖਾਂ 'ਚੋਂ ਸਾਡੇ ਨੀਰ ਵਗ ਰਿਹਾ ਹੁੰਦਾ ਹੈ ਤੇ ਬਾਹਰ ਆ ਕੇ ਉਹੀ ਸਾਡਾ ਵਿਰੋਧ, ਕੌਣ ਸਾਡਾ ਆਪਣਾ, ਕੌਣ ਸਪੋਰਟਰ ਹੈ, ਕੌਣ ਵਿਰੋਧ ਕਰ ਰਿਹਾ ਹੈ, ਕਿਹਦਾ ਕੀ, ਉਹੀ ਦੌੜ ਫਿਰ ਸ਼ੁਰੂ ਹੋ ਜਾਂਦੀ। ਸੋ ਮੈਂ ਇਹਨਾਂ ਹਾਲਾਂ ਕੁਛ ਦਾ ਹੁੰਦਾ ਹੈ ਕਿ ਜੀ ਜਸ ਤੁਸੀਂ ਨਾਂ ਲੈ ਦਿਆ ਕਰੋ ਤੇ ਬਾਕੀ ਬਹੁਤਾ ਕਿਸੇ ਨੂੰ ਨਾ ਕਰਿਆ ਕਰੋ। ਤੇ ਮੈਨੂੰ ਇਹ ਹੁੰਦਾ ਕਿ ਵੀ ਜੇ ਕੋਈ ਆਲ ਦਾ ਵੇ ਆਊਟ ਆਪਣਾ ਕੰਟਰੀਬਿਊਸ਼ਨ ਦੇ ਲਈ ਕਿਤੇ ਨਾ ਕਿਤੇ ਉਹ ਅੱਗੇ ਨਿਕਲਦਾ ਹੈ, ਅੱਗੇ ਆਉਂਦਾ ਹੈ, ਤੇ ਸਾਡਾ ਵੀ ਇਹ ਫਰਜ਼ ਬਣਦਾ ਵੀ ਅਸੀਂ ਉਸ ਨੂੰ ਘੱਟੋ ਘੱਟ ਤਸਲੀਮ ਤਾਂ ਕਰੀਏ, ਰੈਕਗਨਾਈਜ਼ ਤਾਂ ਕਰੀਏ। ਸੋ ਅਸੀਂ ਵੀਰ ਜਸਵਿੰਦਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਜਿਵੇਂ ਕੱਲ ਜਦੋਂ ਅਸੀਂ ਵੇਰਵੇ ਨਾਲ ਗੱਲ ਕੀਤੀ ਔਰ ਬਲੂਮਬਰਗ ਦੀ ਸਟੋਰੀ ਜਿਹੜੀ ਆਲਰੇਡੀ ਬਲੂਮਬਰਗ 'ਚ ਤਾਂ ਛਪੀ ਸੀ, ਉਸ ਨੂੰ ਅਸੀਂ ਆਪਣੀ ਆਡੀਅנס ਦੇ ਲਈ, ਆਪਣੀ ਵਿਊਅਰਸ਼ਿਪ ਦੇ ਲਈ ਵੀ ਕਿ ਭਾਈ ਇਹ ਸੈਕੰਡ ਵਾਕਿਆ ਹੁਣ ਪ੍ਰੂਵ ਹੋਇਆ ਕਿ ਕੈਨੇਡਾ ਦੇ ਵਿੱਚ ਸਿਰਫ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੀ ਨਹੀਂ ਹੋਇਆ, ਇਹਦੇ ਬਾਵਜੂਦ ਕਿ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਇਸ ਦੇ ਲਈ ਇੰਡੀਅਨ ਗਵਰਨਮੈਂਟ ਨੂੰ ਸਿੱਧਾ ਜ਼ਿੰਮੇਵਾਰ ਦੱਸਿਆ। ਪਰ ਇਹਦੇ ਬਾਵਜੂਦ ਨਵੰਬਰ 3-4 ਦੇ ਵਿਚਕਾਰ ਜਦੋਂ ਕਿ ਸੰਤੋਖ ਸਿੰਘ ਖੇਲਾ ਜਿਹੜੇ ਪੁਰਾਣੇ ਖਾਲਿਸਤਾਨੀ ਐਕਟਿਵਿਸਟ ਨੇ, ਉਹਨਾਂ ਦੇ ਬੇਟੇ ਦਾ ਵਿਆਹ ਬਰੈਂਪਟਨ ਟੋਰਾਂਟੋ 'ਚ ਸੀ ਜੀ, ਰੋਸ 'ਚ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਵੀ ਸ਼ਮੂਲੀਅਤ ਕਰਨੀ ਸੀ ਕਿ ਕਿਵੇਂ ਐਨ ਮੌਕੇ ਦੇ ਉੱਤੇ ਇੱਕ ਰਾਤ ਪਹਿਲਾਂ 5 ਜਿਹੜੇ ਗਨਮੈਨ ਨੇ, ਉਹ ਕਾਤਲ ਪਹਾੜੇ ਦੇ, ਉਹ ਕੈਨੇਡੀਅਨ ਪੁਲਿਸ ਨੇ ਫੜੇ ਔਰ ਬਲੂਮਬਰਗ ਨੇ ਇਨਕਸ਼ਾਫ ਕੀਤਾ ਕਿ ਇਹ ਜਿਹੜਾ ਪੋਸੀਬਲ ਟਾਰਗੇਟ ਸੀ ਉਹ ਗੁਰਪਤਵੰਤ ਸਿੰਘ ਪੰਨੂ ਸੀ। ਹਾਲਾਂ ਅਸੀਂ ਇਸ ਨੂੰ ਦੇਖਦੇ ਹਾਂ ਵੀ ਜਿਸ ਲੈਵਲ ਦੇ ਉੱਤੇ ਇਹ ਇੰਨੇ ਸ਼ੂਟਰ ਉਹਨਾਂ ਨੇ ਜਾਂ ਇੰਨੇ ਕਿਲਰ ਰੱਖੇ ਹੋਏ ਸੀ, ਔਰ ਜੇ ਵਿਆਹ ਦੇ ਮੌਕੇ ਦੇ ਉੱਤੇ ਜਿੱਥੇ ਆਲਰੇਡੀ ਬਹੁਤ ਸਾਰੇ, ਕਿਉਂਕਿ ਸੰਤੋਖ ਸਿੰਘ ਖੇਲਾ ਬਹੁਤ ਪੁਰਾਣੇ ਐਕਟਿਵਿਸਟ ਨੇ 80s ਦੇ ਜੀ, ਔਰ ਪ੍ਰੋਮੀਨੈਂਟ ਸਾਰੇ ਪਾਸਿਓਂ ਲੋਕ ਆਏ ਹੋਏ ਸੀ ਖਾਲਿਸਤਾਨ ਦੇ ਹਮਾਇਤੀ। ਅਲਟੀਮੇਟਲੀ ਬਰਾਦਰੀ ਤਾਂ ਉਹੀ ਬਣ ਜਾਂਦੀ ਹੈ ਜਿਹੜੀ ਇਸ ਪਾਸੇ ਤੁਰੀ ਹੋਈ ਹੈ। ਤੇ ਇਹ ਕਿਸ ਲੈਵਲ ਦਾ ਖੂਨ ਖਰਾਬਾ ਉਹਨਾਂ ਨੇ ਪਲਾਨ ਕੀਤਾ ਹੋਇਆ ਸੀ। ਸੋ ਅਸੀਂ ਤਾਰੀਫ ਕੀਤੀ ਸੀ ਕਿ ਵੀ ਜਿੱਥੇ
FBI ਦੀ ਮੁਸਤੈਦੀ ਨੇ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਜੂਨ ਮਹੀਨੇ ਦੇ ਵਿੱਚ ਜੋ ਇੱਥੇ ਨਿਊਯਾਰਕ ਦੇ ਵਿੱਚ ਕਰਨਾ ਚਾਹੁੰਦੇ ਸੀ ਉਸ ਨੂੰ ਫਾਈਲ ਕੀਤਾ, ਨਾਕਾਮ ਕੀਤਾ। ਉੱਥੇ ਕੈਨੇਡਾ ਦੀਆਂ ਏਜੰਸੀਆਂ ਨੇ ਵੀ ਪਹਿਲਾਂ ਭਾਵੇਂ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਅਮਰੀਕਨ ਸਿਸਟਮ ਨੇ ਉਹਨਾਂ ਨੂੰ ਜਿਹੜਾ ਵਾਰਨ ਵੀ ਕੀਤਾ, ਉਹਨਾਂ ਨੇ ਵੀ ਡਿਊਟੀ ਟੂ ਵਾਰਨ ਦੇ ਥੱਲੇ ਹਰਦੀਪ ਸਿੰਘ ਨਿੱਜਰ ਔਰ ਹੋਰਨਾਂ ਨੂੰ ਜਿਹੜਾ ਅਲਰਟ ਕੀਤਾ, ਪਰ ਅਫਸੋਸ ਕਿ ਉਹ ਪ੍ਰੋਟੈਕਸ਼ਨ ਨਹੀਂ ਦੇ ਪਾਏ। ਲੇਕਿਨ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਕਾਰਵਾਈ ਜਿਹੜੀ ਹੈ ਉਹ ਕਾਬਲੇ ਤਾਰੀਫ ਹੈ। ਔਰ ਅੱਜ ਅਸੀਂ ਸਮਝਦੇ ਹਾਂ ਵੀ FBI ਨੇ ਇੱਕ ਹੋਰ ਕਾਬਲੇ ਤਾਰੀਫ ਐਕਟ ਕੀਤਾ ਹੈ। ਹਾਲਾਂਕਿ ਇਸ ਬਾਰੇ ਖਬਰ ਤਾਂ ਡਾਲਸ ਟੈਕਸਾਸ ਦੇ ਹਵਾਲੇ ਨਾਲ ਕੁਝ ਮਹੀਨੇ ਪਹਿਲਾਂ ਲੱਗੀ ਸੀ ਔਰ ਉਸ ਦਾ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਇੱਕ ਭੂਸ਼ਣ ਆਥਲੇ ਨਾਂ ਦਾ ਹਿੰਦੂ ਜਿਹੜਾ ਰਹਿੰਦਾ ਹੈ ਟੈਕਸਾਸ ਦੇ ਵਿੱਚ ਹੈ ਔਰ ਉੱਥੇ ਉਹਨੂੰ ਫੜ ਕੇ ਚਾਰਜ ਕੀਤਾ ਗਿਆ ਸੀ। ਪਰ ਕਿਉਂਕਿ ਜਦੋਂ ਤੁਸੀਂ ਕਿਸੇ ਸਟੇਟ 'ਚ ਬੈਠ ਕੇ ਕਿਸੇ ਹੋਰ ਸਟੇਟ ਦੇ ਨਿਵਾਸੀ ਨੂੰ ਵੀ ਤੁਸੀਂ ਥ੍ਰੈਟ ਕਰਦੇ ਹੋ, ਥ੍ਰੈਟ ਟੂ ਕਿਲ ਹੈ ਜਾਂ ਇੰਟੀਮੀਡੇਸ਼ਨ ਹੈ ਜਾਂ ਉਹਦੇ ਧਰਮ ਜਾਂ ਉਸ ਦੇ ਜਿਹੜਾ ਜੈਂਡਰ ਜਾਂ ਉਸ ਦੀ ਨੈਸ਼ਨੈਲਿਟੀ ਜਾਂ ਉਸ ਦੇ ਰੇਸ ਦੇ ਉੱਤੇ ਜਿਹੜਾ ਉਹ ਨਾ ਪੱਕੀ ਕਾਮੈਂਟ ਕਰਦੇ ਹੋ ਤੇ ਫਿਰ ਕਿਉਂਕਿ ਲਾਅ ਐਂਡ ਆਰਡਰ ਇੱਕ ਤਾਂ ਫੈਡਰਲ ਕ੍ਰਾਈਮ ਤਾਂ ਹੁੰਦੇ ਹੀ ਨੇ ਜਿਹੜੇ ਫੈਡਰਲ ਲੈਵਲ ਦੇ ਨੇ ਜਿਹਦੇ 'ਚ FBI ਇਨਵੋਲਵ ਹੁੰਦੀ ਹੈ, ਪਰ ਇਹ ਫਿਰ ਜਿੱਥੇ ਜਿਹੜਾ ਬੈਠਾ ਹੋਏ ਜਿਹਦੇ ਖਿਲਾਫ ਉੱਥੇ ਵੀ ਉਸ ਨੂੰ ਚਾਰਜ ਕੀਤਾ ਜਾਂਦਾ ਹੈ। ਸੋ ਅੱਜ ਸਾਡੇ ਕੋਲ ਇੱਕ ਪੂਰਾ ਵੇਰਵਾ ਹੈ, ਆਲਮੋਸਟ 19 ਪੇਜ ਦੀ ਇੰਡਾਈਟਮੈਂਟ ਜਿਹੜੀ ਇਸ ਭੂਸ਼ਣ ਆਥਲੇ ਦੇ ਖਿਲਾਫ ਨਿਊ ਜਰਸੀ ਦੇ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਔਰ ਇਸ ਨੂੰ ਜਿਹੜਾ ਹੈ ਕੰਪਲੇਨੈਂਟ ਜਿਹੜੇ ਫਾਈਲ ਕਰਨ ਵਾਲੀ FBI ਸਪੈਸ਼ਲ ਏਜੰਟ ਹੈ ਪੌਲੀਨ ਪੋਗਰੋਜ਼ੈਲਸਕੀ, ਇਹ ਉਹਨਾਂ ਦਾ ਟਾਈਟਲ ਔਰ ਨਾਂ ਹੈ ਔਰ ਇਸ ਦੇ ਉੱਤੇ ਜੱਜ ਦੇ ਵੀ ਦਸਤਖਤ ਨੇ ਜਿਹਨੇ ਜਿਸ ਦੇ ਕੋਰਟ ਫਾਈਲ ਕੀਤੀ ਗਈ। ਫਾਈਲ ਤਾਂ ਇਹ 4 ਜੂਨ 6ਵਾਂ ਮਹੀਨਾ 4 ਜੂਨ ਦੀ ਹੈ, ਲੇਕਿਨ ਇਸ ਦੀ ਖਬਰ ਔਰ ਇਸ ਦੀ ਕਾਪੀ ਹੁਣ ਅਵੇਲੇਬਲ ਹੈ ਔਰ ਅਸੀਂ ਇਸ ਨੂੰ ਡਿਸਕਸ ਕਰਾਂਗੇ। ਔਰ ਇਹ ਇਸ ਲਈ ਵੀ ਜ਼ਰੂਰੀ ਹੈ ਦੇਖਣਾ ਕਿਉਂਕਿ ਇਹ ਜਿਹੜਾ ਭੂਸ਼ਣ ਆਥੇਲ ਜਿਹੜਾ ਆਪਣੀ ਉਹਨਾਂ ਵਾਇਸਮੇਲ ਮੈਸੇजेस ਦੇ ਵਿੱਚ ਔਰ ਈਮੇਲਸ ਦੇ ਵਿੱਚ ਆਪਣੇ ਆਪ ਨੂੰ ਮਹਾਰਾਸ਼ਟਰ ਨਾਲ ਸੰਬੰਧਿਤ ਮਰਾਠਾ ਦੱਸ ਕੇ ਜੋ ਕੁਛ ਉਹ ਕਰ ਰਿਹਾ ਉਹਦੇ 'ਚ ਦੋ ਕਿਉਂਕਿ ਜਿਹੜਾ ਸਿੱਖਾਂ ਨਾਲ ਸੰਬੰਧਿਤ ਸੈਕਸ਼ਨ ਹੈ ਉਹ ਉਸ ਦੀਆਂ ਹੇਟ ਮੇਲਸ ਜਾਂ ਉਹਨਾਂ ਦੇ ਥ੍ਰੈਟਨਿੰਗ ਜਿਹੜੀ ਵਾਇਸ ਮੇਲ ਇੱਕ ਸਿੱਖ ਆਰਗੇਨਾਈਜੇਸ਼ਨ ਜਿਹਦਾ ਨਾਂ ਨਹੀਂ ਦਿੱਤਾ ਗਿਆ ਇਸ ਲਈ ਅਸੀਂ ਵੀ ਪ੍ਰੋਬ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਇੱਕ ਬੀਬੀ ਐਕਟਿਵਿਸਟ ਨੂੰ 17 ਸਤੰਬਰ 2022 ਨੂੰ ਜਿਹੜੀ ਹੈ ਥ੍ਰੈਟਨਿੰਗ ਵਾਇਸ ਕਾਲ ਆਉਂਦੀ ਹੈ। ਪਹਿਲਾਂ ਉਹ 2 ਵਾਰੀ ਕਾਲ ਕਰਦਾ ਉਹ ਨਹੀਂ ਚੁੱਕਦੀ ਔਰ ਫਿਰ ਉਹ ਧਮਕੀਆਂ ਵਾਲੀਆਂ ਮੈਸੇਜ ਛੱਡਦਾ। ਉਹ ਮੈਸੇਜ ਫਿਰ ਜਦੋਂ FBI ਕਿਸੇ 'ਚ ਇਨਵੋਲਵ ਹੁੰਦੀ ਉਹ ਸਾਰੇ ਰਿਟਰੀਵ ਕਰ ਲਏ ਜਾਂਦੇ ਨੇ। 17 ਤੋਂ 22 ਸਤੰਬਰ 2022 ਤੱਕ ਇਹ ਅਸੀਂ 2 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਕਿ ਵੀ ਇਹ ਆਲਮੋਸਟ 6-7 ਮੈਸੇਜ ਨੇ ਜਿਨ੍ਹਾਂ ਤੇ ਬੇਸਡ ਫਿਰ ਇੰਡਾਈਟਮੈਂਟ ਦਾ ਕੇਸ ਬਣਾਇਆ ਔਰ ਫਿਰ ਜਿਹੜਾ ਲੇਟੈਸਟ ਹੈ ਕੱਲਾ ਉਹੀ ਨਹੀਂ ਫਿਰ ਉਹਦੇ ਹਸਬੈਂਡ ਨੂੰ ਵੀ ਥ੍ਰੈਟ ਔਰ ਫਿਰ 22 ਮਾਰਚ 2024 ਨੂੰ ਅਗੇਨ ਜਿਹੜਾ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ ਜਿਸ ਦੀ ਪੂਰੀ ਜਿਹੜੀ ਹੈ ਡਿਟੇਲ ਕਿ ਮੈਸੇਜ ਕੀ ਕਿਹਾ ਗਿਆ ਵਾਇਸਮੇਲ 'ਚ ਉਹ ਇਸ ਇੰਡਾਈਟਮੈਂਟ 'ਚ ਉਹ ਖੌਫਜ਼ਦਾ ਕਰਨ ਵਾਲੀ ਹੈ। ਮੈਂ ਸਾਰਾ ਨਹੀਂ ਪੜ੍ਹ ਪਾਵਾਂਗਾ ਲੇਕਿਨ ਇਸ ਤੋਂ ਪਹਿਲਾਂ ਜਦੋਂ ਫਿਰ ਇਸ ਕਿਸਮ ਦੇ ਕਿਸੇ ਕ੍ਰਿਮੀਨਲ ਨੂੰ ਜਾਂ ਕਿਸੇ ਹੀਟ ਮੌਂਗਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਦਾ ਫਿਰ ਪਿਛਲਾ ਰਿਕਾਰਡ ਵੀ ਕੱਢਦੇ ਨੇ। ਇਹ ਭੂਸ਼ਣ ਆਥਲੇ ਨਾਂ ਦਾ ਬੰਦਾ ਜਿਹੜਾ ਪਹਿਲਾਂ ਇੱਕ ਹੋਰ ਕੰਪਨੀ ਲਈ ਕੰਮ ਕਰਦਾ ਸੀ ਔਰ ਉਹਦੀ ਕੰਪਨੀ 'ਚ ਇੱਕ ਮੁਸਲਮਾਨ ਕੁਲੀਗ ਜਿਹਦੇ ਨਾਲ ਉਹਦੇ ਪਹਿਲਾਂ ਚੰਗੇ ਸਬੰਧ ਸੀ ਪਰ ਫਿਰ 6 ਨਵੰਬਰ 2021 ਤੋਂ 7 ਨਵੰਬਰ 2021 ਤੱਕ ਉਹਨੂੰ ਵੀ ਥ੍ਰੈਟ ਕਰਕੇ ਜੋ ਉਹਨੇ ਨਫ਼ਰਤ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਕਹੀ ਉਹ ਵੀ ਇਸ ਚਾਰਜ ਸ਼ੀਟ ਦਾ ਹਿੱਸਾ ਹੈ। ਸੋ ਇਹ ਜਿਹੜੀ ਹੈ ਇਹ 2021 ਦਾ ਘਟਨਾਕ੍ਰਮ ਹੈ ਜਿਹੜਾ ਸਿੱਖ ਜਥੇਬੰਦੀ ਨਾਲ ਸੰਬੰਧਿਤ ਉਹਦਾ ਧਮਕੀਆਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਹੈ ਉਹ ਸਤੰਬਰ 17 ਤੋਂ ਸਤੰਬਰ 22 ਤੱਕ ਨੇ 6-7 ਵਾਇਸਮੇਲ ਔਰ ਫਿਰ 22 ਮਾਰਚ 2024 ਨੂੰ ਇਹ ਜਿਹੜਾ ਬੜੀ ਹੋਰ ਵੀ ਡਿਟੇਲ ਦੇ ਵਿੱਚ ਹੈ
ਔਰ ਇਸ ਦੇ ਉੱਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਜਿਹੜੀ ਹੈ ਉਹ ਟਵੀਟ ਵੀ ਹੈ, ਜਿਹਨੂੰ ਐਕਸ ਕਹਿੰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਮੋਦੀ ਦੇ ਵਾਇਲੈਂਟ ਹਿੰਦੂਤਵਾ ਆਈਡੀਓਲੋਜੀ ਦਾ ਇੱਕ ਚੇਲਾ ਗ੍ਰਿਫਤਾਰ ਹੋਇਆ, ਉਹਨੂੰ ਇੰਡਾਇਕਟ ਕੀਤਾ ਨਿਊ ਜਰਸੀ 'ਚ ਕਿ ਉਹਨੇ ਸਿੱਖਾਂ ਨੂੰ ਥ੍ਰੈਟਨ ਕੀਤਾ ਉਹਨਾਂ ਦੇ ਧਾਰਮਿਕ ਔਰ ਸਿਆਸੀ ਵਿਸ਼ਵਾਸਾਂ ਕਰਕੇ, ਕਿਉਂਕਿ ਉਹਦੇ 'ਚ ਉਹ ਖਾਲਿਸਤਾਨ ਲਫ਼ਜ਼ ਦੇ ਲਈ ਵੀ ਬੜੀ ਨਫ਼ਰਤ ਦਾ ਇਜ਼ਹਾਰ ਕਰਦਾ ਹੈ, ਸਿੱਖਾਂ ਦੇ ਕੇਸਾਂ ਲਈ, ਸਿੱਖਾਂ ਦੀਆਂ ਦਾੜੀਆਂ ਲਈ, ਔਰ ਬਹੁਤ ਅਪਮਾਨਜਨਕ ਉਸ ਦੀ ਜ਼ਬਾਨ ਹੈ। ਔਰ ਇਹ ਵੀ ਜਦੋਂ ਅਸੀਂ ਇਹ ਸਾਰੇ ਨੂੰ ਦੇਖਦੇ ਹਾਂ, ਮੈਂ ਇਸ ਦਾ ਟੱਚ ਬੇਸ ਤਾਂ ਕਰ ਲਿਆ, ਲੇਕਿਨ ਇਸ 'ਚ ਜਿਹੜੀ ਇੰਡਾਇਕਟਮੈਂਟ ਹੈ ਉਸ ਦਾ ਹਿੱਸਾ ਇਹ ਹੁੰਦਾ ਕਿ ਉਹਦੇ 'ਚ ਉਹਨਾਂ ਨੇ ਜਿਹੜੀਆਂ ਅਟੈਚਮੈਂਟਸ ਏ ਔਰ 2 ਕਾਊਂਟਸ ਦੇ ਉੱਤੇ ਅੱਡ ਕਾਊਂਟ 1 ਕਾਊਂਟ 2 ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਨੇ ਇੱਕ ਸਿੱਖ ਔਰਤ ਔਰ ਉਸ ਦੇ ਈਵਨ ਹਸਬੈਂਡ ਨੂੰ ਵੀ ਇਹਦੇ 'ਚ ਇਨਵੋਲਵ ਕੀਤਾ ਕਿ ਵੀ ਕਿਵੇਂ ਉਹਨੇ ਥ੍ਰੈਟਨਿੰਗ ਮੈਸੇजेस ਭੇਜੇ, ਇੰਟੀਮੀਡੇਟ ਕੀਤਾ, ਇੰਟਰਫੀਅਰ ਕੀਤਾ, ਔਰ ਉਸ ਨੇ ਜਿਹੜਾ ਉਸ ਬੀਬੀ ਨੂੰ ਔਰ ਬਾਕੀ ਸਿੱਖ ਜਿਹੜੇ ਉਸ ਆਰਗੇਨਾਈਜੇਸ਼ਨ ਲਈ ਕੰਮ ਕਰਦੇ ਨੇ ਉਹਨਾਂ ਨੂੰ ਥ੍ਰੈਟਨ ਕੀਤਾ, ਕਿਉਂਕਿ ਉਹ ਜਿਹੜੇ ਨੇ ਉਹ ਸਿੱਖੀ ਰੂਪ 'ਚ ਔਰ ਸਿੱਖੀ ਕਾਜ਼ ਲਈ ਸਿਵਲ ਔਰ ਉਹਨੇ ਆਰਗੇਨਾਈਜੇਸ਼ਨ ਨੂੰ ਵੀ ਇਹ ਕਿਹਾ ਕਿ ਉਹ ਸਿਵਲ ਰਾਈਟਸ ਔਰ ਦੂਸਰਿਆਂ ਦੇ ਲਈ ਕੰਮ ਕਰਦੀ ਹੈ। ਸਿੱਖ ਆਰਗੇਨਾਈਜੇਸ਼ਨ ਨੂੰ ਆਈਡੈਂਟੀਫਾਈ ਨਹੀਂ ਕੀਤਾ ਗਿਆ। ਔਰ ਇਹ ਉਹਨਾਂ ਨੇ ਫਿਰ ਇਹਦੇ ਭੂਸ਼ਣ ਆਥੇਲ ਬਾਰੇ ਕਿਹਾ ਕਿ ਉਹਨੇ ਜਾਣ ਬੁੱਝ ਕੇ ਕੌਨਸ਼ੀਅਸ ਡਿਸਰਿਗਾਰਡ ਕਰਦਿਆਂ ਇਸ ਕਿਸਮ ਦਾ ਥ੍ਰੈਟਨਿੰਗ ਪੋਸਚਰ ਉਹਨੇ ਲਿਆ ਕਿ ਬਈ ਉਹ ਬੇਸ਼ੱਕ ਸਟੇਟ ਆਫ ਟੈਕਸਾਸ 'ਚ ਰਹਿੰਦਾ ਹੈ, ਪਰ ਉਹਨੇ ਸਟੇਟ ਆਫ ਨਿਊ ਜਰਸੀ 'ਚ ਇਸ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਜਿਹੜੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ। ਉਹਦੇ ਵਾਇਸਮੇਲ ਮੈਸੇजेस ਦਾ ਜ਼ਿਕਰ ਹੈ। ਫਿਰ ਉਹਨਾਂ ਨੇ ਇਸ ਦੀ ਜਿਹੜੀ ਹੈ ਮਿਸ ਜਿਹੜੀ ਬੀਬੀ ਹੈ ਪੌਲੀਨ, FBI ਦੀ ਏਜੰਟ ਪੌਲੀਨ ਪ੍ਰੋਗਰੋਜ਼ੈਲਸਕੀ ਜੀ, ਉਹਨੇ ਔਨ ਓਥ ਜਿਹੜੇ ਚਾਰजेस ਲਾਏ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾਂ ਤਾਂ ਉਹਨੇ ਆਪਣਾ ਕਿ ਵੀ ਮੈਂ ਸਪੈਸ਼ਲ ਏਜੰਟ ਹੈ FBI ਦੀ, ਔਰ ਮੈਂ ਜਿਹੜਾ ਸਪਟੈਂਬਰ 26 2021 ਤੋਂ ਮੈਂ ਨੌਕਰੀ 'ਚ ਹਾਂ, ਔਰ ਮੈਂ ਇਸ ਵੇਲੇ ਫਿਲਾਡੈਲਫੀਆ ਫੀਲਡ ਡਿਵੀਜ਼ਨ ਹੈ ਮੇਰਾ, ਔਰ FBI ਏਜੰਟ ਦੇ ਨਾਤੇ ਮੈਂ ਇਸ ਬਹੁਤ ਸਾਰੀਆਂ ਇਨਵੈਸਟੀਗੇਸ਼ਨਸ ਕੀਤੀਆਂ ਨੇ, ਔਰ ਜਿਹੜੇ ਫੈਡਰਲ ਲਾਅ ਨੂੰ ਵਾਇਲੇਟ ਕਰਦੇ ਨੇ, ਔਰ ਮੇਰੀ ਐਕਸਪੀਰੀਅੰਸ ਔਰ ਟ੍ਰੇਨਿੰਗ ਇਸ ਫੀਲਡ ਦੀ ਹੈ। ਉਹਨੇ ਆਪਣੇ ਆਪ ਨੂੰ, ਕਿਉਂਕਿ ਜੱਜ ਦੇ ਸਾਹਮਣੇ ਤੁਸੀਂ ਇੰਡਾਇਕਟਮੈਂਟ ਕਰਦੇ ਹੋ ਕਿ ਵੀ ਕੀ ਹੈ, ਫਿਰ ਉਹਨੇ ਕਿਹਾ ਵੀ ਇਹ ਜਿਹੜਾ ਮੇਰਾ ਐਫੀਡੇਵਿਟ ਹੈ ਮੇਰੇ ਪਰਸਨਲ ਨੌਲੇਜ ਔਰ ਮੇਰੀ ਟ੍ਰੇਨਿੰਗ, ਮੇਰਾ ਐਕਸਪੀਰੀਅੰਸ, ਰਿਪੋਰਟਸ ਔਰ ਜਾਣਕਾਰੀ ਉਸ 'ਤੇ ਆਧਾਰਿਤ ਹੈ, ਔਰ ਮੈਂ ਇਸ 'ਤੇ ਹੀ ਉੱਤੇ ਬੇਸ ਜਿਹੜਾ ਹੈ ਉਹ ਇਹ ਸਾਰੇ ਫੈਕਟਸ ਨੂੰ ਸਟੇਟ ਅਵੇ ਸਾਹਮਣੇ ਰੱਖਿਆ, ਔਰ ਇਹਦੇ 'ਚ ਅਸੀਂ ਜਿਹੜੀਆਂ ਸਾਰੀਆਂ ਦੋਸ਼ੀ ਦੀਆਂ ਕਨਵਰਸੇਸ਼ਨਸ ਨੇ, ਸਟੇਟਮੈਂਟਸ ਨੇ, ਉਹ ਇਸ ਦੇ ਵਿੱਚ ਸ਼ਾਮਲ ਨੇ। ਫਿਰ ਉਹਨੇ ਕਿਹਾ ਵੀ ਮੇਰੀ ਟ੍ਰੇਨਿੰਗ ਔਰ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਮੈਂ ਇਹ ਕਹਿੰਦੇ ਆ ਕਿ ਇਹ ਭੂਸ਼ਣ ਆਥੇਲ ਜਿਹੜਾ ਉਹਨੇ ਵਾਇਲੇਟ ਕੀਤੇ ਨੇ ਆਹ ਲਾਅ ਦੇ ਸੈਕਸ਼ਨ। ਉਹਨੇ ਫਿਰ ਅਮਰੀਕਨ ਲਾਅ ਕੋਟ ਕੀਤਾ ਕਿ ਉਹਨੇ ਥ੍ਰੈਟ ਦਿੱਤੀਆਂ ਨੇ ਆਫ ਫੋਰਸ ਟੂ ਵਿਲਫੁਲੀ ਇੰਟੀਮੀਡੇਟ ਐਂਡ ਇੰਟਰਫੀਅਰ ਵਿਦ ਐਂਡ ਅਟੈਂਪਟ ਟੂ ਇੰਟੀਮੀਡੇਟ ਐਂਡ ਇੰਟਰਫੀਅਰ ਵਿਦ ਪਰਸਨਸ because of their religion and because they have been enjoying their federally protected rights to employment, ਕਿ ਬਈ ਇਹ ਉਹਦਾ ਮਨਸ਼ਾ ਹੈ। ਔਰ ਫਿਰ ਉਹਨਾਂ ਨੇ ਭੂਸ਼ਣ ਆਥੇਲ ਬਾਰੇ ਕਿਹਾ ਕਿ ਬਈ ਉਹ ਇੱਕ ਅਮਰੀਕਨ ਸਿਟੀਜ਼ਨ ਹੈ, ਸਪਟੈਂਬਰ 24 2022 ਤੋਂ ਪਹਿਲਾਂ ਦਾ ਉਹ ਸਿਟੀਜ਼ਨ ਬਣ ਚੁੱਕਾ ਹੈ, ਔਰ ਉਸ ਨੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਲ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਫਾਈਲ ਕੀਤੀ। ਉਹਦੇ 'ਚ ਉਹਨੇ ਕਿਹਾ ਕਿ ਵੀ ਉਹ ਭਾਰਤ ਦੇ ਵਿੱਚ ਉਹਦਾ ਜਨਮ ਹੋਇਆ ਔਰ ਉਹ ਹਿੰਦੂ ਧਰਮ ਨੂੰ ਮੰਨਣ ਵਾਲਾ ਹੈ, ਔਰ ਇਹ ਜਿਹੜੀ ਇਹਦੀ ਲੰਬੀ ਹਿਸਟਰੀ ਹੈ ਆਥੇਲ ਦੀ ਕਿ ਉਹ ਇੱਕ ਵਾਇਲੈਂਟ ਤਰੀਕੇ ਔਰ ਇਮੇजेस ਭੇਜ ਕੇ ਹੇਟ ਦਿਖਾਉਂਦਾ ਹੈ ਬੇਸਡ ਔਨ ਰਿਲੀਜਨ ਇਨਕਲੂਡਿੰਗ ਬੋਥ ਦਾ ਮੁਸਲਿਮ ਰਿਲੀਜਨ ਐਂਡ ਦਾ ਸਿੱਖ ਰਿਲੀਜਨ, ਕਿ ਵੀ ਇਹਨਾਂ ਦੋਨਾਂ ਧਰਮਾਂ ਦੇ ਖਿਲਾਫ ਇਹ ਬਹੁਤ ਹੇਟ ਮੈਸੇजेस ਭੇਜਦਾ ਹੈ। ਫਿਰ ਜਿਹੜੀ ਆਰਗੇਨਾਈਜੇਸ਼ਨ ਦੀ ਸਿੱਖ ਬੀਬੀ ਔਰ ਜਿਨ੍ਹਾਂ ਨੂੰ ਉਹਨੇ ਥ੍ਰੈਟਨ ਕੀਤਾ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਉਹ ਨੈਸ਼ਨਲ ਜਥੇਬੰਦੀ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ, ਸਿਵਲ ਰਾਈਟਸ ਦੇ ਲਈ ਉਹ ਕੰਮ ਕਰਦੇ ਨੇ, ਔਰ ਇਹ ਜਿਹੜੇ ਇਹਦੇ 'ਚ ਕੰਮ ਕਰਨ ਵਾਲੇ ਨੇ ਉਹ ਸਿੱਖ ਧਰਮ ਨੂੰ ਮੰਨਣ ਵਾਲੇ ਨੇ।
ਉਹਨਾਂ ਦਾ ਇੱਕ ਵੱਡਾ ਬੇਸ ਨਿਊਯਾਰਕ 'ਚ ਵੀ ਹੈ, ਜਦੋਂ ਕਿ ਉਹਨਾਂ ਦੇ ਸਟਾਫ ਜਿਹੜਾ ਹੈ ਹੋਰ ਵੀ ਅੱਡ-ਅੱਡ ਥਾਵਾਂ ਤੇ ਕੰਮ ਕਰਦਾ ਹੈ, ਜਿਨ੍ਹਾਂ ਦੇ ਵਿੱਚ ਨਿਊ ਜਰਸੀ ਸਟੇਟ ਵੀ ਹੈ। ਫਿਰ ਉਹਨਾਂ ਨੇ ਕਿਹਾ ਵੀ ਜਿਸ ਇੰਡੀਵਿਜੂਅਲ ਨੂੰ ਇਹ ਪਹਿਲੇ ਥ੍ਰੈਟਨਿੰਗ ਮੈਸੇजेस ਆਏ ਉਹ ਸਿੱਖ ਧਰਮ ਨੂੰ ਮੰਨਣ ਵਾਲੀ ਹੈ, ਫੁੱਲ ਟਾਈਮ ਜਿਹੜੀ ਹੈ ਉਹ ਕੰਮ ਕਰਦੀ ਹੈ, ਔਰ ਇਹ ਜਿਹੜੀ ਹੈ ਨਿਊ ਜਰਸੀ ਦੇ ਵਿੱਚ ਬੇਸਡ ਹੈ। ਔਰ ਫਿਰ ਜਿਵੇਂ ਅਦਾਲਤ ਦੇ ਵਿੱਚ ਤੁਸੀਂ ਇੰਡੀਵਿਜੂਅਲ 2 ਜਿਹਨੂੰ ਥ੍ਰੈਟ ਕੀਤਾ, ਮੇਲ ਇੰਡੀਵਿਜੂਅਲ ਹੈ, ਸਿੱਖ ਹੈ, ਇੰਡੀਵਿਜੂਅਲ 3 ਵੀ ਜਿਹੜਾ ਸਿੱਖ ਹੈ, ਔਰ ਇਹ ਸਾਰਾ ਉਹਨਾਂ ਨੇ ਫਿਰ ਜਿਹੜਾ ਇੰਡੀਵਿਜੂਅਲ 4th ਹੈ ਜਿਹਨੂੰ ਮੈਂ ਕਿਹਾ ਵੀ 2021 ਜਿਹਨਾਂ ਨੂੰ ਥ੍ਰੈਟ ਕੀਤਾ ਮੁਸਲਿਮ, ਉਹ ਡਾਲਸ ਬੇਸਡ ਹੈ, ਉਹਦੇ ਤੇ ਵੀ ਇੰਟਰਵਿਊ ਤੇ ਬੇਸਡ ਹੈ। ਫਿਰ ਉਹਨੇ ਕਿਹਾ ਵੀ ਮੈਂ ਜਿਹੜਾ ਇਹ ਸਾਰੇ ਕੇਸ ਨੂੰ ਇਨਵੈਸਟੀਗੇਟ ਕੀਤਾ, ਉਹਦੇ ਚੋਂ ਇਹ ਹੈ ਕਿ ਵੀ 17 ਸਤੰਬਰ 2022 ਤੋਂ ਲੈ ਕੇ 17 ਸਤੰਬਰ 2022 ਨੂੰ ਇਸ ਭੂਸ਼ਣ ਅਥਾਲੇ ਜਾਂ ਅਥੇਲ ਜੋ ਵੀ ਇਹਨੂੰ ਪੜ੍ਹਿਆ ਜਾਂਦਾ ਹੈ, ਉਹਨੇ 7 ਵੌਇਸ ਮੇਲ ਮੈਸੇजेस ਜਿਹੜੇ ਨੇ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਲਈ ਕੰਮ ਕਰਨ ਵਾਲੀ ਸਿੱਖ ਬੀਬੀ ਨੂੰ ਛੱਡੇ, ਜਿਸ ਵਿੱਚ ਉਹਨੇ ਸਿੱਖ ਧਰਮ ਦੇ ਬਾਰੇ ਬਹੁਤ ਨਫ਼ਰਤ ਭਰੀਆਂ ਗੱਲਾਂ ਕਹੀਆਂ। ਔਰ ਇਸ ਦੇ ਦੌਰਾਨ ਉਹਨੇ ਇਹ ਕਿਹਾ ਕਿ ਵੀ ਮੈਂ ਰੀਜ਼ਰ ਦੇ ਨਾਲ ਤੁਹਾਨੂੰ ਸਾਰਿਆਂ ਦੇ ਤੁਹਾਡੇ ਸਿਰ ਮੁੰਨ ਦਿਆਂਗਾ, ਸਿਰ ਵੀ, ਔਰ ਸਾਰਿਆਂ ਨੂੰ ਮੈਂ ਨਾਈ ਹਾਇਰ ਕੀਤਾ ਹੈ, ਔਰ ਮੈਂ ਤੁਹਾਡਾ ਸਾਰਿਆਂ ਦਾ ਜਿਹੜਾ ਹੈ ਉਹ ਤੁਹਾਨੂੰ ਇਹ ਸਬਕ ਸਿਖਾਵਾਂਗੇ, ਤੁਸੀਂ ਵੱਡੇ ਖਾਲਿਸਤਾਨੀ ਹੋ। ਔਰ ਇਹ ਮੈਂ ਉਹ ਪੜ੍ਹ ਨਹੀਂ ਸਕਦਾ ਲੈਂਗੁਏਜ ਜੋ ਉਹਨੇ ਉਸ ਵੌਇਸ ਮੇਲ 'ਚ ਕਹੀ ਹੈ। ਔਰ ਫਿਰ ਉਹਨੇ ਕਿਹਾ ਵੀ ਇਸੇ ਕਿਸਮ ਦਾ ਹੀ ਉਹਨੇ 2021 ਦੇ ਵਿੱਚ ਆਪਣੇ ਮੁਸਲਿਮ ਕੋ-ਵਰਕਰ ਨੂੰ ਜਿਹੜਾ ਨਬਰਾਸਕਾ ਦੇ ਵਿੱਚ ਰਹਿੰਦਾ ਹੈ ਔਰ ਇੰਡੀਵਿਜੂਅਲ 4 ਆਇਡੈਂਟੀਫਾਈ ਕੀਤਾ ਹੈ, ਉਸ ਨੂੰ ਵੀ ਇਸ ਕਿਸਮ ਦੀ ਇਮੇਜਰੀ ਔਰ ਨਫ਼ਰਤ ਭਰੇ ਮੁਸਲਮਾਨਾਂ ਦੇ ਖਿਲਾਫ ਮੈਸੇਜ ਭੇਜੇ ਸੀ। ਫਿਰ ਉਹਨੇ ਕਿਹਾ ਵੀ ਇਹ ਜਿਹੜੀਆਂ ਅਥਾਲੇ ਦੀਆਂ ਭੂਸ਼ਣ ਦੀਆਂ ਧਮਕੀ ਭਰੀਆਂ ਵੌਇਸ ਮੇਲਸ ਨੇ ਇਹ ਧਰਮ ਤੇ ਆਧਾਰਿਤ ਨੇ, ਔਰ ਇਸ ਤੋਂ ਇਹ ਵੀ ਲੱਗਦਾ ਵੀ ਅਥਾਲੇ ਨੂੰ ਸਿੱਖ ਧਰਮ ਦੇ ਵਿਸ਼ਵਾਸਾਂ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ, ਉਹਨਾਂ ਦੇ ਧਾਰਮਿਕ ਸਥਾਨਾਂ ਬਾਰੇ ਵੀ, ਕਿਉਂਕਿ ਇੱਕ ਥਾਂ ਉਹ ਨੰਦੇੜ ਹਜ਼ੂਰ ਸਾਹਿਬ ਦਾ ਜ਼ਿਕਰ ਕਰਦਾ ਹੈ ਕਿ ਮੈਂ ਉੱਥੇ ਗਿਆ ਹੋਇਆ, ਲੰਗਰ ਵੀ ਛਕਿਆ ਹੋਇਆ, ਪਰ ਅਸੀਂ ਮਹਾਰਾਸ਼ਟਰ ਸਾਰੇ ਸਿੱਖਾਂ ਦੇ ਸਿਰ ਮੁੰਨ ਦਿਆਂਗੇ ਤੁਹਾਨੂੰ, ਇਹ ਸਾਰਾ ਇਸ ਕਿਸਮ ਦਾ। ਫਿਰ ਉਹਨੇ ਕਿਹਾ ਵੀ ਇਸੇ ਤਰ੍ਹਾਂ ਉਹਨੂੰ ਮੁਸਲਮਾਨਾਂ ਦੇ ਵੀ ਧਾਰਮਿਕ ਥਾਵਾਂ ਔਰ ਵਿਸ਼ਵਾਸਾਂ ਦਾ ਪਤਾ ਹੈ, ਔਰ ਹਿੰਦੂ ਧਰਮ ਨਾਲ ਸੰਬੰਧਿਤ ਥਾਵਾਂ ਦਾ ਵੀ, ਕਿਉਂਕਿ ਇੱਕ ਧਮਕੀ 'ਚੋਂ ਕਹਿੰਦਾ ਵੀ ਤੁਹਾਡੇ ਸਾਰੇ ਵਾਲ ਮੁੰਨ ਕੇ ਉਹਨੂੰ ਅਸੀਂ ਤ੍ਰਿਪੁਤੀ ਦੇ ਮੰਦਿਰ ਦੇ ਵਿੱਚ ਗਿਫਟ ਕਰਾਂਗੇ, ਕਿਉਂਕਿ ਤ੍ਰਿਪੁਤੀ ਦਾ ਮੰਦਿਰ ਤਮਿਲਨਾਡੂ 'ਚ ਹੈ ਜਿੱਥੇ ਜਾ ਕੇ ਹਿੰਦੂ ਆਪਣੇ ਸਿਰ ਮਨਾਉਂਦੇ ਨੇ, ਤੇ ਉੱਥੋਂ ਫਿਰ ਬਹੁਤ ਸਾਰੇ ਵਾਲ ਜਿਹੜੇ ਨੇ ਉਹ ਈਵਨ ਬਾਹਰ ਵੀ ਐਕਸਪੋਰਟ ਕਰਦੇ ਆ, ਔਰ ਦੂਜੇ ਜਿਹੜੇ ਆਰਟੀਫੀਸ਼ੀਅਲ ਔਰ ਦੂਜੇ ਹੇਅਰ ਬਣਦੇ ਨੇ ਜਾਂ ਜੋ ਵੀ ਹੈ। ਸੋ ਇਹ ਉਹਨੇ ਫਿਰ FBI ਸਪੈਸ਼ਲ ਏਜੰਟ ਨੇ ਸਿੱਖਾਂ ਬਾਰੇ, ਮੁਸਲਮਾਨਾਂ ਬਾਰੇ ਔਰ ਹਿੰਦੂਆਂ ਬਾਰੇ ਉਹਨੇ ਕਿਹਾ ਵੀ ਸਿੱਖ ਧਰਮ ਇੱਕ ਵੱਡਾ ਧਰਮ ਹੈ, 25 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ 'ਚ ਨੇ, ਔਰ ਉਹਨਾਂ ਦੇ ਲਈ ਜਿਹੜੇ 5 ਕਕਾਰ ਔਰ ਕੇਸ ਔਰ ਇਹ ਜਿਹੜੇ ਨੇ ਇਹ ਉਹਨਾਂ ਦਾ ਅਹਿਮ ਹਿੱਸਾ ਹੈ। ਮੁਸਲਮਾਨਾਂ ਬਾਰੇ ਕਿਹਾ ਵੀ 1.8 ਬਿਲੀਅਨ ਨੇ, ਵਰਲਡ ਵਾਈਡ ਇਸਲਾਮਿਕ ਰਿਲੀਜਨ ਹੈ। ਹਿੰਦੂ ਰਿਲੀਜਨ ਬਾਰੇ ਕਿਹਾ ਵੀ 1 ਬਿਲੀਅਨ ਨੇ, ਔਰ ਇਹ ਜਿਹੜਾ ਸਾਰੇ ਇੰਡੀਆ ਦੇ ਵਿੱਚ 80% ਹਿੰਦੂ ਰਹਿੰਦੇ ਨੇ, 2% ਸਿੱਖ ਨੇ, ਔਰ ਇਸੇ ਤਰ੍ਹਾਂ ਜਿਹੜਾ ਮੁਸਲਮਾਨਾਂ ਦੀ ਪਰਸੈਂਟੇਜ ਵੀ ਦਿੱਤੀ ਹੈ ਜੀ। ਫਿਰ ਉਹਨੇ ਬੈਕਗਰਾਉਂਡ ਹਿਸਟਰੀ ਦਿੱਤੀ ਹੈ ਵੀ ਇਹ ਕੀ ਹੈ ਕਿ 1947 ਚ ਬ੍ਰਿਟਿਸ਼ ਇੰਡੀਆ ਦੇ ਪੀਰੀਅਡ ਤੋਂ ਬਾਅਦ ਜਿਹੜਾ 2 ਮੁਲਕ ਭਾਰਤ ਔਰ ਪਾਕਿਸਤਾਨ ਬਣੇ, ਔਰ ਇਸ ਦੇ ਵਿੱਚ ਭਾਵੇਂ ਜਿਓਗ੍ਰਾਫੀਕਲ ਲਾਈਨ ਸੀ ਲੇਕਿਨ ਇਸ ਦੇ ਨਾਲ ਧਾਰਮਿਕ ਨਫ਼ਰਤ ਵੀ ਵਧੀ, ਔਰ ਜਿਹੜਾ ਮੁਸਲਿਮ ਨੇ ਉਹ ਪਾਕਿਸਤਾਨ ਦੇ ਵਿੱਚ ਡੋਮੀਨੇਟ ਕੀਤੇ, ਹਿੰਦੂ ਇੱਧਰ ਡੋਮੀਨੇਟ ਕੀਤੇ ਨੇ, ਔਰ ਇਹ ਜਿਹੜੇ ਨੇ ਵੀ ਸਿੱਖ ਤੇ ਮੁਸਲਮਾਨ ਦੋਨੋਂ ਹੀ ਮਜ਼ਹਬ ਭਾਰਤ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਨੇ। ਔਰ 2011 ਦੀ ਸੈਂਸਸ ਦਾ ਹਵਾਲਾ ਦਿੱਤਾ ਹੈ ਕਿ 80% ਦੀ ਆਬਾਦੀ ਹਿੰਦੂਆਂ ਦੀ ਹੈ, 14% ਜਿਹੜੀ ਹੈ ਉਹ ਮੁਸਲਮਾਨਾਂ ਦੀ ਹੈ, ਔਰ 2% ਸਿੱਖਾਂ ਦੀ ਹੈ ਜੀ। ਫਿਰ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਕਿ ਖਾਲਿਸਤਾਨ ਜਾਂ ਖਾਲਿਸਤਾਨ ਮੂਵਮੈਂਟ, ਜਿਸ ਨੂੰ ਸੈਪਰੇਟਿਸਟ ਮੂਵਮੈਂਟ ਕਿਹਾ ਜਾਂਦਾ ਹੈ, ਇੱਕ ਸਿੱਖਾਂ ਦਾ ਵਰਗ ਜਿਹੜਾ ਉਹ ਸਿੱਖਾਂ ਦੇ ਲਈ ਆਜ਼ਾਦ ਹੋਮਲੈਂਡ ਖਾਲਿਸਤਾਨ ਚਾਹੁੰਦਾ ਹੈ, ਔਰ ਸਿੱਖ ਧਰਮ ਨੂੰ ਗੁਰੂ ਨਾਨਕ ਸਾਹਿਬ ਨੇ ਫਾਊਂਡ ਕੀਤਾ ਪੰਜਾਬ ਸਾਊਥ ਏਸ਼ੀਆ ਦੇ ਵਿੱਚ, ਔਰ ਇਹ ਜਿਹੜੇ ਨੇ ਸਬਸੀਕੁਐਂਟ ਉਸ ਤੋਂ ਬਾਅਦ ਗੁਰੂ ਹੋਏ, ਅਖੀਰਲੇ ਗੁਰੂ ਗੋਬਿੰਦ ਸਿੰਘ ਹੋਏ, ਔਰ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਜਿਹੜੇ 5 ਕਕਾਰੀ ਰੂਪ ਦਿੱਤਾ, ਜਿਸ ਦੇ ਵਿੱਚ ਜਿਹੜੇ ਅਨਸ਼ੋਰਨ ਹੇਅਰ ਨੇ ਉਹ ਬਹੁਤ ਅਹਿਮੀਅਤ ਰੱਖਦੇ ਨੇ, ਸਿੱਖਾਂ ਦੀ ਐਕਸਟਰਨਲ ਆਈਡੈਂਟੀਟੀ ਵੀ ਹੈ,
ਔਰ ਇਹ ਸਿੱਖ ਜਿਹੜੇ ਨੇ ਉਹ ਕੇਸ ਜਿਹੜੇ ਨੇ ਉਹ ਕਤਲ ਨਹੀਂ ਕਰਵਾਉਂਦੇ। ਔਰ ਇਸੇ ਤਰ੍ਹਾਂ ਸਿੱਖਾਂ ਨੂੰ ਇਸ ਗੱਲ ਦੀ ਮਨਾਹੀ ਹੈ ਕਿ ਕਿਸੇ ਵੀ ਕਿਸਮ ਦੇ ਨਸ਼ੇ ਇਨਕਲੂਡਿੰਗ ਟੋਬੈਕੋ ਪ੍ਰੋਡਕਟਸ ਉਹਦਾ ਇਸਤੇਮਾਲ ਉਹ ਨਹੀਂ ਕਰ ਸਕਦੇ। ਫਿਰ ਉਹਨੇ ਕਿਉਂਕਿ ਜੱਜ ਦੇ ਸਾਹਮਣੇ ਕੇਸ ਬਿਲਟ ਕਰ ਰਹੇ ਕਿ ਵੀ ਇਹ ਜਿਹੜੇ ਸਿੱਖਾਂ ਦੇ ਲਈ ਇੱਦਾਂ ਦੀਆਂ ਗੱਲਾਂ ਕਹਿਣਾ ਕਿੰਨੀਆਂ ਹਰਟਿੰਗ ਨੇ। ਫਿਰ ਉਹਨੇ ਕਿਹਾ ਵੀ ਗੁਰਦੁਆਰਾ ਸਿੱਖਾਂ ਦਾ ਹਾਊਸ ਆਫ ਵਰਸ਼ਿਪ ਹੈ, ਲੰਗਰ ਜਿਹੜਾ ਹਰ ਗੁਰਦੁਆਰੇ ਦਾ ਹਿੱਸਾ ਹੈ। ਔਰ ਜਿਹੜਾ ਉਹਨੇ ਨੰਦੇੜ ਦੀ ਗੱਲ ਕੀਤੀ ਹੈ ਕਿ ਮੈਂ ਉੱਥੇ ਇਹ ਕੀਤਾ, ਉਹ ਸਿੱਖਾਂ ਦੇ ਲਈ ਹੈ ਜਿੱਥੇ ਕਿ ਸਿੱਖਾਂ ਦੇ ਲਈ ਉਹ ਹਿਸਟੋਰੀਕਲ ਸਿਗਨੀਫੀਕੈਂਸ ਦੀ ਥਾਂ ਹੈ ਜੀ। ਹੁਣ ਅਗਲੇ ਜਿੰਨੇ ਕੁ ਨੁਕਤੇ ਨੇ ਉਹਦੇ 'ਚ ਉਹਨਾਂ ਨੇ ਇਸ ਭੂਸ਼ਣ ਆਥੇਲ ਨੇ ਸਪਟੈਂਬਰ 17, 2022 ਤੋਂ ਲੈ ਕੇ ਉਹ ਸਾਰੇ ਪੀਰੀਅਡ 'ਚ ਕੀ ਕਿਹਾ, ਉਸ ਦੀਆਂ ਸਾਰੀਆਂ ਹੀ ਵੌਇਸ ਮੇਲਸ ਨੂੰ ਟਰਾਂਸਕ੍ਰਾਈਬ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਦੇਖਿਆ ਕਿ ਕਿਵੇਂ ਜਿਹੜਾ ਉਹ ਆਪਣਾ ਉਹਦਾ ਇਹ ਜਿਹੜਾ ਭੂਸ਼ਣ ਆਥੇਲ ਹੈ ਇਹ ਡਾਲਸ ਟੈਕਸਾਸ 'ਚ ਰਹਿੰਦਾ ਔਰ ਇਹ ਸਾਰੇ ਦੇ ਪੀਰੀਅਡ ਦੇ ਵਿੱਚ ਉਸ ਨੇ ਬਹੁਤ ਆਊਟ ਆਫ ਦਾ ਵੇ ਜਾ ਕੇ ਉਹ ਵੌਇਸ ਮੇਲਸ ਦੇ ਵਿੱਚ ਜੋ ਗੱਲਾਂ ਕਹਿੰਦਾ ਕਿ ਉਹ ਜ਼ਬਰਦਸਤੀ ਕੇਸ ਮੁੰਨੇਗਾ, ਟੌਪ ਔਰ ਬਾਟਮ ਹੈ, ਰੇਜ਼ਰ ਦਾ ਇਸਤੇਮਾਲ ਕਰੇਗਾ, ਫੋਰਸੀਬਲੀ ਉਹਨਾਂ ਨੂੰ ਜਿਹੜਾ ਉਹ ਸਮੋਕ ਕਰਾਏਗਾ, ਸਿੱਖਾਂ ਨੂੰ ਤੰਬਾਕੂ ਖਵਾਏਗਾ ਔਰ ਉਹਨਾਂ ਨੂੰ ਫਿਰ ਦੱਸੇਗਾ ਕਿ ਵੀ ਉਹਨਾਂ ਦੀ ਅਸਲੀਅਤ, ਉਹਨਾਂ ਦੀ ਜੰਨਤ ਕੀ ਹੈ। ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਜਦੋਂ ਰੇਜ਼ਰ ਦਾ ਇਸਤੇਮਾਲ ਇੱਕ ਐਜ਼ ਏ ਵੈਪਨ ਹੈ ਉਹਦੇ ਥੱਲੇ ਫਿਰ ਇਹ ਜਿਹੜਾ ਇੱਕ ਹੋਰ ਗੁਨਾਹ ਬਣ ਜਾਂਦਾ ਹੈ। ਫਿਰ ਉਹਨੇ ਜਿੰਨੀਆਂ ਵੌਇਸ ਮੇਲ ਨੇ 1 2 3 4 7 ਵੌਇਸ ਮੇਲ ਜਿਹਦੇ 'ਚ ਇਸ ਕਿਸਮ ਦੇ ਹੀ ਫਿਰ ਉਹ ਖਾਲਿਸਤਾਨੀਆਂ ਨੂੰ ਗਾਲ ਕੱਢਦਾ ਔਰ ਇਹ ਕਹਿੰਦਾ ਕਿ ਬਈ ਤੁਸੀਂ ਖਾਲਿਸਤਾਨ ਮੰਗਦੇ ਹੋ, ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਫੜ ਕੇ ਤੁਹਾਡਾ ਸਿਰ ਮੂੰਹ ਮੁੰਨ ਕੇ ਤੁਹਾਨੂੰ ਭੇਜਾਂਗਾ ਵਾਪਸ ਔਰ ਤੁਹਾਨੂੰ ਗਾਂਧੀ ਦੀ ਤਰ੍ਹਾਂ ਵਾਰਡ ਕੀਤਾ ਜਾਏਗਾ। ਔਰ ਬਹੁਤ ਗੰਦੀਆਂ ਗਾਲਾਂ ਕੱਢੀਆਂ ਹੋਈਆਂ ਜਿਹੜੀਆਂ ਇਹਨਾਂ ਨੇ ਉਸ ਇੰਡਾਇਕਟਮੈਂਟ ਦੇ ਵਿੱਚ ਉਸ ਦਾ ਟਰਾਂਸਲੇਸ਼ਨ ਕੀਤਾ ਜੀ। ਔਰ ਫਿਰ ਉਹ ਇੱਕ ਜਿਹੜਾ ਇੱਕ ਹੋਰ ਵੌਇਸ ਮੇਲ 'ਚ ਕਹਿੰਦਾ ਵੀ ਤੁਸੀਂ ਖਾਲਿਸਤਾਨੀ ਹੋ, ਤੁਹਾਨੂੰ ਮੈਂ ਖਾਲਿਸਤਾਨ ਦਿਆਂਗਾ ਔਰ ਇਸ ਵੀ ਇਸ ਕਿਸਮ ਦੀ ਬੜੀ ਨਫ਼ਰਤ ਭਰੀ ਸ਼ਬਦਾਵਲੀ ਹੈ। ਫਿਰ ਵੌਇਸ ਮੇਲ ਨੰਬਰ 3 ਦੇ ਵਿੱਚ ਵੀ ਫਿਰ ਉਹਨੇ ਕਿਹਾ ਕਿ ਮੈਂ ਸੁਣਿਆ ਤੁਸੀਂ ਖਾਲਿਸਤਾਨ ਚਾਹੁੰਦੇ ਹੋ, ਫਿਰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਹੋਈਆਂ ਨੇ ਔਰ ਫਿਰ ਸਿੱਖਾਂ ਦੇ ਲਈ ਉਸ ਕਿਸਮ ਦਾ ਹੀ ਪਾਰਟ। ਇਹ ਸਾਰਾ ਸਿਲਸਿਲਾ ਜਿਹੜਾ ਆਲਮੋਸਟ ਜਿਹੜੀਆਂ 7 ਵੌਇਸ ਮੇਲਸ ਨੇ ਅਖੀਰਲੀ ਸਪਟੈਂਬਰ 17 ਦੀ ਹੈ ਜਿਸ ਦੇ ਵਿੱਚ ਉਹ ਫਿਰ ਉਹੀ ਕੁਛ ਦੁਹਰਾਉਂਦਾ ਹੈ ਕਿ ਵੀ ਇਹ ਤੁਹਾਨੂੰ ਅਸੀਂ ਫੜਾਂਗੇ, ਸਭ ਨੂੰ ਤੁਹਾਨੂੰ ਜਿਹੜਾ ਤੁਹਾਡੇ ਸਿਰ ਦੇ ਵਾਲ ਨੇ ਤ੍ਰਿਪਤੀ ਮੰਦਰ ਦੇ ਵਿੱਚ ਗਿਫਟ ਕਰਾਂਗੇ ਔਰ ਦੈਨ ਸੈਲ ਇਟ ਇਨ ਅਮਰੀਕਾ, ਆਈ ਵਿਲ ਮੇਕ ਸ਼ੋਰ ਕਿ ਵੀ ਹਰ ਸਿੱਖ ਜਿਹੜਾ ਉਹ ਗੰਜਾ ਕੀਤਾ ਜਾਏ। ਇਸ ਕਿਸਮ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਮੇਰੀ ਜ਼ੁਬਾਨ ਤੇ ਨਹੀਂ ਆ ਸਕਦੀਆਂ। ਫਿਰ ਇਹ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਸਾਰੇ 7 ਮੈਸੇजेस ਇਹ ਸਾਰੇ ਪੀਰੀਅਡ 'ਚ ਆਏ ਸੋ ਜਿਹੜੀ BBC ਉਸ ਨੇ ਪੁਲਿਸ ਨੂੰ ਕੰਟੈਕਟ ਕੀਤਾ ਔਰ ਆਪਣੀ ਪਹਿਲਾਂ ਟੀਮ ਨੂੰ ਉਹਨੇ ਦੱਸਿਆ ਇਹ ਸਾਰਾ ਪਾਰਟ ਚੱਲ ਰਿਹਾ, ਆਪਣੇ ਹਸਬੈਂਡ ਨੂੰ ਦੱਸਿਆ ਔਰ ਫਿਰ ਇਹ ਸਾਰਾ ਕੇਸ ਜਿਹੜਾ ਉਹ FBI ਇਹਨਾਂ ਦੀ ਪੈਨਸਿਲਵੇਨੀਆ ਜਿਸ ਨਾਲ ਉਹਨਾਂ ਦਾ ਤਾਲੁਕ ਹੈ ਉਹਨਾਂ ਦੇ ਨੋਟਿਸ ਦੇ ਵਿੱਚ ਲਿਆਂਦਾ ਗਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੀਆਂ ਵੌਇਸ ਮੇਲ ਨੇ ਫਿਜ਼ੀਕਲ ਫੋਰਸ ਸਿੱਖਾਂ ਦੇ ਖਿਲਾਫ ਇਸਤੇਮਾਲ ਕਰਨ ਦੀ ਗੱਲ ਹੈ। ਉਹ ਔਰ ਉਹਦੀ ਫੈਮਿਲੀ ਔਰ ਉਹਨਾਂ ਨੇ ਆਪਣੀ ਐਕਸਟਰਾ ਸਿਕਿਉਰਿਟੀ ਪੁਲਿਸ ਨੇ ਪੈਟਰੋਲ ਵਧਾਈ ਜਿੱਥੇ ਬੀਬੀ ਉਹਦੇ ਹਸਬੈਂਡ ਰਹਿੰਦੇ ਸੀ ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਉਹਨਾਂ ਨੇ ਹੋਰ ਵੀ ਜਿਹੜਾ ਫਿਰ ਇਹ ਸਾਰੇ ਕੇਸਾਂ ਦੇ ਹੀ ਵੇਰਵੇ ਦਿੱਤੇ ਨੇ ਵੀ ਕੀ ਐਕਸ਼ਨ ਪੁਲਿਸ ਨੇ ਲਏ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਵਿਜੂਅਲ 2 ਇੰਡੀਵਿਜੂਅਲ 1 ਤੋਂ ਬਾਅਦ ਉਹ ਜ਼ਾਹਰ ਹੈ ਬੀਬੀ ਦਾ ਹਸਬੈਂਡ ਹੋਏਗਾ ਔਰ ਇਹ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮਾਰਚ 2024 ਦੇ ਵਿੱਚ ਫਿਰ ਇਹਨੇ ਭੂਸ਼ਣ ਆਥੇਲ ਨੇ ਆਪਣਾ ਵਾਇਲੈਂਟ ਇਮੇਜਰੀ ਔਰ ਮੈਸੇजेस ਜਿਹੜੇ ਨੇ ਹੇਟ ਫੀਲਡ ਮੈਸੇजेस ਉਹ ਭੇਜਣੇ ਸ਼ੁਰੂ ਕੀਤੇ ਔਰ ਉਹ ਸਾਰੇ ਦੇ ਵਿੱਚ ਉਹਦਾ ਵੀ ਵੇਰਵਾ ਦਿੱਤਾ ਹੋਇਆ ਕਿ ਵੀ ਉਹਨਾਂ ਵੌਇਸ ਮੇਲਸ ਦੇ ਵਿੱਚ ਕੀ ਸੀ ਜਿਹੜਾ ਮਾਰਚ 21 2024 ਨੂੰ ਔਰ ਮਾਰਚ 21 2024 2 ਮੈਸੇजेस ਉਹਦੇ ਚੋਂ ਗੱਲ ਹੀ ਜਿਹੜਾ ਸਨਸ ਆਫ ਬਿਚ ਤੋਂ ਕਰਦਾ ਕਿ ਵੀ ਇਹ ਜਿਹੜਾ ਮੋਦੀ ਮੇਰਾ ਰੱਬ ਹੈ, ਮੋਦੀ ਇਨ ਹਿਸ ਪੋਜੀਸ਼ਨ ਸ਼ੁੱਡ ਕਨਫਿਸਕੇਟ ਯੂਰ ਐਂਟਾਇਰ ਪ੍ਰਾਪਰਟੀ ਓਵਰ ਦੇਅਰ ਕਿ ਅਸੀਂ ਜਿਹੜਾ ਤੁਹਾਡੀਆਂ ਸਾਰੀਆਂ ਜਾਇਦਾਦਾਂ ਉੱਥੇ ਪੰਜਾਬ 'ਚ ਜ਼ਬਤ ਕਰਾਂਗੇ
ਮੋਦੀ ਬ੍ਰਦਰ ਮੋਦੀ ਹੈ ਔਰ ਮੇਰਾ ਰੱਬ ਹੈ ਉਹ ਔਰ ਮੋਦੀ ਸਾਰੀਆਂ ਪ੍ਰਾਪਰਟੀ ਸੀਜ਼ ਕਰੇਗਾ, ਫਿਰ ਸਿੱਖਾਂ ਨੂੰ ਗਾਲਾਂ ਕੱਢੀਆਂ, ਤੁਹਾਡੇ ਸਾਰੇ ਵੀਜ਼ੇ ਕੈਂਸਲ ਕੀਤੇ ਜਾਣਗੇ, ਔਰ ਫਿਰ ਹੋਰ ਬੜਾ ਸੈਕਸ਼ੂਅਲ ਕੰਟੈਂਟ ਦੇ ਵਿੱਚ ਗਾਲਾਂ ਕੱਢੀਆਂ ਹੋਈਆਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਫੜਾਂਗੇ, ਤੁਹਾਨੂੰ ਅਸੀਂ ਦਿੰਦੇ ਹਾਂ ਖਾਲਿਸਤਾਨ। ਔਰ ਇਹ ਜਿਹੜਾ ਵਾਹਿਗੁਰੂ ਖਾਲਸਾ ਵਿੱਚ ਲਿਖ ਕੇ ਇਸ ਕਿਸਮ ਦਾ ਉਹਨੇ ਕਿਹਾ ਕਿ ਵੀ ਇਹ ਜਿਹੜਾ bring them in Maharashtra, ਇਹਨਾਂ ਸਿੱਖਾਂ ਨੂੰ ਲਿਆਓ, put them in the hands of Mumbai police, we people will break। ਫਿਰ ਗਾਲ ਕੱਢੀ ਹੈ, ਫਿਰ ਅਸੀਂ ਜਿਹੜਾ ਤੁਹਾਨੂੰ ਦੱਸਾਂਗੇ ਰਾਸਕਲਸ ਨੂੰ ਵੀ ਤੁਸੀਂ ਕੀ ਹੋ, ਔਰ ਸਾਰਾ ਪਾਠ ਇਸੇ ਕਿਸਮ ਦੀ ਜਿਹੜੀ ਹੈ ਵੌਇਸ ਮੇਲ 2 ਹੈ ਕਿ ਵੀ ਤੁਸੀਂ ਖਾਲਿਸਤਾਨ ਜੇ ਬਣਾਉਣਾ ਕੈਨੇਡਾ 'ਚ ਬਣਾਓ, ਉੱਥੇ ਕੁਬੈਕ 'ਚ ਬਣਾ ਲਓ, ਔਰ ਅਸੀਂ ਜਿਹੜਾ ਵਾਈਲ ਵਾਕਿੰਗ ਅਪ ਐਂਡ ਸਲੀਪਿੰਗ ਰਾਹ ਏਜੰਟ ਸਾਨੂੰ ਜੋ ਤੁਹਾਨੂੰ ਜਿਹੜਾ ਉਹ ਸਬਕ ਸਿਖਾ ਰਹੇ ਨੇ, ਪਹਿਲਾਂ ਵੀ ਸਿਖਾਇਆ ਹੋਰ ਵੀ ਸਿਖਾਉਣਗੇ। ਫਿਰ ਇਹ ਸਾਰਾ ਹੀ ਜਿਹੜੀ ਇੰਡਾਇਕਟਮੈਂਟ ਹੈ ਇਹ ਜਾਰੀ ਰਹਿੰਦੀ ਹੈ। ਹੁਣ ਮੈਂ ਅਖੀਰਲੇ ਤੇ ਜਾ ਰਿਹਾ ਕਿ ਜਿਹੜਾ 2021 ਦੇ ਵਿੱਚ ਜਿਹੜਾ ਇਹ ਮੁਸਲਮਾਨ ਇੱਕ ਜਿਹੜਾ ਇਹਦਾ ਕੋਲੀਗ ਸੀ ਉਹਨੂੰ ਬਾਅਦ ਦੇ ਵਿੱਚ ਉਹਨੇ ਬੜੀ ਹੇਟ ਮੇਲ ਭੇਜਣੀ ਸ਼ੁਰੂ ਕੀਤੀ, ਔਰ ਇਹ ਨਵੰਬਰ 6 2021 ਤੋਂ ਨਵੰਬਰ 7 2021 ਤੱਕ ਉਹਨੇ ਸੀਰੀਜ਼ ਆਫ ਈਮੇਲਸ ਭੇਜੀਆਂ ਇਹਨੂੰ ਇੰਡੀਵਿਜੂਅਲ 4 ਕਿਹਾ। ਇਹ ਜਿਹੜਾ ਜਿਹਨੂੰ ਭੇਜੀਆਂ ਮੁਸਲਮਾਨ ਜਿਹੜੇ ਨੇ ਸੱਜਣ ਉਹ ਓਮਾਹਾ ਨੇਬਰਾਸਕਾ 'ਚ ਰਹਿੰਦੇ ਨੇ, ਔਰ ਇਹਨਾਂ ਈਮੇਲਸ ਦੇ ਵਿੱਚ ਉਹਨੇ ਲਿਖਿਆ ਕਿ ਅਥੇਲ ਨੇ ਸਟੇਟਮੈਂਟਸ ਦਿੱਤੀਆਂ, ਆਈ ਹੇਟ ਪਾਕਿਸਤਾਨ, ਆਈ ਹੇਟ ਮੁਸਲਿਮ, I am not Marshall, but as an Indian, I'll love Pakistan to be crushed. But wait, India don't need war because Jews will do it eventually. Let's crush Pakistan financially. Bangladesh is making more money. मतलब ਇਹ ਉਹਨਾਂ ਨੂੰ ਵੀ ਮੁਸਲਮਾਨਾਂ ਨੂੰ ਕਿ ਭਾਈ ਨਫ਼ਰਤ ਔਰ ਪਾਕਿਸਤਾਨ ਤੋੜਨ ਦੀ ਗੱਲ। ਫਿਰ ਉਹਨੇ ਅਗੇਨ 6 ਨਵੰਬਰ ਨੂੰ ਇੱਕ ਹੋਰ ਮੈਸੇਜ ਉਹਨੂੰ ਭੇਜਿਆ, you are a Muslim and a terrorist, Muslims are terrorists, I had told you already। ਫਿਰ ਉਹ ਕਹਿੰਦਾ ਕਿ 1947 partition, because Muslims can't live in our Hindu country, India will positively bomb Pakistan, ਅਸੀਂ ਤੁਹਾਨੂੰ ਉਡਾ ਦਿਆਂਗੇ, I hate Muslims, go to Pakistan, Muslims are living in my land on lease, I hate you, I just don't know how to kill your whole family, including you, tell me, I'll figure it out। Probably I'll hire a Jew, they will be the most happy ਕਿ ਮੈਂ ਹੀ ਤੁਹਾਨੂੰ ਮਾਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਯਹੂਦੀ ਦੇ ਹਵਾਲੇ ਕਰ ਦਿੰਦਾ। I have allergies with Muslim, yes you have right to choose your religion in India, but in 1947 Muslims wanted another country which is Pakistan। Muslims has 57 countries, excessive for Muslims, what is wrong with only one Hindu country? Ask yourself why Jews and Hindus don't have problems, कि यहूदी और हिंदुओं को कोई problem, why western world doesn't have problem with Hindustan and why all religions have problems with only Muslims। why ਇਹ ਸਾਰੀ ਮੁਸਲਮਾਨਾਂ ਪ੍ਰਤੀ ਨਫ਼ਰਤ ਤੇ ਇਹਨੂੰ ਵੀ ਇੰਡਾਇਕਟਮੈਂਟ ਦਾ ਹਿੱਸਾ ਬਣਾਉਂਦੇ ਆ। ਫਾਈਨਲੀ ਉਹਨਾਂ ਨੇ ਇਹ ਸਾਰਿਆਂ ਨੂੰ ਕਨਕਲੂਡ ਕੀਤਾ ਕਿ ਇਹ ਜਿਹੜਾ ਭੂਸ਼ਣ ਅਥਾਲੇ ਹੈ ਉਹਦੀ ਹੇਟਰੇਡ ਔਰ ਇਹਨਾਂ ਸਾਰੇ ਸਾਲਾਂ ਦੇ ਵਿੱਚ ਇਹ ਉਸ ਦੀ ਕਾਰਗੁਜ਼ਾਰੀ ਹੈ। ਔਰ ਇਹ ਉਹਨੇ ਅਖੀਰ 'ਚ ਕਨਕਲੂਜਨ 'ਚ ਕਿਹਾ, ਬੇਸਡ ਔਨ the foregoing I believe that there is a probable cause that Athale has committed a violation of ਕਾਨੂੰਨ ਉਹਨੇ ਦਿੱਤੇ ਨੇ ਵੀ ਕਿਹੜੇ ਕਿਹੜੇ ਵਾਇਲੇਟ ਕੀਤੇ ਨੇ, ਇੰਟਰਸਟੇਟ ਥ੍ਰੈਟ ਵੀ ਦਿੱਤੀ ਹੈ, ਵਾਇਲੇਸ਼ਨ ਹੋਰ ਕਾਨੂੰਨਾਂ ਦੀ ਕੀਤੀ ਹੈ, ਵਿਲਫੁਲ ਇੰਟੀਮੀਡੇਸ਼ਨ, ਇੰਟਰਫੀਅਰੈਂਸ, ਔਰ ਸਿੱਖ ਵੂਮਨ ਤੇ ਅਦਰ ਸਿੱਖ ਇੰਡੀਵਿਜੂਅਲਸ ਨੂੰ ਜਿਹੜੇ ਇੰਪਲੋਇਮੈਂਟ 'ਚ ਨੇ ਉਹਨਾਂ ਦੇ ਧਰਮ ਨੂੰ ਲੈ ਕੇ ਥ੍ਰੈਟ ਕੀਤਾ, ਉਹਨਾਂ ਦੀ ਜ਼ਿੰਦਗੀ ਨੂੰ ਥ੍ਰੈਟ ਕੀਤਾ। ਔਰ ਇਹ ਸਾਰੇ ਦੇ ਚਲਦੇ ਆ ਡੇਂਜਰਸ ਵੈਪਨ ਦਾ ਇਸਤੇਮਾਲ ਕਰਨ ਦੀ ਵੀ ਉਹਨੇ ਗੱਲ ਕੀਤੀ, ਰੇਜ਼ਰ ਬਲੇਡ ਦੀ। ਸੋ ਉਹ ਉਹਨੇ ਐਂਡ 'ਚ ਕਿਹਾ ਕਿ ਅਕੋਰਡਿੰਗਲੀ ਆਈ ਰਿਸਪੈਕਟਫੁਲੀ ਰਿਕੁਐਸਟ that this court issue a criminal complaint charging Athale with these crimes and a warrant for his arrest। ਸੋ ਇਸ ਤੇ ਬੇਸਡ ਉਹਨੂੰ ਅਰੈਸਟ ਕੀਤਾ ਗਿਆ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਐਟਲੀਸਟ ਔਰ ਇਹਦੇ 'ਚ ਹਾਲਾਂ ਸਾਡੇ ਐਡ ਵੀ FBI ਦੀ ਚੱਲਦੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਹੁਣ ਇਹਨਾਂ ਨੇ ਬੀਬੀਆਂ ਨੇ ਜਾਂ ਜਿਨ੍ਹਾਂ ਨੂੰ ਜੇ ਰਿਪੋਰਟ ਨਾ ਕੀਤਾ ਹੁੰਦਾ ਤੇ ਕੁਝ ਨਹੀਂ ਸੀ ਹੋਣਾ। ਸੋ ਇਹ ਅਸੀਂ ਐਨਕਰੇਜ ਕਰਾਂਗੇ ਔਰ ਇਹ ਸਾਰੇ ਨੂੰ ਡਿਟੇਲ 'ਚ ਪੜ੍ਹਨ ਦਾ ਮਤਲਬ ਹੈ ਇਹਨੂੰ 2-4 ਮਿੰਟ 'ਚ ਵੀ ਨਿਪਟਾ ਸਕਦਾ ਸੀ ਕਿ ਅਲਟੀਮੇਟਲੀ ਜਿਹੜੀ ਗੱਲ ਕੋਈ ਕਹਿੰਦਾ ਜਾਂ ਲਿਖੇ, ਭਾਵੇਂ ਉਦੋਂ ਲੱਗਾ ਤੁਹਾਨੂੰ ਕਿ ਵੀ
ਕਿਸੇ ਨੇ ਨਹੀਂ, ਉਹ ਰਿਕਾਰਡ 'ਚ ਹੁੰਦੀ ਹੈ। ਔਰ ਵਾਂਸ ਤੁਸੀਂ ਕੰਪਲੇਨ ਕਰਦੇ ਹੋ ਫਿਰ ਉਹ ਟਰੈਕ ਕਰ ਲੈਂਦੇ ਨੇ। ਉਹਨਾਂ ਨੇ ਹੁਣ ਸਾਰੇ ਵਾਇਸ ਮੇਲ ਜਿਹੜੇ ਨੇ ਉਹ ਟਰੈਕ ਕੀਤੇ, ਈਮੇਲਸ ਟਰੈਕ ਕੀਤੀਆਂ, ਇੰਡਾਇਕਟਮੈਂਟ ਹੋਈ। ਸੋ ਇਹ ਜਦੋਂ ਅਸੀਂ ਔਰ ਇਹ ਕੋਈ ਮਾੜਾ ਮੋਟਾ ਬੰਦਾ ਨਹੀਂ ਹੈ, ਉਹਨਾਂ ਦੇ IT ਸੈਕਟਰ ਦਾ ਬੰਦਾ ਹੈ ਔਰ ਜਿਸ ਲੈਵਲ ਦੇ ਉਹਨਾਂ ਦੇ ਉਹ ਮਲਟੀਮੀਡੀਆ ਔਰ ਉਹਨਾਂ 'ਚ ਵੜ ਕੇ ਵੀ ਉਹਨਾਂ ਦੇ ਜੇ ਉਹਨਾਂ ਨੇ ਬਲੌਕ ਕਰਤਾ ਉਹਨੇ ਬੀਬੀ ਨੇ ਤਾਂ ਫਿਰ ਵੀ ਉਹਨਾਂ ਤੱਕ ਉਹਨੇ ਮੈਸੇਜ ਪਹੁੰਚਾਏ। ਸੋ ਜਦੋਂ ਅਸੀਂ ਕਹਿੰਦੇ ਹਾਂ ਵੀ ਇਹਨਾਂ ਦੀ ਟਰੋਲ ਆਰਮੀ IT ਸੈੱਲ ਜਾਂ ਦੂਜੇ ਤੀਜੇ ਸਾਰੇ ਨਫ਼ਰਤ ਫੈਲਾਉਣ, ਹੁਣ ਤੁਸੀਂ ਦੇਖੋ ਸਿੱਖਾਂ ਔਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੈ। ਔਰ ਕੱਲ ਸਾਡਾ ਸੈਗਮੈਂਟ ਪਸੰਦ ਕੀਤਾ ਗਿਆ ਜਿਹਦੇ 'ਚ ਅਸੀਂ ਦੱਸਿਆ ਸੀ ਕਿ ਜਿਹੜੀ ਟਰੋਲ ਆਰਮੀ ਰਾਹੀਂ ਸਿੱਖਾਂ ਮੁਸਲਮਾਨਾਂ ਦੇ ਇਮੇਜ ਬਣਾ ਕੇ ਇੱਕ ਦੂਜੇ ਦੇ ਪ੍ਰੋਫਿਟਸ ਗੁਰੂਆਂ ਨੂੰ ਗਾਲਾਂ ਕਢਵਾਈਆਂ ਜਾ ਰਹੀਆਂ ਵੀ ਅਕਲ ਨੂੰ ਹੱਥ ਮਾਰੋ ਕਿ ਵੀ ਤੁਸੀਂ ਕਿਹੜੇ ਪਾਸੇ ਲੱਗੇ ਹੋਏ ਹੋ। ਇਹਨਾਂ ਦੇ ਇਸ ਇਹੀ ਕੰਮ ਇਹ ਕਰ ਰਹੇ ਨੇ। ਬਿਲਕੁਲ। ਸੋ ਅਸੀਂ ਅਗੇਨ ਐਪਰੀਸ਼ੀਏਟ ਕਰਦੇ ਹਾਂ ਔਰ ਇਹ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਵੀ ਕਰਾਂਗੇ ਕਿ ਕੋਈ ਬਿਲਕੁਲ ਮਾਮੂਲੀ ਜਿਹੀ ਵੀ ਤੁਹਾਨੂੰ ਕੋਈ ਥ੍ਰੈਟਨਿੰਗ ਮੈਸੇਜ ਮਿਲਦਾ ਹੈ, ਕੋਈ ਕਾਲ ਆਉਂਦੀ ਹੈ, ਕੋਈ ਹੋਰ ਹੁੰਦਾ ਉਹ ਰਿਪੋਰਟ ਕਰੋ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੈਂਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੈਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੈਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿਨਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਰੂਸ ਵਿੱਚ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਭਾਵੇਂ ਤਣੀ ਚੱਲ ਰਹੀ ਹੈ ਔਰ ਦੂਸਰੇ ਪਾਸੇ ਪਰਦੇ ਪਿੱਛੇ ਗੱਲਬਾਤ ਵੀ ਹੋ ਰਹੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਮੁਲਕਾਂ ਦੇ ਨੇ ਜਿਹੜੇ 24 ਦੇ ਕਰੀਬ ਕੈਦੀਆਂ ਦਾ ਜਿਹੜਾ ਤਬਾਦਲਾ ਹੈ ਉਹ ਕਰ ਦਿੱਤਾ ਹੈ, ਜਿਹੜੇ ਕਈ ਵਰਿਆਂ ਤੋਂ ਅੱਡ-ਅੱਡ ਦੋਸ਼ਾਂ ਹੇਠ ਜੇਲ੍ਹਾਂ ਵਿੱਚ ਡੱਕੇ ਹੋਏ ਸਨ। ਸੋ ਇਹ ਤਬਾਦਲਾ ਟਰਕੀ ਵਿੱਚ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ?
ਦੇਖੋ, ਵੈਸੇ ਆਮ ਤੌਰ ਤੇ ਹੁੰਦਾ ਹੈ ਵੀ ਜਦੋਂ ਪ੍ਰੈਜ਼ੀਡੈਂਟ ਅਮਰੀਕਾ ਦੀ ਟਰਮ ਮੁੱਕਣ ਵਾਲੀ ਹੁੰਦੀ ਹੈ ਤੇ ਅਮਰੀਕਨ ਪ੍ਰੈਜ਼ੀਡੈਂਟ ਕੋਲ ਇੱਕ ਪਾਵਰ ਹੁੰਦੀ ਹੈ ਪਾਰਡਨ ਦੀ, ਮੁਆਫੀ। ਸੋ ਜਿਨ੍ਹਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਹੁੰਦੀਆਂ ਨੇ, ਉਮਰ ਕੈਦ ਹੋਏ, ਕਈਆਂ ਨੂੰ ਸ਼ਾਇਦ ਫਾਂਸੀ ਵੀ ਪਾਰਡਨ ਕਰ ਸਕਦਾ ਪ੍ਰੈਜ਼ੀਡੈਂਟ, ਮੈਨੂੰ ਸ਼ੋਰ ਨਹੀਂ ਹੈ। ਤੇ ਉਹਦੇ 'ਚ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਫਿਰ ਆਪਣੇ ਉਸ ਹੱਕ ਨੂੰ ਇਸਤੇਮਾਲ ਕਰਦਾ ਹੈ ਕਿ ਬਿਨਾਂ ਕੋਈ ਸਵਾਲ ਪੁੱਛੇ, ਭਾਵੇਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਉਹ ਜੇਲ੍ਹਾਂ ਭੋਗ ਰਹੇ ਹੁੰਦੇ ਨੇ, ਉਹਨਾਂ ਦੀ ਰਿਹਾਈ ਹੋ ਜਾਂਦੀ ਹੈ। ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਟਰਮ ਦੇ ਐਂਡ 'ਚ ਬਹੁਤ ਸਾਰਿਆਂ ਨੂੰ ਪਾਰਡਨ ਕੀਤਾ ਜੀ, ਔਰ ਈਵਨ ਉਸ ਤੋਂ ਪਹਿਲਾਂ ਵੀ ਹਰ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਇਸ ਪਾਵਰ ਨੂੰ ਇਸਤੇਮਾਲ ਕਰਦਾ ਹੈ। ਔਰ ਕੁਛ ਹਾਲਤਾਂ ਹੀ ਤਾਂ ਇਵੇਂ ਵੀ ਸੀ ਕਿ ਇੱਕ ਇਜ਼ਰਾਈਲੀ ਜਿਹੜਾ ਕਿ ਬਹੁਤ ਸੰਗੀਨ ਅਪਰਾਧ ਦੇ ਵਿੱਚ ਅਮਰੀਕਾ ਦੀ ਜੇਲ੍ਹਾਂ 'ਚ ਸੀ, ਅਮਰੀਕਨ ਨਿਊਕਲੀਅਰ ਸੀਕਰੇਟ ਚੁਰਾਉਣ ਵਾਲਾ, ਉਹਨੂੰ ਵੀ ਸ਼ਾਇਦ ਸੀਨੀਅਰ ਬੁਸ਼ ਜਾਂ ਜੂਨੀਅਰ ਬੁਸ਼ ਨੇ ਮਾਫ ਕੀਤਾ, ਜਿਹਦੇ ਤੇ ਬੜੀ ਚਰਚਾ ਵੀ ਹੋਈ ਸੀ ਕਿ ਵੀ ਉਹ ਤਾਂ ਇੰਨਾ ਵੱਡਾ ਖਤਰਾ ਸੀ ਸਿਕਿਉਰਿਟੀ ਨੂੰ। ਸੋ ਹੁਣ ਕਿਉਂਕਿ ਆਲਰੇਡੀ ਲੈਸ ਦੈਨ 100 ਡੇਜ਼ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਨੇ, ਬਾਈਡਨ ਤਾਂ ਆਊਟ ਆਫ ਰੇਸ ਹੈ ਡਿਊ ਟੂ ਉਹਨੇ ਵਿਦਡਰਾ ਕੀਤਾ ਹੈ, ਔਰ ਕਮਲਾ ਹੈਰਿਸ ਔਰ ਟਰੰਪ ਉਹ ਇੱਕ ਦੂਜੇ ਨਾਲ ਕੰਪੀਟ ਕਰ ਰਹੇ ਨੇ। ਪਰ ਇੱਕ ਖਬਰ ਜਿਸ ਬਾਰੇ ਹਾਲਾਂ ਕੁਛ ਹਲਕਿਆਂ 'ਚ ਕੁਛ ਅਰਸੇ ਤੋਂ ਤਾਂ ਚੱਲ ਰਿਹਾ ਸੀ ਕਿ ਬਈ ਬਾਈਡਨ ਦੀ ਲੈਗੇਸੀ ਕੀ ਹੋਏਗੀ। ਹੁਣ ਹਰ ਪ੍ਰੈਜ਼ੀਡੈਂਟ ਜਦੋਂ ਉਹਦੀ ਟਰਮ ਖਤਮ ਹੁੰਦੀ ਹੈ, ਉਸ ਦਾ ਇਹ ਹੁੰਦਾ ਵੀ ਇਤਿਹਾਸ 'ਚ ਉਹਨੂੰ ਯਾਦ ਰੱਖਿਆ ਜਾਏ, ਔਰ ਉਹ ਯਾਦ ਰੱਖਿਆ ਜਾਏਗਾ ਕੋਈ ਖਾਸ ਕਾਰਨਾਮਿਆਂ ਕਰਕੇ। ਜੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਲਿਬਾਨ ਦੇ ਨਾਲ ਡੀਲ ਸਟ੍ਰਾਈਕ ਕੀਤੀ, ਉਹ ਉਹਨਾਂ ਦਾ ਬਣ ਗਿਆ ਕਿ ਵੀ 20 ਸਾਲ ਤੋਂ ਫੌਜ ਫਸੀ ਹੋਈ ਸੀ ਉੱਥੇ, ਉਹਨੇ ਰਿਲੀਜ਼ ਕੀਤਾ। ਕਿਸੇ ਦੀ ਕੋਈ ਲੈਗੇਸੀ, ਕਿਸੇ ਦੀ ਕੋਈ ਹੁੰਦੀ ਹੈ। ਸੋ ਇਹ ਕਿਉਂਕਿ ਬਹੁਤ ਵਾਰੀ ਫਿਰ ਜਿਹੜੇ ਪ੍ਰੈਜ਼ੀਡੈਂਟਸ ਨੇ ਉਹਨਾਂ ਦੇ ਆਪਣੇ ਬਹੁਤ ਸਾਰੇ ਡਾਕੂਮੈਂਟ ਪ੍ਰਾਈਵੇਟ ਹੁੰਦੇ ਨੇ, ਕਿਤਾਬਾਂ ਹੁੰਦੀਆਂ ਉਹਨਾਂ ਦੇ ਨਾਂ ਤੇ, ਲਾਇਬ੍ਰੇਰੀ ਐਸਟੈਬਲਿਸ਼ ਹੁੰਦੀ ਹੈ, ਦੂਸਰਾ ਹੁੰਦਾ ਹੈ। ਸੋ ਹਰ ਇੱਕ ਨੂੰ ਹੁੰਦਾ ਵੀ ਜਦੋਂ ਪੋਸਟੈਰਿਟੀ ਜਾਂ ਭਵਿੱਖ ਦੀਆਂ ਜਨਰੇਸ਼ਨ ਦੇਖਣਗੀਆਂ ਤੇ ਕਿਹੜੀ ਚੀਜ਼ ਲਈ ਯਾਦ ਰੱਖਿਆ ਜਾਏਗਾ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਈਰਾ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਐਸੀ ਕੋਈ ਚੀਜ਼, ਯੂਕਰੇਨ ਵਾਰ, ਇਹਦੀ ਬਾਈਡਨ ਦੀ ਲੈਗੇਸੀ ਬਣੇਗੀ। ਔਰ ਕਿਉਂਕਿ 2 ਸਾਲਾਂ 'ਚ ਨਾ ਐਂਡ ਹੋਈ ਔਰ ਪ੍ਰੋਲੋਂਗ ਵੀ, ਔਰ ਪੈਸਾ ਵੀ ਦਿੱਤਾ ਜਾ ਰਿਹਾ, ਦੂਜਾ ਇਹ ਉਹਦੇ ਲਈ ਹੋਏਗਾ। ਔਰ ਇਸੇ ਤਰ੍ਹਾਂ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਹੈ, ਔਰ ਜਿਵੇਂ ਇਹਦੇ ਬਾਵਜੂਦ ਕਿ ਨੇਤਨਯਾਹੂ ਦੀ ਬਾਂਹ ਮਰੋੜਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਹ ਜਿਸ ਅੰਦਾਜ਼ 'ਚ ਅੱਗੇ ਵਧਿਆ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਇੰਨਾ ਕੁ ਵੀਕ ਰਿਹਾ ਵੀ ਉਹਨੂੰ ਰਿਸਟ੍ਰੇਨ ਨਹੀਂ ਕਰ ਸਕਿਆ। ਸੋ ਜਿਹੜੀ ਗਜ਼ਾ ਦੀ ਤਬਾਹੀ ਹੈ, ਜਿਸ ਲੈਵਲ ਦੇ ਉੱਤੇ ਜੈਨੋਸਾਈਡ ਔਰ ਵਾਰ ਕ੍ਰਿਮੀਨਲ ਔਰ ਇਹ ਸਾਰਾ, ਇਹ ਵੀ ਅਮਰੀਕਨ ਪ੍ਰੈਜ਼ੀਡੈਂਸੀ ਦੀ ਵੀਕਨੈਸ ਸ਼ਾਮਲ ਹੋਏਗਾ ਕਿ ਇੰਟਰਨੈਸ਼ਨਲ 2 ਸਪਾਟ ਯੂਕਰੇਨ ਔਰ ਗਜ਼ਾ ਇੱਕ ਬੜੇ ਵੀਕਨੈਸ ਵਾਲੇ ਸਪਾਟ ਰਹੇ। ਬਿਲਕੁਲ। ਪਰ ਇੱਕ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਦੁਨੀਆ ਦੇ ਵਿੱਚ ਆਈ ਹੋਈ ਹੈ, ਜਿਹੜਾ ਮੈਂ ਸਮਝਦਾ ਵੀ ਬਾਈਡਨ ਨੂੰ ਇੱਕ ਉਹਦੀ ਲੈਗੇਸੀ ਦੇ ਵਿੱਚ ਪੋਜ਼ਿਟਿਵਿਟੀ ਲਿਆਏਗੀ। ਸੋ ਇਹ ਪਾਰਟ ਹੁੰਦਾ ਹੈ ਕਿ ਵੀ ਜਿਹੜੇ ਮੁਲਕ ਨੇ ਇੱਕ ਦੂਜੇ 'ਚ ਜਸੂਸੀ ਵੀ ਕਰਦੇ ਨੇ, ਕ੍ਰਾਈਮ ਵੀ ਕਰਦੇ ਨੇ, ਭੇਜਦੇ ਨੇ ਬੰਦੇ, ਫੜੇ ਵੀ ਜਾਂਦੇ ਨੇ, ਜੇਲ੍ਹਾਂ 'ਚ ਵੀ ਹੁੰਦੇ ਨੇ। ਫਿਰ ਇੱਕ ਸਟੇਜ ਦੇ ਉੱਤੇ ਹੁੰਦਾ ਹੈ ਵੀ ਦੋਨੋਂ, ਕਿਉਂਕਿ ਸਾਰੇ ਪਾਸੇ ਚੱਲ ਰਹੇ ਹੁੰਦੇ ਨੇ, ਉਹਨੂੰ ਪ੍ਰਿਜ਼ਨਰ ਸਵਾਪ ਕਹਿੰਦੇ ਨੇ ਕਿ ਭਾਈ ਨੈਗੋਸ਼ੀਏਸ਼ਨ ਹੁੰਦੀ ਹੈ ਵੀ ਚਲੋ ਸਾਡੇ ਬੰਦੇ ਇੰਨੇ ਤੁਹਾਡੀਆਂ ਜੇਲ੍ਹਾਂ 'ਚ ਨੇ, ਜਾਂ ਦੂਜੇ ਤੁਸੀਂ ਉਹਨਾਂ ਨੂੰ ਛੱਡੋ, ਅਸੀਂ ਤੁਹਾਡਿਆਂ ਨੂੰ ਛੱਡਦੇ। ਪਰ ਇਹ ਇੱਕ ਬੜੀ ਡੈਲੀਕੇਟ ਪ੍ਰੋਸੈਸ ਹੁੰਦੀ ਹੈ, ਬਿਹਾਈਂਡ ਦਾ ਕਰਟਨ ਚੱਲ ਰਹੀ ਹੁੰਦੀ ਹੈ, ਗੱਲਬਾਤ ਕੋਈ ਹੋਰ ਕਰ ਰਿਹਾ ਹੁੰਦਾ ਹੈ, ਔਰ ਇਸ ਸਾਰੇ ਦੇ ਉੱਤੇ ਜਿਹੜਾ ਹੈ ਇਹ ਫਿਰ ਮੰਨਿਆ ਜਾਂਦਾ ਜੀ ਆਪਣੇ ਬੰਦੇ ਛਡਾ ਕੇ ਲਿਆਏ। ਹੁਣ ਜਿਹੜੀ ਅੱਜ ਦੀ ਖਬਰ ਜਿਸ ਨੇ ਸਾਰੀ ਗਲੋਬਲ ਹੈਡਲਾਈਨ ਬਣੀ ਹੈ ਕਿ 2 ਦਰਜਨ ਤੋਂ ਜ਼ਿਆਦਾ, ਮੋਰ ਦੈਨ 24 ਪ੍ਰਿਜ਼ਨਰਸ ਸਵਾਪ ਹੋਏ ਨੇ ਬਿਟਵੀਨ ਰਸ਼ੀਆ ਐਂਡ ਅਮਰੀਕਾ। ਔਰ ਇਹ ਰਿਮਾਰਕੇਬਲ ਹੈ। ਰਿਮਾਰਕੇਬਲ ਇਸ ਲਈ ਵੀ ਇੱਕ ਪਾਸੇ ਅਸੀਂ ਪਿਛਲੇ 2-3 ਹਫ਼ਤੇ ਦੀਆਂ ਜੇ ਡਿਵੈਲਪਮੈਂਟਸ ਦੇਖੀਏ ਤੇ ਦੁਨੀਆ ਜਿਹੜੀ ਹੈ ਉਹ ਇਵੇਂ ਲੱਗ ਰਿਹਾ ਵੀ ਕਲੋਜ਼ ਟੂ ਇੱਕ ਕਨਫਲਿਕਟ ਜਿਹੜਾ ਬੜਾ ਖਤਰਨਾਕ ਔਰ ਨਿਊਕਲੀਅਰ ਚੈਂਡ ਹੋ ਸਕਦਾ, ਉਹਦੇ ਵੱਲ ਵੱਧ ਰਹੀ ਹੈ। ਖਾਸ ਤੌਰ ਤੇ ਜਿਵੇਂ ਇਜ਼ਰਾਈਲ ਨੇ ਲੈਬਨਾਨ ਦੇ ਵਿੱਚ ਜਾ ਕੇ ਹਿਜ਼ਬੁੱਲਾ ਦੇ ਵੱਡੇ ਆਗੂ ਨੂੰ ਮਾਰਿਆ, ਔਰ ਈਰਾਨ ਦੇ ਪ੍ਰੈਜ਼ੀਡੈਂਟ ਦਾ ਆਲਰੇਡੀ ਐਕਸੀਡੈਂਟ ਦੇ ਬਹਾਨੇ ਐਂਡ ਹੋਇਆ ਸੀ। ਉਹਦਾ ਜਿਹੜਾ ਨਵਾਂ ਪ੍ਰੈਜ਼ੀਡੈਂਟ ਬਣਿਆ, ਉਹਦੇ ਸਹੁੰ ਚੁੱਕ ਸਮਾਗਮ ਦੇ ਮੌਕੇ ਹਮਾਸ ਜਿਹੜਾ ਉਹਦਾ ਪੋਲੀਟੀਕਲ ਵਿੰਗ ਦਾ ਮਿਸਟਰ ਹੈਨੀਆ
ਉਹ ਜਦੋਂ ਉੱਥੇ ਗਿਆ ਔਰ ਉਹਨੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਵੀ ਲਿਆ, ਇਰਾਨੀਅਨ ਪ੍ਰੈਜ਼ੀਡੈਂਟ ਦੇ ਪੂਰੀ ਪਿਕਚਰ ਵੀ ਆਈ ਔਰ ਜਿੱਥੇ ਉਹਨੂੰ ਠਹਿਰਾਇਆ ਹੋਇਆ ਸੀ ਉੱਥੇ ਇਜ਼ਰਾਈਲੀ ਏਜੰਟਾਂ ਨੇ, ਹਾਲਾਂਕਿ ਇਜ਼ਰਾਈਲ ਨੇ ਆਫੀਸ਼ੀਅਲੀ ਓਨ ਨਹੀਂ ਕੀਤਾ ਪਰ ਉਹਨਾਂ ਦਾ ਕੰਮ ਹੈ, ਉਹਨੂੰ ਮਾਰ ਮੁਕਾਇਆ, ਉਹਦਾ ਸਿਕਿਉਰਿਟੀ ਗਾਰਡ ਵੀ ਮਾਰ ਦਿੱਤਾ। ਅੱਜ ਉਹਦਾ ਜਿਹੜਾ ਫਿਊਨਰਲ ਸੀ ਉਹਦੇ 'ਚ ਹਜ਼ਾਰਾਂ ਲੋਕ ਆਏ ਔਰ ਈਰਾਨ ਜਿਹੜਾ ਉਹ ਰਿਵੈਂਜ ਦੀ ਗੱਲ ਕਰ ਰਿਹਾ। ਔਰ ਹੁਣ ਜੋ ਇਹਦਾ ਮਤਲਬ ਇਹ ਹੈ ਵੀ ਜਿਹੜੀ ਆਲਰੇਡੀ ਗਜ਼ਾ ਦੇ ਵਿੱਚ ਸੀਜ਼ਫਾਇਰ ਲਈ ਗੱਲਬਾਤ ਚੱਲ ਰਹੀ ਸੀ, ਅਮਰੀਕਾ ਪ੍ਰੈਸ਼ਰਾਈਜ਼ ਕਰ ਰਿਹਾ ਸੀ, ਉਸ ਦੀ ਥਾਂ ਇਹ ਸਪਰੈਡ ਹੋਣ ਵੱਲ ਚਲੀ ਗਈ ਵੀ ਲਬਨਾਨ ਵੀ ਇਨਵੋਲਵ ਹੋ ਗਿਆ। ਈਰਾਨ ਦੇ ਅੰਦਰ ਜਾ ਕੇ ਮਾਰਨਾ ਇਹ ਤਾਂ ਉਹਨਾਂ ਦੀ ਸੋਵਰਨਟੀ ਦੀ ਵਾਇਲੇਸ਼ਨ ਹੈ। ਸੋ ਈਰਾਨ ਜਿਹੜਾ ਕਿਸੇ ਹੱਦ ਤੱਕ ਵੀ ਜਾਏਗਾ ਜਾਂ ਕਿੰਨਾ ਕੁ ਉਹਨੂੰ ਰਿਐਕਟ ਕਰੇਗਾ, ਪਰ ਇਹ ਉਹਨਾਂ ਨੇ ਲਈ ਹੈ ਓਥ ਵਾਂਗ ਕਿ ਵੀ ਅਸੀਂ ਰਿਵੈਂਜ ਲਵਾਂਗੇ। ਸੋ ਇਹ ਹੋ ਸਕਦਾ ਹੈ ਈਵਨ ਇਹਨਾਂ 100 ਦਿਨਾਂ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਨੇ ਉਹ ਬਹੁਤੀਆਂ ਨਾ ਰਹਿਣ, ਪਰ ਇਹ ਜਿਹੜੀ ਪੋਜ਼ਿਟਿਵਿਟੀ ਹੈ ਉਸ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਇਹ ਜਦੋਂ ਦਾ ਸੋਵੀਅਤ ਯੂਨੀਅਨ ਔਰ ਅਮਰੀਕਾ ਹੋਣ ਦੇ ਵਿੱਚ ਆਏ, ਅਮਰੀਕਾ ਤੋਂ ਹੋਣ 'ਚ ਪਹਿਲਾਂ ਹੀ ਸੀ ਸੋਵੀਅਤ ਯੂਨੀਅਨ ਸੈਕੰਡ ਵਰਲਡ ਵਾਰ ਤੋਂ ਬਾਅਦ, ਪਹਿਲਾਂ ਵੀ ਪ੍ਰਿਜ਼ਨਰ ਸਵਾਪ ਹੁੰਦਾ ਰਿਹਾ, ਪਰ ਇਹ ਸਭ ਤੋਂ ਵੱਡਾ ਪ੍ਰਿਜ਼ਨਰ ਸਵਾਪ ਹੈ ਕਿ ਜਿਹਦੇ 'ਚ 2 ਦਰਜਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੰਦੇ ਛੱਡੇ ਜਾਣਗੇ। ਔਰ ਅਮਰੀਕਾ 'ਚ ਜਿਹੜੇ ਉਹਨਾਂ ਦੇ ਅਮਰੀਕਨ ਪੱਤਰਕਾਰ ਵੀ ਕੁਛ ਉਹਨਾਂ ਦੀ ਰਸ਼ੀਆ ਦੀ ਕੈਦ ਸੀ, ਵਾਲ ਸਟਰੀਟ ਜਰਨਲ ਰਿਪੋਰਟਰ ਇਵਾਨ ਜਰਸ਼ਕੋਵਿਚ, ਉਹ ਵੀ ਰਿਲੀਜ਼ ਹੋਇਆ। ਔਰ ਇਹ ਟਰਕੀ ਦੇ ਵਿੱਚ, ਹੁਣ ਟਰਕੀ ਕਾਈਂਡ ਆਫ ਨਿਊਟਰਲ ਵੀ ਹੈ, ਅਮਰੀਕਾ ਨਾਲ ਵੀ ਚੰਗੇ ਸੰਬੰਧ ਨੇ, ਰਸ਼ੀਆ ਨਾਲ ਵੀ ਨੇ, ਇਜ਼ਰਾਈਲ ਦੇ ਖਿਲਾਫ ਵੀ ਹੈ, ਕਿਸੇ ਜ਼ਮਾਨੇ 'ਚ ਹੱਕ 'ਚ ਵੀ ਸੀ। ਔਰ ਇਹ ਤੁਰਕੀ 'ਚ ਡੀਲ ਹੋਈ, 2 ਸਾਲ ਤੋਂ ਇਹ ਗੱਲਬਾਤ ਚੱਲ ਰਹੀ ਸੀ ਔਰ ਇਸ ਦੇ ਉੱਤੇ ਜਿਹੜੀ ਮੇਨ ਖਬਰ ਹੀ ਹੈ ਕਿ ਵੀ ਇਹ ਬੈਕ ਚੈਨਲ ਜਿਹੜੀ ਗੱਲਬਾਤ ਚੱਲ ਰਹੀ ਸੀ। ਔਰ ਇਹਦੇ 'ਚ ਇਹੀ ਨਹੀਂ ਹੈ ਕਿ ਵੀ ਜਿਹੜੇ 2 ਦਰਜਨ ਨੇ ਉਹਨਾਂ 'ਚ ਰਸ਼ੀਅਨ ਅਮਰੀਕਨ ਜੇਲ੍ਹਾਂ 'ਚ, ਈਵਨ ਕਿਉਂਕਿ ਨੈਟੋ ਅਮਰੀਕਾ ਦੀ ਲੀਡ ਨੂੰ ਫੋਲੋ ਕਰਦਾ, ਜਿਹੜੇ ਕੋਈ ਜਰਮਨ ਦੇ ਵਿੱਚ ਕੈਦ ਸੀ, ਕਿਸੇ ਨੇ ਉੱਥੇ ਜਿਹੜਾ ਚੈਚਨੀਅਨ ਰਿਬੈਲ ਨੂੰ ਮਾਰਿਆ ਸੀ ਰਸ਼ੀਅਨ KGB ਦੇ ਕਹਿਣ ਤੇ, ਉਹਦੀ ਵੀ ਰਿਲੀਜ਼ ਹੋਈ। ਔਰ ਇਹ ਜਿਹੜਾ ਵਾਲ ਸਟਰੀਟ ਦਾ ਵੱਡਾ ਰਿਪੋਰਟਰ ਮਿਸਟਰ ਈਵਨ ਗਰਸ਼ਾਕੋਵਿਚ, ਇਹ ਬੜਾ ਸੈਂਸਿਟਿਵ ਸੀ ਕੇਸ ਇਸ ਦਾ। ਔਰ ਹਾਲਾਂਕਿ ਇਹ ਹੈ ਵੀ ਜਿਹੜੇ ਰਸ਼ੀਅਨ ਫੜੇ ਹੋਏ ਨੇ ਉਹ ਤਾਂ ਉਹ ਨੇ ਬਹੁਤੇ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ, ਮਰਡਰ ਕੀਤੇ ਨੇ, ਕਿਲਿੰਗ ਸਪਰੀ ਹੈ। ਅਮਰੀਕਨ ਜਾਂ ਯੂਰਪੀਅਨ ਜਿਹੜੇ ਨੇ ਉਹ ਤਾਂ ਪੋਲੀਟੀਕਲ ਰੀਜ਼ਨਸ ਕਰਕੇ, ਇਸੇ ਤਰ੍ਹਾਂ ਜਿਹੜਾ ਇਹ ਮਿਸ਼ੀਗਨ ਕਾਰਪੋਰੇਟ ਸਿਕਿਉਰਿਟੀ ਐਗਜ਼ੈਕਟਿਵ ਪੌਲ ਵੋਲਾਈਨ, ਇਹ ਮਲਟੀਨੈਸ਼ਨਲ ਡੀਲ ਜਿਹੜੀ ਹੈ ਉਹ ਸਾਰੀ 2 ਦਰਜਨ ਦੇ ਲਗਭਗ ਇਹ ਰਿਲੀਜ਼ ਹੋਏ ਨੇ ਬੈਕ ਚੈਨਲ ਨੈਗੋਸ਼ੀਏਸ਼ਨਸ ਰਾਹੀਂ। ਔਰ ਇਹ ਜਿਹੜੀ ਸਭ ਤੋਂ ਵੱਡੀ ਡੀਲ ਹੈ, ਦਾ ਡੀਲ ਵੁੱਡ ਬੀ ਦਾ ਲੇਟੈਸਟ ਐਕਸਚੇਂਜ ਇਨ ਲਾਸਟ 2 years ਬਿਟਵੀਨ ਵਾਸ਼ਿੰਗਟਨ ਐਂਡ ਮਾਸਕੋ। ਔਰ ਇਸ ਤੋਂ ਪਹਿਲਾਂ WNBA ਦਾ ਸਟਾਰ ਬ੍ਰਿਟਨੀ ਗ੍ਰਿਨਰ ਜਿਹੜਾ ਹੈ ਉਹ ਵੀ ਲਿਆਂਦਾ ਗਿਆ ਸੀ ਵਾਪਸ, ਔਰ ਉਹਦੇ ਲਈ ਨੋਟੋਰੀਅਸ ਆਰਮਸ ਟ੍ਰੈਫਿਕਰ ਵਿਕਰ ਬਾਊਟ, ਉਹਨੂੰ ਛੱਡਣਾ ਪਿਆ ਸੀ ਅਮਰੀਕਾ ਨੂੰ। ਇਹ ਸਵਾਪ ਜਿਹੜਾ ਪਿਛਲੇ ਸਾਲ ਦੇ ਵਿੱਚ ਹੋਇਆ ਸੀ। ਔਰ ਪ੍ਰੈਜ਼ੀਡੈਂਟ ਜੋ ਬਾਈਡਨ ਨੇ, ਹਾਲਾਂਕਿ ਇਸ ਦੇ ਉੱਤੇ ਅਜੇ ਕੋਈ ਵਾਈਟ ਹਾਊਸ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਰਿਲੀਜ਼ ਨਹੀਂ ਕੀਤੀ, ਪਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਇੱਕ ਸੀਨੀਅਰ ਡੈਮੋਕ੍ਰੈਟ ਨੇ ਕਿਹਾ ਕਿ ਵੀ ਆਰ ਆਲਸੋ ਵਰਕਿੰਗ ਅਰਾਊਂਡ ਦਾ ਕਲੌਕ to bring home Americans being unjustly detained all around the world. ਸੋ ਮਤਲਬ ਬਾਈਡਨ ਇਹ ਲੈਗੇਸੀ ਜ਼ਰੂਰ ਛੱਡਣਾ ਚਾਹੁੰਦਾ ਕਿ ਭਾਈ ਜਿੱਥੇ ਜਿੱਥੇ ਵੀ ਅਮਰੀਕਨ ਫਸੇ ਹੋਏ ਸੀ ਉਹਨਾਂ ਨੂੰ ਅਮਰੀਕਾ ਛਡਾ ਕੇ ਲਿਆਇਆ। ਔਰ ਇਸੇ ਤਰ੍ਹਾਂ ਰਸ਼ੀਆ ਨੂੰ ਵਾਪਸ ਮਿਲਿਆ ਵਡੀਮ ਕ੍ਰੈਨੀਸ਼ੋਵ, ਜਿਹੜਾ ਜਰਮਨ ਜਿਹਦੀ ਕਨਵਿਕਸ਼ਨ 2021 'ਚ ਹੋਈ ਸੀ, ਉਹਨੇ ਫਾਰਮਰ ਚੈਚਨ ਰਿਬੈਲ ਨੂੰ ਬਰਲਿਨ ਪਾਰਕ ਦੇ ਵਿੱਚ ਮਾਰਿਆ ਸੀ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ। ਪਰ ਨਾਲ ਦੀ ਨਾਲ ਅਸੀਂ ਪਿਛਲੇ ਦਿਨਾਂ 'ਚ ਇਹ ਵੀ ਦੇਖਿਆ ਕਿ ਵੀ ਰਸ਼ੀਆ ਨੇ ਕਿਹਾ ਵੀ ਜੇ ਲੌਂਗ ਰੇਂਜ ਮਿਸਲਸ ਜਿਹੜੀਆਂ ਨੇ ਅਮਰੀਕਾ ਨੇ ਜਰਮਨ ਜਾਂ ਫਰਾਂਸ 'ਚ ਇੰਸਟਾਲ ਕੀਤੀਆਂ ਤੇ ਕਿਊਬਨ ਮਿਸਲ ਕ੍ਰਾਈਸਿਸ ਵਰਗਾ ਹੋਏਗਾ, ਅਸੀਂ ਵੀ ਅਮਰੀਕਾ ਨੂੰ ਟਾਰਗੇਟ ਕਰਾਂਗੇ। ਔਰ ਇਸ ਦੇ ਉੱਤੇ ਖਬਰਾਂ ਸੀ ਕਿ ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ warns United States of Cold War style missile crisis. Fear Putin often cites Russia's nuclear doctrine governing the use of atomic weapons. ਹੁਣ ਇਸ ਸਭ ਦੇ ਚੱਲਦਿਆਂ ਮੈਂ ਸਮਝਦਾ ਵੀ ਜਦੋਂ 4 ਚੁਫੇਰੇ ਅੱਗ ਲੱਗੀ ਹੋਏ ਤੇ ਕੋਈ ਵੀ ਜਿਹੜਾ ਠੰਡਾ ਹਵਾ ਦਾ ਬੁੱਲਾ ਹੈ ਉਹ ਸਕੂਨ ਦੇਣ ਵਾਲਾ ਹੁੰਦਾ ਹੈ। ਸੋ ਇਹ ਸਕੂਨ ਦੀ ਗੱਲ ਹੈ ਕਿ ਭਾਈ ਐਟਲੀਸਟ ਜਿਹੜੀ 2 ਸਾਲ ਤੋਂ ਨੈਗੋਸ਼ੀਏਸ਼ਨ ਚੱਲ ਰਹੀ ਸੀ ਉਹਨੇ
ਰਿਜ਼ਲਟ ਦਿਖਾਇਆ ਔਰ ਇਸ ਤਨਾਤਨੀ ਦੇ ਵਿੱਚ ਵੀ ਜਿਹੜਾ ਹੈ ਇਹ ਪੀਸ ਡੀਲ ਹੋਈ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਲ ਜਜ਼ੀਰਾ ਨੇ ਜਿਹੜੇ ਪ੍ਰਸਿੱਧ ਲੇਖਕਾਂ ਅਰੁੰਧਾਤੀ ਰਾਏ ਸੰਬੰਧੀ ਇੱਕ ਲੇਖ ਛਾਪਿਆ ਜਿਸ ਵਿੱਚ ਅਰੁੰਧਾਤੀ ਰਾਏ ਦੇ ਖਿਲਾਫ UAPA ਦੇ ਥੱਲੇ ਦਾਇਰ ਕੀਤੇ ਗਏ ਕੇਸ ਦਾ ਜਿਹੜਾ ਜ਼ਿਕਰ ਹੈ। ਸੋ ਅਰੁੰਧਾਤੀ ਰਾਏ ਕਸ਼ਮੀਰੀਆਂ ਦੇ ਹੱਕਾਂ ਸੰਬੰਧੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ ਔਰ ਉਸ ਦਾ ਕਹਿਣਾ ਹੈ ਕਸ਼ਮੀਰੀਆਂ ਦਾ ਹਰ ਜਿਹੜਾ ਸਾਹ ਹੈ AK-47 ਦੇ ਜਿਹੜੀ ਬੈਰਲ ਹੈ ਵਿੱਚੋਂ ਹੋ ਕੇ ਨਿਕਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਇੰਟੈਲੈਕਟ ਔਰ ਬਰੇਵਰੀ ਗੱਲ ਕਹਿਣ ਦਾ ਸਲੀਕਾ ਵੀ ਔਰ ਮੌਕੇ ਸਿਰ ਸੱਚ ਸੁਣਾਏ ਸੀ, ਸੱਚ ਕੀ ਬੇਲਾ ਵਾਲੇ ਜਿਹੜੇ ਲੋਕ ਕਿਤੇ ਵੀ ਹੁੰਦੇ ਨੇ ਮੈਂ ਉਹਨਾਂ ਨੂੰ ਬਹੁਤ ਐਡਮਾਇਰ ਕਰਦਾ। ਹਾਲਾਂ ਅਰੁੰਧਾਤੀ ਰਾਏ ਕੰਪਲੀਟ ਜਦੋਂ ਤੁਸੀਂ ਦੇਖੋ ਤੇ ਉਹ ਇੱਕ ਬਹਾਦਰ ਲੇਖਕ ਹੈ, ਬਹੁਤ ਖੂਬਸੂਰਤ ਉਸ ਦੀ ਲੇਖਣੀ ਹੈ ਔਰ ਇੰਟਰਨੈਸ਼ਨਲ ਲੈਵਲ ਦੇ ਅਵਾਰਡ ਵੀ ਉਸ ਨੂੰ, ਜਿਵੇਂ ਬੁਕਰ ਪ੍ਰਾਈਜ਼ ਜਿਹੜਾ ਰਾਈਟਰਸ ਔਰ ਆਥਰਸ ਔਰ ਨਾਵਲਿਸਟ ਦੀ ਦੁਨੀਆ 'ਚ ਬਹੁਤ ਵੱਡਾ ਇੰਟਰਨੈਸ਼ਨਲ ਅਵਾਰਡ ਹੈ, ਉਹਨੂੰ ਪਹਿਲਾਂ ਮਿਲਿਆ। ਹੁਣ ਉਹਨੂੰ ਪੈਨ ਪਿੰਟਰ ਪ੍ਰਾਈਜ਼ ਵੀ ਕੁਝ ਸਮਾਂ ਪਹਿਲਾਂ ਮਿਲਿਆ ਔਰ ਉਹ ਖੁੱਲ੍ਹ ਕੇ ਬੋਲਦੀ ਹੈ। ਹਾਲਾਂ ਸਿੱਖ ਇਸ਼ੂਜ਼ 'ਤੇ ਉਹਨੇ ਬਹੁਤ ਘੱਟ ਗੱਲ ਕੀਤੀ ਹੈ, ਨਵੰਬਰ 84 ਤੇ ਵੀ ਉਹਦਾ ਕੋਈ ਬਹੁਤਾ ਦੇਖਣ 'ਚ ਨਹੀਂ ਆਇਆ, ਪਰ ਉਹ ਓਵਰਆਲ ਹਿੰਦੂਤਵਾ ਦੇ ਖਿਲਾਫ, ਓਵਰਆਲ ਕਾਰਪੋਰੇਟਸ ਜਿਵੇਂ ਜਿਹੜਾ ਹੈ ਉਹ ਗਰੀਬਾਂ ਦੇ ਹੱਕ ਹੁੰਦੇ ਨੇ, ਨਰਮਦਾ ਡੈਮ ਦੇ ਮੁੱਦੇ 'ਤੇ ਜਾਂ ਜਦੋਂ ਦਰਿਆਵਾਂ ਦੇ ਡੈਮ ਬਣਦੇ ਨੇ ਲੋਕਾਂ ਨੂੰ ਬੇਘਰੇ ਕੀਤਾ ਜਾਂਦਾ, ਪਰ ਕਸ਼ਮੀਰ ਦੇ ਨਾਲ ਬੀਬੀ ਦਾ ਖਾਸ ਲਗਾਵ ਹੈ ਔਰ ਉਹ ਕਸ਼ਮੀਰੀਆਂ ਦੇ ਮਾਮਲੇ 'ਚ ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਹੈ ਉਹ ਖੁੱਲ੍ਹ ਕੇ ਬੋਲਦੀ ਹੈ। 2010 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਵੱਡੀ ਕਾਨਫਰੰਸ 'ਚ ਵੀ ਉਹਨੇ ਜਿਹੜਾ ਖੁੱਲ੍ਹ ਕੇ ਕਿਹਾ ਵੀ ਕਸ਼ਮੀਰੀਆਂ ਦੇ ਹੱਕਾਂ ਨੂੰ ਜਿਹੜਾ ਉਹ ਬੰਦੂਕ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਔਰ ਹੁਣ ਆਲਮੋਸਟ 14 ਸਾਲ ਬਾਅਦ ਉਹਦੀ 2010 ਦੇ ਨੇੜੇ ਤੇੜੇ ਦੀ ਜਿਹੜੀ ਸਪੀਚ ਹੈ ਉਹਨੂੰ ਆਧਾਰ ਬਣਾ ਕੇ UAPA ਕਾਨੂੰਨ ਜਿਹੜਾ ਹੈ
ਜਿਹਦੇ ਥੱਲੇ ਹੁਣ ਜ਼ਮਾਨਤ ਵੀ ਆਲਮੋਸਟ ਇੰਪੋਸੀਬਲ ਵਾਂਗ ਬਣਾ ਦਿੱਤੀ ਗਈ ਹੈ। ਉਹ ਕੇਸ ਹੁਣ ਦਰਜ ਕੀਤਾ ਗਿਆ ਔਰ ਇਸ ਸਾਰੇ ਦੇ ਚੱਲਦਿਆਂ ਅਲ ਜਜ਼ੀਰਾ ਦੇ ਵਿੱਚ ਇਹ ਲੇਖ ਛਪਿਆ ਔਰ ਲਿਖਣ ਵਾਲੇ ਸੋਮਦੀਪ ਸੈਨ ਨੇ। ਇਹ ਐਸੋਸੀਏਟ ਪ੍ਰੋਫੈਸਰ ਨੇ ਇੰਟਰਨੈਸ਼ਨਲ ਡਿਵੈਲਪਮੈਂਟ ਸਟੱਡੀਜ਼ ਦੇ ਰੌਸਕਿਲਡ ਯੂਨੀਵਰਸਿਟੀ 'ਚ ਔਰ ਉਹਦਾ ਹੈਡਲਾਈਨ ਉਹਨਾਂ ਨੇ ਦਿੱਤੀ ਹੈ, ਵਾਈ ਡਜ਼ ਇੰਡੀਆ ਹੇਟ ਅਰੁਣਧਾਤੀ ਰਾਏ, ਕਿ ਭਾਰਤ ਕਿਉਂ ਨਫ਼ਰਤ ਕਰ। ਅਸੀਂ ਇਹ ਟਾਈਟਲ ਨਹੀਂ ਚੁਣਿਆ ਆਪਣੇ ਸੈਗਮੈਂਟ ਦਾ ਕਿਉਂਕਿ ਮੈਂ ਉਸ ਦੇ ਇਸ ਲੇਖ 'ਚ ਜਦੋਂ ਅਰੁਣਧਾਤੀ ਰਾਏ ਦਾ ਕਸ਼ਮੀਰੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨਾ ਹੈ ਤੇ ਉਹਦਾ ਜਿਹੜਾ ਡਾਇਲੌਗ ਮੈਨੂੰ ਬਹੁਤ ਚੰਗਾ ਲੱਗਾ ਕਿ ਵੀ ਜਿਹਦੇ 'ਚ ਉਹਨੇ ਇਹ ਕਿਹਾ ਕਿ ਵੀ ਕਸ਼ਮੀਰੀ ਤਾਂ ਉਸ ਹਾਲਾਤ 'ਚੋਂ ਗੁਜ਼ਰ ਰਹੇ ਨੇ ਕਿ ਜਿੱਥੇ ਉਹ ਸਾਹ ਲੈਂਦੇ ਨੇ ਇਨਹੇਲ ਔਰ ਐਕਸੇਲ, ਉਹ AK-47 ਦੀ ਬੈਰਲ 'ਚੋਂ ਹੋ ਕੇ ਸਾਹ ਨਿਕਲਦਾ ਜਿਹਨੂੰ ਅਸੀਂ ਕਹਿੰਦੇ ਕਿ ਬੰਦੂਕਾਂ ਦੇ ਸਾਏ ਥੱਲੇ ਜੀਣਾ, ਇਹ ਤਾਂ ਇਨ ਦਾ ਸ਼ੈਡੋ ਆਫ ਦਾ ਗਨ। ਪਰ ਇਹ ਹੋਰ ਵੀ ਬੜੀ ਐਕਸਪ੍ਰੈਸਿਵ ਹੈ ਕਿ ਦੇ ਇਨਹੇਲ ਐਂਡ ਐਕਸੇਲ breath which goes through the barrel of AK-47। ਸੋ ਇਸ ਨੂੰ ਮੈਂ ਆਰਟੀਕਲ ਨੂੰ ਹੀ ਡਿਸਕਸ ਕਰਨਾ ਚਾਹਾਂਗਾ ਕਿਉਂਕਿ ਉਹਦੇ 'ਚ 2-3 ਨੁਕਤੇ ਜਿਹੜੇ ਭਾਰਤ ਦੇ ਔਰ ਖ਼ਾਸ ਤੌਰ 'ਤੇ ਜਦੋਂ ਤੋਂ ਹੁਣ BJP ਮਾਈਨੋਰਿਟੀ 'ਚ ਆਈ ਹੈ, 240 ਸੀਟਾਂ ਨੇ ਦੂਜੀਆਂ ਦੀ ਮਦਦ ਨਾਲ ਸਰਕਾਰ ਬਣਾਈ ਹੈ ਔਰ ਇਹਨੇ ਸੋਮਦੀਪ ਸੈਨ ਨੇ ਇਹ ਕਿਹਾ ਕਿ ਵੀ ਇਹ ਸੋਚਿਆ ਜਾਂਦਾ ਸੀ ਕਿ ਵੀ BJP ਸ਼ਾਇਦ ਆਪਣਾ ਟ੍ਰੈਂਡ ਚੇਂਜ ਕਰੇ, ਪਰ ਉਹ ਮਾਈਨੋਰਿਟੀ 'ਚ ਆਉਣ ਤੋਂ ਬਾਅਦ ਹੋਰ ਵੀ ਜ਼ਿਆਦਾ ਇਨਸਿਕਿਉਰ ਹੋ ਗਈ ਹੈ ਔਰ ਉਸ ਦਾ ਨਤੀਜਾ ਹੈ ਕਿ ਵੀ ਉਹਨਾਂ ਨੇ ਹੁਣ ਜਿਹੜੇ ਉਹਨੇ 2010 ਦੇ ਵਿੱਚ ਅਰੁਣਧਾਤੀ ਰਾਏ ਨੇ ਕਾਮੈਂਟ ਕੀਤੇ ਸੀ ਉਸ ਤੇ ਬੇਸਡ ਉਸ ਦੇ ਖਿਲਾਫ ਜਿਹੜਾ ਉਹ UAPA ਦਾ ਕੇਸ ਦਰਜ ਕੀਤਾ ਗਿਆ, ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਇਹਨੂੰ ਕਹਿੰਦੇ ਨੇ ਔਰ ਇਹ ਉਹਨਾਂ ਦੇ ਖਿਲਾਫ ਹੀ ਇਸਤੇਮਾਲ ਕੀਤੇ ਜਾਂਦਾ ਹੈ ਜਿਹਨੂੰ ਜਿਹੜੇ ਹਿੰਦੂਤਵੀ ਨੇ ਐਂਟੀ ਨੈਸ਼ਨਲ ਸਮਝਦੇ ਨੇ, ਅਨਪੈਟਰੀਓਟਿਕ ਸਮਝਦੇ ਨੇ ਤੇ ਇਹ ਕਿ ਜੀ ਦਹਿਸ਼ਤਗਰਦੀਆਂ ਦੇ ਨਾਲ ਜਾਂ ਦਹਿਸ਼ਤਗਰਦਾਂ ਨਾਲ ਜਿਨ੍ਹਾਂ ਦੀ ਹਮਦਰਦੀ ਹੈ। ਉਹਨੇ ਕਿਹਾ ਵੀ ਇਹ ਜਿਹੜਾ ਹੁਣ ਅਟੈਕ ਹੈ ਕਿ ਅਰੁਣਧਾਤੀ ਰਾਏ ਤੇ 2010 ਦੀ ਐਟਰੈਂਸ ਤੇ ਬੇਸਡ ਕੇਸ ਰਜਿਸਟਰ ਕੀਤਾ ਗਿਆ, ਇਹਦੀ ਬੈਕਗਰਾਉਂਡ ਕੀ ਹੈ। ਉਹਨਾਂ ਨੇ ਕਿਹਾ ਵੀ ਕਿਉਂਕਿ ਇਸ ਪੀਰੀਅਡ ਦੇ ਵਿੱਚ ਜਦੋਂ ਹੁਣ ਉਹਨਾਂ ਦੀ ਮਾਈਨੋਰਿਟੀ ਆਈ ਹੈ, ਪੋਪੂਲੈਰਿਟੀ ਘਟੀ ਹੈ ਤੇ ਉਹ ਹੋਰ ਇਨਸਿਕਿਉਰ ਹੋਏ ਨੇ ਕਿਉਂਕਿ ਇਹ ਜਦੋਂ ਅਰੁਣਧਾਤੀ ਰਾਏ ਕੋਈ ਆਰਡੀਨਰੀ ਕ੍ਰਿਟਿਕ ਨਹੀਂ ਹੈ ਪਰ ਉਸ ਦਾ ਇੰਟਰਨੈਸ਼ਨਲੀ ਵੀ ਇੱਕ ਵੇਟ ਹੈ, ਜਦੋਂ ਕੁਝ ਕਹਿੰਦੀ ਹੈ ਤੇ ਇੰਟਰਨੈਸ਼ਨਲ ਨੂੰ ਸੁਣਿਆ ਜਾਂਦਾ ਹੈ ਔਰ ਉਹ ਜਦੋਂ ਅਟੈਕ ਕਰਦੀ ਹੈ ਤੇ ਜਿਹੜਾ ਇਹਨਾਂ ਦਾ ਸੋ ਕਾਲਡ ਇੰਡੀਆ ਦਾ ਅੰਡਰਲਾਈਂਗ ਸੋਸ਼ੋ ਇਕਨੋਮਿਕ ਤੇ ਪੋਲੀਟੀਕਲ ਪਿਲਰਸ ਨੇ ਇੰਡੀਅਨ ਸਟੇਟ ਦੇ, ਉਹਨਾਂ ਨੂੰ ਵੀ ਉਹ ਅਟੈਕ ਕਰਦੀ ਹੈ ਔਰ ਇਹ ਜਿਹੜਾ ਹੈ ਦੈਟ ਡੀਪਲੀ ਫਰਾਈਟਨਸ ਦਾ BJP ਉਸ ਤੋਂ ਘਬਰਾਉਂਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਹੈਰਾਨੀ ਨਹੀਂ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਹੀ ਆਪਣੀ ਸੇਇੰਗ ਲਈ ਅਰੁਣਧਾਤੀ ਰਾਏ ਨੂੰ ਜਿਹੜਾ ਉਹ ਬੁੱਕ ਕੀਤਾ ਗਿਆ ਕਿਉਂਕਿ ਅਰੁਣਧਾਤੀ ਰਾਏ ਹਮੇਸ਼ਾ ਕਸ਼ਮੀਰੀਆਂ ਦੀ ਆਵਾਜ਼ ਹੈ ਕਿ ਭਾਈ ਉਹਨੂੰ ਵਾਇਲੈਂਟ ਤਰੀਕਿਆਂ ਨਾਲ ਸਟੇਟ ਕਰਸ਼ ਕਰ ਰਹੀ ਹੈ ਔਰ ਹੁਣੇ ਹੀ ਨਾਜ਼ੀਆ ਅਮੀਨ ਨੇ ਪਿੱਛੇ ਜੇ ਲਿਖਿਆ ਕਿ ਕਸ਼ਮੀਰ is one of the sites where the tyrannical core at the heart of Indian nationalism gets expressed in its most blatant and persistent form। ਕਿ ਉੱਥੇ ਜਾ ਕੇ ਆਪਣਾ ਇਹ ਰਾਸ਼ਟਰਵਾਦ ਹਿੰਦੂਤਵੀ ਦਿਖਾਉਂਦੇ ਨੇ ਬਿਲਕੁਲ ਨੰਗੇ ਚਿੱਟੇ ਹੋ ਕੇ ਔਰ ਉਹਨੇ ਕਿਹਾ ਵੀ ਇਹ ਦਹਾਕਿਆਂ ਤੋਂ ਇਹ ਜਿਹੜਾ ਸੋ ਕਾਲਡ ਇਹਨਾਂ ਦਾ ਨੈਸ਼ਨਲਿਜ਼ਮ ਹੈ ਜਿਹੜਾ ਜ਼ੁਲਮ ਦੇ ਰੂਪ 'ਚ ਉਹ ਜਾਰੀ ਹੈ ਔਰ 1980 ਤੋਂ 2000 ਤੱਕ ਪਹੁੰਚਦੇ ਆ ਭਾਰਤੀ ਫੌਜਾਂ ਨੇ ਉੱਥੋਂ 8000 ਤੋਂ 10000 ਤੱਕ ਕਸ਼ਮੀਰੀ ਬੰਦਿਆਂ ਨੂੰ ਗਾਇਬ ਕੀਤਾ, ਕਈ ਸਾਲਾਂ ਤੋਂ ਗਾਇਬ ਨੇ। ਉਹਨਾਂ ਦੀਆਂ ਔਰਤਾਂ ਨੂੰ ਜਿਹੜੀਆਂ ਹਾਫ ਵਿਡੋਜ਼ ਨੇ, ਉਹਨਾਂ ਦੇ ਬੱਚੇ, ਉਹਨਾਂ ਨੂੰ ਕੋਈ ਲੀਗਲ ਪ੍ਰੋਟੈਕਸ਼ਨ ਨਹੀਂ ਹੈ ਕਿ ਉਹ ਗਰੀਬੀ ਔਰ ਬੇਘਰੇ ਹੋਣ ਨਾਲ ਜੂਝਦੇ ਨੇ। ਫਿਰ ਉਹਨੇ ਹਿਊਮਨ ਰਾਈਟਸ ਵਾਚ ਰਿਪੋਰਟ ਨੂੰ ਇਹਨੇ ਸੋਮਦੀਪ ਸੈਨ ਨੇ ਕੋਟ ਕੀਤਾ ਅਲ ਜਜ਼ੀਰਾ ਕਿ ਵੀ ਇੰਡੀਅਨ ਆਰਮ ਫੋਰਸਿਸ ਜਿਹੜੀਆਂ ਨੇ ਉਹ ਰੇਪ ਨੂੰ ਇੱਕ ਲਗਾਤਾਰ ਹਥਿਆਰ ਦੇ ਤੌਰ ਤੇ ਇਸਤੇਮਾਲ ਕਰਦੀਆਂ ਨੇ। ਉਹ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਦੇ ਬਾਈ ਰੇਪਿੰਗ ਥੀਸ ਵੂਮਨ। ਇੰਡੀਅਨ ਫੋਰਸਿਸ ਵਾਂਟਡ ਟੂ ਪਨਿਸ਼ ਐਂਡ ਹਿਊਮਿਲੇਟ ਦਾ ਐਂਟਾਇਰ ਕਮਿਊਨਿਟੀ। ਇਹ ਤੁਹਾਨੂੰ ਯਾਦ ਹੋਏਗਾ ਜਿਹੜੇ ਸਾਡੇ ਵਿਊਅਰਸ ਨੇ ਕਿ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ 1985 ਤੋਂ 1995 ਤੱਕ ਜ਼ੁਲਮ ਕੀਤੇ, ਉੱਥੇ ਵੀ ਰੇਪ ਨੂੰ ਐਜ਼ ਏ ਵੈਪਨ ਬਣਾਇਆ ਗਿਆ। ਰਾਦਰ ਚਬਾਲ ਏਰੀਆ ਦੇ 20-25 ਪਿੰਡਾਂ ਦੇ ਸਰਪੰਚਾਂ ਨੂੰ, ਪੰਚਾਂ ਨੂੰ ਇਕੱਠੇ ਕਰਕੇ ਔਰ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਇੱਕ ਬ੍ਰਿਗੇਡੀਅਰ ਹਿੰਦੂ ਜਿਹੜਾ ਉਹਨਾਂ ਨੂੰ ਕਹਿੰਦਾ ਹੈ ਕਿ ਵੀ ਤੁਸੀਂ ਬਾਜ ਆ ਜਾਓ, ਨਹੀਂ ਤਾਂ ਅਸੀਂ ਤੁਹਾਡੇ ਮਰਦ ਜਿਹੜੇ ਨੇ ਉਹਨਾਂ ਨੂੰ ਫੌਜੀ ਕੰਟੇਨਮੈਂਟ 'ਚ ਰੱਖਾਂਗੇ,
ਜਿਹੜਾ ਉਹਨਾਂ ਨੂੰ ਜਿਹੜਾ ਔਰ ਤੁਹਾਡੀਆਂ ਔਰਤਾਂ 'ਚੋਂ ਅਸੀਂ ਇੱਕ ਐਸੀ ਨਸਲ ਪੈਦਾ ਕਰਾਂਗੇ ਜਿਹੜੀ ਦੇਸ਼ ਦੇ ਲਈ ਵਫਾਦਾਰ ਹੋਏ। ਸੋ ਇਹੀ ਐਗਜ਼ੈਕਟਲੀ ਇਹਨਾਂ ਦਾ ਕਹਿਣਾ ਹੈ ਕਿ ਵੀ ਇਹ ਇੰਟਾਇਰ ਕਮਿਊਨਿਟੀ ਨੂੰ ਪਨਿਸ਼ ਔਰ ਹਿਊਮਿਲੇਟ ਕਰਨ ਦੇ ਲਈ ਇਹ ਰੇਪ ਦਾ ਵੈਪਨ ਇਸਤੇਮਾਲ ਕੀਤਾ ਜਾਂਦਾ, ਇੰਡੀਅਨ ਆਰਮੀ ਉੱਥੇ ਕਰ ਰਹੀ ਹੈ। ਔਰ ਇਸ ਦੇ ਚਲਦਿਆਂ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹ 2010 ਦੇ ਵਿੱਚ ਤਾਂ ਈਵਨ ਉਹਨਾਂ ਨੇ ਕਸ਼ਮੀਰ ਦੇ ਸਕੂਲੀ ਬੱਚਿਆਂ ਦੇ ਉੱਤੇ ਪੈਲਟ ਗਨਸ ਦਾ ਇਸਤੇਮਾਲ ਕੀਤਾ ਜਿਹੜੀ ਅੰਨੇ ਕਰ ਦਿੰਦੇ ਸੀ, ਔਰ ਸੈਂਕੜਿਆਂ ਅੰਨੇ ਬੱਚੇ ਜਿਹੜੇ ਨੇ ਅੱਜ ਵੀ ਕਸ਼ਮੀਰ ਵਾਦੀ 'ਚ ਦੇਖੇ ਜਾ ਸਕਦੇ ਨੇ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ 2019, ਕਿਉਂਕਿ ਅਸੀਂ ਅੱਜ ਗੱਲ ਕਰ ਰਹੇ ਹਾਂ, ਨੈਕਸਟ ਪ੍ਰੋਗਰਾਮ ਅਸੀਂ 5 ਅਗਸਤ ਨੂੰ ਕਰਨਾ ਹੈ ਕਿਉਂਕਿ ਸਾਡਾ ਕੱਲ ਸ਼ਿਕਾਗੋ ਦਾ ਹੈ ਪ੍ਰੋਗਰਾਮ। ਸੋ 5 ਅਗਸਤ ਨੂੰ ਅਸੀਂ ਗੱਲ ਕਰਾਂਗੇ ਕਿਉਂਕਿ 5 ਅਗਸਤ 2019 ਉਹ ਦਿਨ ਹੈ ਜਿਸ ਦਿਨ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ ਗਿਆ। ਸੋ ਉਹਦਾ ਹਵਾਲਾ ਦਿੱਤਾ ਗਿਆ ਕਿ ਭਾਈ ਇਹ ਜਦੋਂ ਦਾ ਇਹ ਸਟੇਟਸ ਖਤਮ ਕੀਤਾ ਹੈ ਕਿ ਹਿੰਦੂ ਨੈਸ਼ਨਲਿਸਟ ਕੈਂਪੇਨ ਨੇ ਕਸ਼ਮੀਰ ਦੇ ਕਸ਼ਮੀਰੀਆਂ ਦੇ ਉੱਤੇ ਆਫਤ ਆਈ ਹੋਈ ਹੈ। ਔਰ ਇਹ 2010 ਦੇ ਪੈਨਲ ਦੇ ਵਿੱਚ ਜਿਹੜਾ ਉਹਨੇ ਇਹ ਕਿਹਾ ਸੀ ਅਰੁਣਧਾਤੀ ਰਾਏ ਨੇ, ਕਸ਼ਮੀਰੀਜ਼ ਕੈਨ ਨਾਟ ਇਨਹੇਲ ਐਂਡ ਐਕਸੇਲ ਵਿਦਾਊਟ ਦੇਅਰ ਬ੍ਰੈਥ ਗੋਇੰਗ ਥਰੂ ਦਾ ਬੈਰਲਸ ਆਫ AK-47। ਔਰ ਕਿਸੇ ਹੋਰ ਰਾਈਟਿੰਗ ਵੀ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਕਸ਼ਮੀਰ ਦੀ ਆਜ਼ਾਦੀ, ਇਹਦਾ ਹੱਕ ਲੋਕਾਂ ਨੂੰ ਹੋਣਾ ਚਾਹੀਦਾ ਹੈ ਕਿ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਰਾਹੀਂ ਜਿਹੜਾ ਆਪਣੀ ਕਿਸਮਤ ਡਿਸਾਈਡ ਕਰਨ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਭਾਰਤ ਧੱਕੇ ਨਾਲ ਕਸ਼ਮੀਰ ਦੇ ਉੱਤੇ ਆਪਣੀ ਸੋਵਰਨਿਟੀ ਨੂੰ ਕਰ ਰਿਹਾ। ਔਰ ਇਸ ਦੇ ਨਾਲ ਨਾਲ ਜਿਹੜੀ ਅਰੁਣਧਾਤੀ ਰਾਏ ਦੇ ਖਿਲਾਫ BJP ਦੀ ਨਫ਼ਰਤ ਹੈ ਕਿ ਜਿਹੜਾ ਇਕਨੋਮਿਕ ਗਰੋਥ ਤੇ ਡਿਵੈਲਪਮੈਂਟ ਦਾ ਇੰਡੀਆ ਦਾ ਮਾਡਲ ਹੈ ਜਿਹਨੂੰ ਬੜਾ ਪ੍ਰੈਜ਼ੈਂਟ ਕੀਤਾ ਜਾਂਦਾ, ਉਸ ਨੂੰ ਸਿੱਧਾ ਸਿੱਧਾ ਅਟੈਕ ਕਰਦੀ ਹੈ। ਔਰ ਜਿਵੇਂ ਮੈਂ ਕਿਹਾ ਕਿ ਵੀ ਜਿਹੜੇ ਵੱਡੇ ਵੱਡੇ ਡੈਮ ਬਣਾ ਕੇ ਲੋਕਾਂ ਨੂੰ ਬੇਘਰੇ ਕੀਤਾ ਜਾਂਦਾ ਹੈ, ਇਸ ਦੇ ਖਿਲਾਫ ਅਰੁਣਧਾਤੀ ਰਾਏ ਦੀ ਆਵਾਜ਼ ਹੈ। ਉਹਨੇ ਫਿਰ ਇਹ ਕਿਹਾ ਕਿ ਨਰਮਦਾ ਬਚਾਓ ਅੰਦੋਲਨ, ਹੀਰਾਕੁੰਡ ਡੈਮ, ਇਹ ਸਾਰੇ ਦੇ ਉੱਤੇ ਵੀ ਉਹਨੇ ਆਵਾਜ਼ ਚੁੱਕੀ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਹੜੀ ਈਵਨ ਪਾਣੀ ਦੀ ਲੁੱਟ ਹੈ ਕਿ ਉਹਨੇ ਅਰੁਣਧਾਤੀ ਰਾਏ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਵੱਡੇ ਡੈਮ ਨੇ ਇਹ ਲੋਕਾਂ ਦੀ ਤਬਾਹੀ ਵੀ ਹੈ, ਇਹਦੇ ਨਾਲ ਪਾਣੀਆਂ ਦੀ ਲੁੱਟ, ਕਿਉਂਕਿ then center decide ਕਰਦਾ ਹੈ ਕਿਹਨੂੰ ਕਿੰਨਾ ਪਾਣੀ ਦੇਣਾ ਹੈ। they are brazen means of taking water, land and irrigation away from the poor and gifting it to the rich। ਕਿ ਗਰੀਬਾਂ ਤੋਂ ਖੋਹ ਕੇ ਅਮੀਰਾਂ ਨੂੰ ਦੇਣ ਦੀ ਲਾਈਨ ਹੈ। ਔਰ ਉਹਨਾਂ ਦੇ ਇਸ ਸਾਰੇ ਦੇ ਚਲਦੇ ਆ ਉਸ ਨੇ ਨਰਮਦਾ ਵੈਲੀ ਦੀ ਸਟਰਗਲ ਨੂੰ ਵੀ ਹਮੇਸ਼ਾ ਸਪੋਰਟ ਕੀਤਾ ਹੈ। ਉਹਨੇ ਕਿਹਾ ਕਿ ਵੀ ਇਹ ਗਰੀਬਾਂ ਦੀ ਜਿਹੜੀ ਹੈ ਉਹ ਤਰਾਸਦੀ ਬਣਾ ਦਿੱਤੀ ਜਾਂਦੀ ਹੈ। ਔਰ ਫਿਰ ਡੈਮ ਉਹਨੇ ਕਿਹਾ ਵੀ ਅਲਟੀਮੇਟਲੀ ਬਣ ਰਹੇ ਨੇ, ਕੋਈ ਉਹਨੂੰ ਰੋਕ ਨਹੀਂ ਸਕਦਾ। ਔਰ ਦੂਸਰਾ ਜਿਹੜਾ ਉਸ ਦੇ ਟਾਰਗੇਟ ਦੇ ਉੱਤੇ ਹੁੰਦਾ ਹੈ ਹਮੇਸ਼ਾ ਉਹ ਕੈਪੀਟਲਿਜ਼ਮ ਹੈ, ਪੂੰਜੀਵਾਦ ਹੈ। ਔਰ ਉਹਦੀ ਜਿਹੜੀ ਕੈਪੀਟਲਿਜ਼ਮ ਇੱਕ ਹੋਸਟ ਸਟੋਰੀ ਉਸ ਦੀ ਲਿਖਤ ਵੀ ਹੈ ਜਿਹਦੇ 'ਚ ਉਸਨੇ ਕਿਹਾ ਕਿ ਇੰਡੀਆ ਉਹ ਪਲੇਸ ਬਣ ਗਿਆ ਜਿੱਥੇ ਅਲਟਰਾ ਰਿਚ ਔਰ ਮਿਡਲ ਕਲਾਸ ਉਹ ਇੱਕੋ ਥਾਂ 'ਤੇ ਗਰੋ ਹੋ ਰਹੇ ਨੇ, ਪ੍ਰੋਗਰੈਸ ਕਰ ਰਹੇ ਨੇ। ਔਰ ਡੈਡ ਰਿਵਰਸ, ਡਰਾਈ ਵੈਲਸ, ਬਾਰਡ ਮਾਊਂਟੇਨਸ ਐਂਡ ਡਿਨੂਡਡ ਫੋਰੈਸਟ ਇਹ ਜਿਹੜੇ ਨੇ ਲੋਕਾਂ ਦਾ ਫੇਟ ਬਣਿਆ ਗਰੀਬਾਂ ਦਾ। ਔਰ 800 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਇੰਪਾਵਰਿਸ਼ਡ ਸਟੇਟ ਦੇ ਵਿੱਚ ਰਹਿ ਰਹੇ ਨੇ। ਔਰ ਇਹ ਜਿਹੜੇ ਨੇ ਇੰਨੀ ਵੱਡੀ ਗਿਣਤੀ ਉਹ ਹੈ ਜਿਹੜੀ 20 ਰੁਪਏ ਤੋਂ ਵੀ ਘੱਟ ਪਰ ਡੇ ਦੇ ਉੱਤੇ ਰਹਿੰਦੀ ਹੈ। ਸੋ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦੀ ਜਦੋਂ ਉਹ ਇਸ ਅਨਡੈਮੋਕ੍ਰੈਟਿਕ ਔਰ ਇਸ ਸਾਰੇ ਦੀ ਗੱਲ ਕਰਦੀ ਹੈ ਤੇ ਇਸ ਦੇ ਉੱਤੇ ਇਹ ਹੋਰ ਵੀ ਭਟਕਦੇ ਨੇ। ਔਰ ਉਹਨੇ ਕਿਹਾ ਵੀ ਇਹ ਅਰੁਣਧਾਤੀ ਰਾਏ ਦੀ ਜਿਹੜੀ ਅਨਫਲਿੰਚਿੰਗ ਅਨਵੇਵਰਿੰਗ ਗੇਜ਼ ਹੈ undoubtedly needed as politics in Modi's India is a heady concoction of religious nationalism, authoritarianism and capitalism। ਕਿ ਤਿੰਨਾਂ ਤੇ ਉਹਦਾ ਅਟੈਕ ਹੁੰਦਾ ਅਰੁਣਧਾਤੀ ਰਾਏ ਦਾ। ਇੱਕ ਪਾਸੇ ਧਾਰਮਿਕ ਰਾਸ਼ਟਰਵਾਦ ਹੈ, ਅਥੋਰੀਟੇਰੀਅਨਿਜ਼ਮ ਉਹੀ ਜਿਹੜੀ ਹੈ ਡਿਕਟੇਟਰਾਨਾ, ਔਰ ਕੈਪੀਟਲਿਜ਼ਮ। ਔਰ ਇਸ ਲਈ ਕਿਉਂਕਿ ਉਹ ਇੱਕ ਇੰਟੈਲੈਕਚੁਅਲੀ ਇਮਾਨਦਾਰ ਹੈ, ਉਹਦੀ ਇੰਟੈਲੈਕਚੁਅਲ ਡਿਟਰਮੀਨੇਸ਼ਨ ਹੈ, ਉਹਦੀ ਆਵਾਜ਼ ਨੂੰ ਦੁਨੀਆ 'ਚ ਸੁਣਿਆ ਜਾਂਦਾ ਹੈ। ਸੋ ਇਸ ਆਵਾਜ਼ ਨੂੰ ਵੀ ਹਿੰਦੂ ਤੋਂ ਵੀ ਬੰਦ ਕਰਨਾ ਚਾਹੁੰਦੇ ਨੇ ਕਿ ਵੀ ਦਿਸ ਇਜ਼ ਵਾਈ ਇਨ ਦਾ ਆਫਟਰਮੈਥ ਆਫ ਇਟਸ ਇਲੈਕਸ਼ਨ ਅਪਸੈਟ the BJP is so eager to target and silence her at this moment ਕਿ ਹੁਣ ਉਹਦੀ ਆਵਾਜ਼ ਨੂੰ ਜਿਹੜਾ ਚੁੱਪ ਕਰਵਾਉਣਾ ਚਾਹੁੰਦੇ ਨੇ। But Roy's voice of dissent is not just valuable today,
The significance of her writings and advocacy is timeless, as Roy speaks for freedom and justice for the most marginalized in a way that finds relevance and transcends far beyond the current dismal political moment. So, क्योंकि मैं भी ਅਰੁਣਧਾਤੀ ਰॉय ਦੇ ਕਰੇਜ ਨੂੰ ਔਰ ਉਸ ਦੀ ਲਿਖਤ ਨੂੰ, ਉਹਦੀ ਲਿਖਣ ਸਟਾਈਲ ਨੂੰ ਐਡਮਾਇਰ ਕਰਦਾ ਸੋ ਮੈਂ ਸਮਝਦਾ ਵੀ ਅਲ ਜਜ਼ੀਰਾ ਨੇ ਵੀ ਇਸ ਨੂੰ ਪੂਰਾ ਸਪੇਸ ਦਿੱਤਾ ਹੈ ਇਸ ਆਰਟੀਕਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ? ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ? ਕਿ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਦੇ ਦਿਨ ਸਰਕਾਰੀ ਖਾਲਸਾ ਦੀ ਮਹਾਰਾਣੀ ਜਿੰਦ ਕੌਰ ਦਾ 1863 ਵਿੱਚ ਕੈਸ਼ਿੰਗਟਨ, ਇੰਗਲੈਂਡ ਵਿੱਚ ਦੇਹਾਂਤ ਹੋਇਆ ਸੀ ਔਰ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੀ ਦਰਦਮਈ ਕਹਾਣੀ ਅਸਲ ਵਿੱਚ ਸਿੱਖ ਕੌਮ ਦੀ 175 ਵਰੇ ਗਵਾਚੀ ਬਾਦਸ਼ਾਹ ਦੀ ਕਹਾਣੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਤਿਹਾਸ ਸਾਡੇ ਨਾਲ ਕਲੋਲ ਵੀ ਕਰਦਾ ਹੈ। ਇਤਿਹਾਸ ਅਸੀਂ ਦੁਹਰਾਉਂਦੇ ਵੀ ਹਾਂ। ਬਹੁਤ ਵਾਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਹਿਸਟਰੀ ਰਿਪੀਟਸ ਇਟਸੈਲਫ, ਉਹ ਇਸ ਲਈ ਨਹੀਂ ਕਿ ਕੋਈ ਇਤਿਹਾਸ ਨੂੰ ਸਪਰਿੰਗ ਲੱਗੇ ਹੁੰਦੇ ਨੇ, ਪਰ ਇਸ ਲਈ ਵੀ ਉਹੀ ਗਲਤੀਆਂ ਜਦੋਂ ਕੋਈ ਕੌਮ, ਕੋਈ ਇੰਡੀਵਿਜੂਅਲ ਦੁਹਰਾਉਂਦਾ ਹੈ ਤੇ ਉਸ ਦੀ ਜ਼ਿੰਦਗੀ 'ਚ ਉਹੀ ਕੁਛ ਦੁਬਾਰਾ ਵੀ ਉਹਨੂੰ ਉਵੇਂ ਹੀ ਫੇਸ ਕਰਨਾ ਪੈਂਦਾ। ਔਰ ਜਦੋਂ ਅਸੀਂ ਕਿਸੇ ਇਤਿਹਾਸਕ ਦਿਨ ਦੀ ਗੱਲ ਕਰਦੇ ਹਾਂ, ਬੇਸ਼ੱਕ ਉਸ 'ਚੋਂ ਹਿਊਮਨ ਟ੍ਰੈਜਡੀ ਜਾਂ ਇਨਸਾਨੀ ਦਰਦ ਉਸ ਨੂੰ ਵੀ ਅਸੀਂ ਮਹਿਸੂਸ ਕਰਦੇ ਹਾਂ, ਪਰ ਕੁੱਲ ਮਿਲਾ ਕੇ ਇਹ ਕੌਮ ਦਾ ਦਰਦ ਜਾਂ ਕੌਮ ਦੀ ਗਵਾਚੀ ਬਾਦਸ਼ਾਹ ਦੀ ਗੱਲ ਜਦੋਂ ਖਾਸ ਤੌਰ ਤੇ ਅਸੀਂ ਦੁਖੀਏ ਮਾਂ ਪੁੱਤ ਦੀ ਗੱਲ ਕਰਦੇ ਹਾਂ, ਜਿਹੜੇ ਵੀ ਪੰਜਾਬੀ ਜ਼ਬਾਨ ਦੀ ਮੈਟ੍ਰਿਕ ਕਰ ਲੈਂਦੇ ਸੀ ਜਾਂ ਹੁਣ ਤਾਂ ਖੈਰ ਬਦਲ ਹੀ ਗਿਆ ਔਰ ਇੰਟਰਨੈਟ ਔਰ ਸੋਸ਼ਲ ਮੀਡੀਆ ਨੇ ਸਾਰੀ ਕਹਾਣੀ ਬਦਲ ਦਿੱਤੀ, ਪੜ੍ਹਨ ਪੁੜ੍ਹਨ ਦਾ ਤਾਂ ਹੁਣ ਕੋਈ ਰੁਝਾਨ ਨਹੀਂ ਹੈ। ਪਰ ਜਿਹੜੀਆਂ ਕੁਛ ਰਚਨਾਵਾਂ ਤੁਸੀਂ ਇਨੀਸ਼ੀਅਲੀ 15-16 ਸਾਲ ਦੀ ਉਮਰ 'ਚ ਬਹੁਤ ਸਾਰੇ ਜਿਹੜੇ ਪੰਜਾਬੀ ਲਿਟਰੇਚਰ 'ਚ ਦਿਲਚਸਪੀ ਰੱਖਦੇ ਸੀ ਜਾਂ ਘਰਾਂ ਦੇ ਵਿੱਚ ਵੀ ਕਿਤਾਬਾਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ 2-3 ਕਿਤਾਬਾਂ, ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਸਿੱਖ ਰਾਜ ਦੀਆਂ ਸ਼ਾਮਾਂ,
ਪਰ ਜਿਹੜਾ ਸਭ ਤੋਂ ਜ਼ਿਆਦਾ ਰਵਾਉਣ ਵਾਲਾ ਸੀ ਉਹ ਦੁਖੀਏ ਮਾਂ ਪੁੱਤ। ਬਹੁਤ ਵਾਰ ਇਨਸਾਨੀ ਲਿਟਰੇਚਰ 'ਚ ਗ੍ਰੀਕ ਟ੍ਰੈਜਡੀਜ਼ ਦੀ ਗੱਲ ਹੁੰਦੀ ਹੈ, ਤੇ ਜੇ ਅਸੀਂ ਮਹਾਰਾਜਾ ਦਲੀਪ ਸਿੰਘ ਔਰ ਮਹਾਰਾਣੀ ਜਿੰਦ ਕੌਰ ਦੀ ਲਾਈਫ ਹਿਸਟਰੀ ਨੂੰ ਕਹੀਏ ਤੇ ਉਹ ਕੋਈ ਇਮੈਜੀਨੇਸ਼ਨ 'ਚੋਂ ਨਿਕਲੀ ਹੋਈ ਕਹਾਣੀ ਨਹੀਂ ਹੈ, ਜਾਂ ਕੋਈ ਮਹਿਜ਼ ਗ੍ਰੀਕ ਟ੍ਰੈਜਡੀਜ਼ ਜਿਹੜੀਆਂ ਬਹੁਤ ਵਧਾ ਚੜਾ ਕੇ ਦੱਸੀਆਂ। ਇਹ ਇੱਕ ਰੀਅਲ ਕਹਾਣੀ ਹੈ ਔਰ 175 ਵਰ੍ਹੇ ਪਹਿਲਾਂ ਦੀ ਕਹਾਣੀ ਜਦੋਂ ਸਾਡੀ, ਔਰ ਇਹ ਕਹਾਣੀ ਇਕੱਲੀ ਦੁਖੀਏ ਮਾਂ ਪੁੱਤਰ ਦੀ ਕਹਾਣੀ ਨਹੀਂ ਹੈ ਕਿ ਕਿਵੇਂ ਮਹਾਰਾਣੀ ਜਿੰਦਾਂ ਜਿਹੜੀ ਹੈ ਉਹਨੇ ਕਿਵੇਂ ਸਫ਼ਰ ਕੀਤਾ, ਕਿਵੇਂ ਮਹਾਰਾਜਾ ਰਣਜੀਤ ਸਿੰਘ ਜਦੋਂ ਚੜ੍ਹਾਈ ਕਰਦੇ ਨੇ 1839 ਦੇ ਵਿੱਚ। ਦਲੀਪ ਸਿੰਘ ਸਿਰਫ 10 ਮਹੀਨੇ ਦਾ ਹੈ, ਮਹਾਰਾਣੀ ਜਿੰਦਾਂ ਉਹਨਾਂ ਦੀ ਸਭ ਤੋਂ ਛੋਟੀ ਜਿਹੜੀ ਹੈ ਉਹ ਮਹਾਰਾਣੀ ਹੈ, ਮਹਾਰਾਣੀ ਦਾ ਟਾਈਟਲ ਉਸ ਨੂੰ ਮਿਲਦਾ ਹੈ। ਅੱਛਾ। ਔਰ ਦਲੀਪ ਸਿੰਘ ਕਿਵੇਂ 10 ਮਹੀਨੇ ਦਾ ਔਰ ਫਿਰ 5 ਸਾਲ ਦੀ ਉਮਰ ਤੱਕ ਪਹੁੰਚਦੇ ਆ, ਖੂਨ ਖਰਾਬਾ ਜੋ 1839 ਤੋਂ 1846 ਤੱਕ ਚੱਲਦਾ ਹੈ, 6-7 ਸਾਲ, ਜਦੋਂ ਕਿ ਪਹਿਲੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਹੁੰਦੀ ਹੈ। ਔਰ ਫਿਰ 1846 ਤੋਂ ਬਾਅਦ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਸਾਰੇ ਮੁੰਡੇ ਮਾਰੇ ਜਾ ਚੁੱਕੇ ਨੇ, ਪੂਰਾ ਲਾਹੌਰ ਦਰਬਾਰ ਦੇ ਵਿੱਚ ਇੱਕ ਸਾਜ਼ਿਸ਼ੀ ਅੱਡਾ ਹੈ ਤੇ ਦਲੀਪ ਸਿੰਘ 5-6 ਸਾਲ ਦਾ ਜਿਹੜਾ ਹੈ ਉਹ ਤਖਤ ਦੇ ਉੱਤੇ ਬਿਠਾਇਆ ਜਾਂਦਾ ਹੈ ਔਰ ਮਹਾਰਾਣੀ ਜਿੰਦਾਂ ਉਹਦੀ ਸਰਪ੍ਰਸਤ ਬਣਦੀ ਹੈ। ਔਰ ਇੱਕਦਮ ਜਿਹੜੀ ਹੈ ਉਹ ਐਂਗਲੋ ਸਿੱਖ ਵਾਰ ਹੁੰਦੀ ਹੈ ਜਿਹਦੇ 'ਚ ਅੰਗਰੇਜ਼ ਸਤਲੁਜ ਕ੍ਰਾਸ ਕਰਕੇ ਲਾਹੌਰ 'ਚ ਆ ਕੇ ਬਹਿ ਜਾਂਦੇ ਨੇ। ਜੰਮੂ ਕਸ਼ਮੀਰ ਇੱਕ ਗਿਫਟ ਦੇ ਤੌਰ ਤੇ ਉਹਨੂੰ ਗੁਲਾਬ ਸਿੰਘ ਨੂੰ ਗਦਾਰੀ ਦਾ ਇਨਾਮ ਦਿੱਤਾ ਜਾਂਦਾ ਹੈ ਔਰ ਇਧਰ ਮਹਾਰਾਣੀ ਜਿੰਦਾਂ ਇੰਚਾਰਜ ਰੀਜੈਂਟ ਬਣਦੀ, ਕਿਉਂਕਿ ਦਲੀਪ ਸਿੰਘ ਤਾਂ ਮਾਈਨਰ ਹੈ, ਰਾਜ ਦਾ ਹੱਕਦਾਰ ਉਹ ਹੈ, ਮਹਾਰਾਜਾ ਰਣਜੀਤ ਸਿੰਘ ਦਾ ਇੱਕੋ ਇੱਕ ਸਰਵਾਈਵਿੰਗ ਸਨ ਹੈ, ਲੇਕਿਨ ਉਹਨੂੰ ਜਿੰਦਾਂ ਰਨ ਕਰਦੀ। ਪਰ ਅੰਗਰੇਜ਼ ਰੈਜ਼ੀਡੈਂਟ ਉੱਥੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿੰਦਾਂ ਨੂੰ ਕੋਈ ਇੰਡੀਪੈਂਡੈਂਸ ਨਾ ਹੋਏ ਔਰ ਉਹ ਬਿਲਕੁਲ ਉਵੇਂ ਹੀ ਰਨ ਕਰਨ। ਔਰ ਕਿਉਂਕਿ ਮਹਾਰਾਣੀ ਜਿੰਦਾਂ ਇੱਕ ਛੋਟੀ ਉਮਰ ਦੇ ਵਿੱਚ ਭਾਵੇਂ ਉਹਦਾ ਵਿਆਹ ਵੀ ਹੋਇਆ ਔਰ ਪਤੀ ਦਾ ਵੀ ਚਲਾਣਾ ਹੋਇਆ, ਲੇਕਿਨ ਉਹਦੇ 'ਚ ਇੱਕ ਆਪਣੀ ਕਿਸਮ ਦੀ ਵਿਜ਼ਡਮ ਸੀ। ਔਰ ਮੈਂ ਈਵਨ ਲਾਰਡ ਡਲਹੌਜ਼ੀ ਜਿਹਨੇ ਕਨਿੰਗਲੀ ਇਹ ਸਾਰਾ ਸਿੱਖ ਰਾਜ ਨੂੰ ਹੜੱਪਿਆ ਲਾਰੈਂਸ ਔਰ ਦੂਜਿਆਂ ਦੇ ਨਾਲ ਮਿਲ ਕੇ, ਉਹ ਕਹਿੰਦਾ ਦਾ ਓਨਲੀ ਵੂਮਨ ਇਨ ਦਾ ਪੰਜਾਬ ਵਿਦ ਮੈਨਲੀ ਅੰਡਰਸਟੈਂਡਿੰਗਸ, ਕਿ ਉਹਦੇ 'ਚ ਇੰਨੇ ਗੁਣ ਨੇ ਕਿ ਉਹ ਔਰਤ ਹੈ ਲੇਕਿਨ, ਔਰ ਇੱਕ ਕਿਸੇ ਹੋਰ ਇੰਟੈਲੀਜੈਂਸ ਰਿਪੋਰਟ 'ਚ ਲਿਖਿਆ ਹੋਇਆ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ। ਇਹੀ ਐਗਜ਼ੈਕਟਲੀ ਇਸੇ ਲਾਈਨ ਦੇ ਉੱਤੇ। ਔਰ ਅੰਗਰੇਜ਼ ਇਹ ਸਮਝਦੇ ਨੇ ਵੀ ਇਹ ਜਿੰਦਾਂ ਜਿਹੜੀ ਹੈ ਇਹਨੂੰ ਅਸੀਂ ਕਾਬੂ ਨਹੀਂ ਕਰ ਸਕਾਂਗੇ ਔਰ ਜੋ ਉਹਨਾਂ ਦਾ ਮਨਸ਼ਾ ਅਲਟੀਮੇਟਲੀ ਪੰਜਾਬ ਨੂੰ ਹੜੱਪਣਾ ਸੀ। ਸੋ 1 ਸਾਲ ਦੇ ਵਿੱਚ 1846 ਦੇ ਵਿੱਚ ਲਾਹੌਰ 'ਚ ਆ ਕੇ ਬੈਠਦੇ ਨੇ। ਮਹਾਰਾਣੀ ਜਿੰਦਾਂ ਜਿਹੜੀ ਹੈ ਉਹ ਰੈਜ਼ੀਡੈਂਟ ਜਿਹੜੀ ਹੈ ਉਹ ਪੂਰੀ ਉਹਦੀ ਗਾਰਡੀਅਨ ਹੈ ਦਲੀਪ ਸਿੰਘ ਦੀ। 1 ਸਾਲ ਦੇ ਵਿੱਚ ਜਿੰਦਾਂ ਦੇ ਉੱਤੇ ਇਲਜ਼ਾਮ ਲਾ ਕੇ ਕਿ ਜੀ ਫਲਾਣਾ ਅੰਗਰੇਜ਼ ਨੂੰ ਮਾਰਨ ਦਾ ਔਰ ਦੂਜਾ ਸਾਜ਼ਿਸ਼ ਰਚੀ, ਫਲਾਣੇ ਨੇ ਰਚੀ ਟਿਮ, ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਸ਼ੇਖੂਪੁਰਾ ਦੇ ਕਿਲੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਕੈਦ ਪਾ ਦਿੱਤਾ ਜਾਂਦਾ। ਉੱਥੋਂ ਉਹਨੂੰ ਮੂਵ ਕਰਕੇ ਫਿਰ ਚਿਨਾਰ ਜਿਹੜਾ ਯੂਪੀ ਦੇ ਵਿੱਚ ਆ ਉਸ ਕਿਲੇ 'ਚ ਕੈਦ ਕੀਤਾ ਜਾਂਦਾ ਔਰ ਉਸ ਨੂੰ ਬਹੁਤ ਹਿਊਮਿਲੇਟ ਕੀਤਾ ਜਾਂਦਾ। ਜਦੋਂ ਤੁਸੀਂ ਜਿੰਦਾਂ ਦੇ ਦੇਖੋ ਕਿ ਉਸ ਨੂੰ ਅਨਡਰੈਸ ਕਰਕੇ ਤਲਾਸ਼ੀਆਂ ਔਰ ਸਾਰਾ ਉਹ ਸਾਰੇ ਦੇ ਵਿੱਚ, ਔਰ ਉਹ ਉਹਨਾਂ ਨੂੰ ਸ਼ਰਮ ਵੀ ਦੇ ਰਹੀ ਹੈ ਅੰਗਰੇਜ਼ਾਂ ਨੂੰ ਉੱਥੋਂ ਵੀ। ਔਰ ਫਿਰ ਉਹ ਚਿਨਾਰ ਕਿਲੇ 'ਚ ਟਿਕਦੇ ਹੀ ਨਹੀਂ ਹੈ, ਉਹ ਆਪਣੇ ਉਹਦੀ ਵਫਾਦਾਰ ਜਿਹੜੀਆਂ 1-2 ਨੌਕਰਾਣੀਆਂ ਉਹਦੇ ਨਾਲ ਚਿਨਾਰ ਜੇਲ੍ਹ 'ਚ ਨੇ, ਉਹਦੇ ਕੱਪੜੇ ਪਹਿਨ ਕੇ ਇੱਕ ਫਕੀਰਨ ਬਣ ਕੇ ਉਹ ਚਿਨਾਰ ਜ਼ਿਲ੍ਹੇ ਦੇ ਕਿਲੇ 'ਚੋਂ ਉਹਦੀ ਥਾਂ ਤੇ ਬੈਠ ਜਾਂਦੀ ਹੈ ਔਰ ਉਹ ਨਿਕਲ ਜਾਂਦੀ ਹੈ। ਨਿਕਲ ਕੇ ਪੈਦਲ ਕਿਵੇਂ ਉਹ ਆਪਣੀ ਵਾਟ ਤੈਅ ਕਰਦੀ, ਉਹ ਨੇਪਾਲ ਪਹੁੰਚ ਜਾਂਦੀ ਹੈ, ਕਾਠਮੰਡੂ, ਕਿਉਂਕਿ ਸਿੱਖ ਰਾਜ ਦੇ ਵੇਲੇ ਨੇਪਾਲ ਦੇ ਨਾਲ ਸਿੱਖਾਂ ਦੇ ਚੰਗੇ ਸਬੰਧ ਸੀ ਔਰ ਉਸ ਨੂੰ ਉਹ ਬਹੁਤ ਡਿਗਨਿਟੀ ਦੇ ਨਾਲ ਡੀਲ ਕਰਦਾ ਹੈ। ਨੇਪਾਲ ਦਾ ਮਹਾਰਾਜਾ ਰਹਿਣ ਦੇ ਲਈ ਮਹਿਲ ਵੀ ਦਿੰਦਾ ਹੈ ਔਰ ਦੂਸਰਾ ਵੀ ਉੱਥੇ ਵੀ ਉਹ ਚੁੱਪ ਕਰਕੇ ਨਹੀਂ ਬੈਠਦੀ, ਉਹ ਪੰਜਾਬ ਦੇ ਵਿੱਚ ਆਪਣੇ ਕੋਈ ਨਾ ਕੋਈ ਕੰਟੈਕਟ ਬਣਾਉਂਦੀ ਹੈ ਕਿ ਬਗਾਵਤ ਕੀਤੀ ਜਾਏ। ਔਰ ਅੰਗਰੇਜ਼ ਪਰ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਤੁਸੀਂ ਇੱਕ ਯੰਗ ਉਮਰ ਚੋਂ ਇੰਨੀਆਂ ਟ੍ਰੈਜਡੀਜ਼ ਚੋਂ ਗੁਜ਼ਰ ਰਹੇ ਹੋ, ਉਹ ਇਵੈਂਚੁਅਲੀ ਉਸ ਦੀ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ। ਦਲੀਪ ਸਿੰਘ ਨੂੰ ਵੀ ਉੱਥੋਂ 14 ਸਾਲ ਦੀ ਉਮਰ ਤੱਕ ਪਹੁੰਚਦੇ ਆ, ਉਹਨੂੰ ਈਸਾਈ ਬਣਾ ਕੇ ਫਿਰ ਇੰਗਲੈਂਡ ਲੈ ਜਾਂਦੇ ਨੇ। ਮਾਂ ਪਿਓ ਤੋਂ ਵਿਛੋੜ ਦਿੱਤਾ ਜਾਂਦਾ, ਇੱਕੋ ਇੱਕ ਬੱਚਾ ਹੈ ਔਰ ਉਹ ਜਿਹੜਾ ਦੁਖੀਏ ਮਾਂ ਪੁੱਤ ਦੀ ਕਹਾਣੀ ਹੈ ਉਹ ਅੰਗਰੇਜ਼ਾਂ ਦੇ ਪੱਥਰ ਦਿਲ, ਧੋਖੇਬਾਜ਼, ਜ਼ਾਲਮ, ਇਹ ਸਾਰੇ ਹੀ ਲਕਬ ਉਹਦੇ ਨਾਲ ਜੁੜਦੇ ਨੇ। ਪਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਜਿਹੜਾ ਰਿਜ਼ੋਲਵ ਹੈ, ਜਦੋਂ ਅਸੀਂ ਅੱਜ ਵੀ ਸਿੰਘਣੀਆਂ ਦੀ ਬਹਾਦਰੀ ਦਾ ਜ਼ਿਕਰ ਜਾਂ
ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜਾਂ ਹੁਣ ਵੀ ਬੀਬੀ ਕੁਲਵਿੰਦਰ ਕੌਰ ਜਿਹਨੇ ਤਮਾਚਾ ਜੜਿਆ ਹੈ ਉਹਦੇ ਕੰਗਣਾ ਰਣੌਤ ਦੇ, ਇਹ ਜਿਹੜੀ ਡਿਫਾਈਨਡ ਸਪਿਰਿਟ ਹੈ ਓਵਰਨਾਈਟ ਨਹੀਂ ਆਈ ਹੋਈ। ਇਸ ਦੇ ਪਿੱਛੇ ਔਰ ਮਹਾਰਾਣੀ ਜਿੰਦਾ ਕੋਈ ਛੋਟਾ ਕਰੈਕਟਰ ਨਹੀਂ ਹੈ। ਇਵੈਂਚੁਅਲੀ ਅੰਗਰੇਜ਼ ਇਹ ਸਮਝਦੇ ਨੇ ਵੀ ਹੁਣ ਇਹ ਕਿਸੇ ਕੰਮ ਜੋਗੀ ਰਿਵੈਲੀਅਨ ਹੋ ਨਹੀਂ ਸਕਦਾ ਪੰਜਾਬ ਦੇ ਉੱਤੇ। ਉਹਨਾਂ ਨੇ ਪੱਕਾ ਜੱਫਾ ਪਾ ਲਿਆ ਸੀ ਔਰ ਉਹਨਾਂ ਨੇ ਕੁਝ ਸਾਲਾਂ ਬਾਅਦ ਦਲੀਪ ਸਿੰਘ ਨੂੰ ਅਲਾਉ ਕੀਤਾ ਕਿ ਵੀ ਤੂੰ ਆਪਣੀ ਮਾਂ ਨੂੰ ਲੈ ਜਾ। ਔਰ ਇਹ ਜਿਹੜਾ ਜਦੋਂ ਤੱਕ ਉਹ ਲੈ ਕੇ ਜਾਂਦਾ ਹੈ ਉਦੋਂ ਤੱਕ ਸਰੀਰਕ ਤੌਰ ਤੇ ਵੀ ਬਿਮਾਰ ਰਹਿੰਦੇ ਆ। ਇੰਗਲੈਂਡ 'ਚ ਉਹ ਆਪਣੀ ਸਟੇਟ ਕੈਸਿੰਗਟਨ ਇੰਗਲੈਂਡ ਦੇ ਵਿੱਚ ਜਿਹੜਾ ਉਹਨੂੰ ਰੱਖਦਾ, ਬਿਮਾਰੀ ਦੀ ਹਾਲਤ 'ਚ ਹੀ ਰਹਿੰਦੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹਨੂੰ ਉੱਥੇ ਵੀ ਪੁਆਇਜ਼ਨ ਕੀਤਾ ਹੋਏਗਾ ਉਹਨਾਂ ਨੇ, ਕਿਉਂਕਿ ਬਹੁਤ ਜਲਦੀ 2 ਸਾਲ ਤੋਂ ਵੀ ਘੱਟ ਸਮੇਂ 'ਚ ਉਹਦੀ ਮੌਤ ਹੋ ਜਾਂਦੀ ਹੈ। ਪਰ ਉਸ ਸਾਰੇ ਪੀਰੀਅਡ 'ਚ ਦਲੀਪ ਸਿੰਘ ਦੇ ਵਿੱਚ ਸਿੱਖੀ ਦੀ ਅੱਗ ਵੀ ਫੂਕ ਦਿੰਦੀ ਹੈ, ਉਹਦੇ ਅੰਦਰ ਉਹ ਬਗਾਵਤ ਦੀ ਅੱਗ ਵੀ ਫੂਕ ਦਿੰਦੀ ਹੈ ਔਰ ਉਹਨੂੰ ਇਹ ਦੱਸਦੀ ਹੈ ਵੀ ਤੂੰ ਕਿਹਦਾ ਪੁੱਤਰ ਹੈ, ਤੇਰਾ ਕੀ ਤੇਰੀ ਪਰਸਨਲ ਜਾਇਦਾਦ ਕੀ ਸੀ ਜਿਹੜੀ ਤੁਹਾਡੀ ਖਾਨਦਾਨੀ ਸੀ ਔਰ ਕਿਵੇਂ ਇਹਨਾਂ ਨੇ ਧੋਖਾ ਕੀਤਾ ਹੈ। ਔਰ ਇਸ ਸਾਰੇ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਦਲੀਪ ਸਿੰਘ ਅਖੀਰ 'ਚ ਬਗਾਵਤ ਦੇ ਰਸਤੇ ਤੇ ਵੀ ਨਿਕਲਦੇ। ਪਰ ਮਰਨ ਤੋਂ ਪਹਿਲਾਂ ਜਿੰਦਾ ਇਹ ਉਹਨੂੰ ਕਹਿੰਦੇ ਆ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ ਔਰ ਮੇਰਾ ਸੰਸਕਾਰ ਜਿਹੜਾ ਹੈ ਉਹ ਮੇਰੇ ਪਤੀ ਦੀ ਸਮਾਧ ਦੇ ਨਾਲ ਲਾਹੌਰ ਦੇ ਵਿੱਚ ਕੀਤਾ ਜਾਏ। ਅੰਗਰੇਜ਼ ਕਿੱਥੇ ਅਲਾਉ ਕਰਦੇ ਸੀ? ਉਹਨਾਂ ਨੇ ਦਲੀਪ ਸਿੰਘ ਨੂੰ ਪਹਿਲਾਂ ਤਾਂ ਅਲਾਉ ਨਹੀਂ ਕੀਤਾ ਇੰਡੀਆ ਆਣਾ ਵੀ, ਜੇ ਕੀਤਾ ਵੀ ਤਾਂ ਨਾਸਕ ਨਰਮਦਾ ਦੇ ਕੰਢੇ ਤੱਕ। ਉਹਨਾਂ ਨੇ ਕਿਹਾ ਪੰਜਾਬ ਨਹੀਂ। ਉਹ ਆਇਆ ਡੈਡ ਬੋਡੀ ਲੈ ਕੇ ਆਪਣੀ ਮਾਂ ਦੀ ਔਰ ਨਰਮਦਾ ਦਰਿਆ ਦੇ ਕੰਢੇ ਜਿਹੜਾ ਹੈ ਉਹ ਸੰਸਕਾਰ ਕਰਕੇ ਉਹਦੀਆਂ ਐਸ਼ੇਜ਼ ਉੱਥੇ ਹੀ ਦੱਬ ਕੇ ਚਲਾ ਗਿਆ। ਹੁਣ ਉਸ ਸਾਰੇ ਦੇ ਚੱਲਦੇ ਆ ਜਦੋਂ ਉਹਨਾਂ ਦੀ ਬਾਅਦ ਦੇ ਵਿੱਚ ਦਲੀਪ ਸਿੰਘ ਦੀ ਇੱਕ ਡਾਟਰ ਬੰਬਾ ਆਂਦੀ ਆ, ਉਹਨੂੰ ਪਤਾ ਸੀ ਕਿ ਵੀ ਮੇਰੀ ਦਾਦੀ ਦੀ ਇਹ ਖਾਹਿਸ਼ ਸੀ ਕਿ ਵੀ ਉਹ ਜਿਹੜਾ ਲਾਹੌਰ ਦੇ ਵਿੱਚ ਮੇਰੀ ਸਮਾਧ ਦੇ ਨਾਲ ਰਣਜੀਤ ਸਿੰਘ ਦੇ ਹੋਏ। ਤੇ ਉਦੋਂ ਇਹ 27 ਮਾਰਚ 1924 ਨੂੰ ਇਹ ਫਿਰ ਪ੍ਰਿੰਸੈਸ ਬੰਬਾ ਜਿਹੜੀ ਹੈ ਇਹ ਉੱਥੋਂ ਆਪਣੀ ਮਾਂ ਦੇ ਆਪਣੀ ਦਾਦੀ ਦੀਆਂ ਐਸ਼ੇਜ਼ ਔਰ ਅਟਾਰੀ ਵਾਲੇ ਸਰਦਾਰ ਹਰਬੰਸ ਸਿੰਘ ਅਟਾਰੀ ਵਾਲਾ ਉਹ ਕਰਕੇ ਲਿਆ ਕੇ ਲਾਹੌਰ ਉਹਨਾਂ ਨੂੰ ਕਰਦੇ ਨੇ ਅੰਤਮ ਅਰਦਾਸ ਕਰਕੇ। ਔਰ ਦੂਸਰਾ ਹੁਣ ਇਹ ਤਾਂ ਓਵਰਆਲ ਔਰ 46 ਸਾਲ ਦੀ ਉਮਰ ਸੀ ਜਦੋਂ ਮਹਾਰਾਣੀ ਜਿੰਦਾ ਨੇ ਚੜ੍ਹਾਈ ਕੀਤੀ ਹੈ। ਹੁਣ ਗੱਲ ਕਿਉਂਕਿ ਅੱਜ ਉਹੀ ਦਿਨ ਹੈ 1 ਅਗਸਤ 1863 ਦਾ ਜਿੱਦਣ ਮਹਾਰਾਣੀ ਜਿੰਦਾ ਨੇ ਅਖੀਰਲਾ ਸਾਹ ਲਿਆ ਔਰ ਨਾਲ ਦੀ ਨਾਲ ਤਾਕੀਦ ਕੀਤੀ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਹੁਣ ਬਹੁਤ ਵਾਰ ਜਦੋਂ ਮੈਂ ਇਹ ਗੱਲ ਕਰਦਾ ਜਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੀ ਅਸੀਂ 29 ਜੂਨ ਨੂੰ ਬਰਸੀ ਮਨਾਉਂਦੇ ਤੇ ਮੇਰਾ ਇਹ ਕਹਿਣਾ ਹੁੰਦਾ ਵੀ ਗੱਲ ਇਹ ਮਹਾਰਾਜਿਆਂ ਮਹਾਰਾਣੀਆਂ ਦੀ ਕਹਾਣੀ ਨਹੀਂ ਹੈ, ਇਹ ਸਿੱਖ ਕੌਮ ਦੀ ਗਵਾਚੀ ਬਾਦਸ਼ਾਹਤ ਦੀ ਕਹਾਣੀ। ਕਿਉਂਕਿ 1849 ਚ ਜਦੋਂ ਪੰਜਾਬ ਨੂੰ ਐਨੈਕਸ ਕਰ ਲਿਆ ਜਾਂਦਾ ਅੰਗਰੇਜ਼ਾਂ ਵੱਲੋਂ ਤੇ ਉਦੋਂ ਦੀ ਸਾਡੀ ਗਵਾਚੀ ਸੋਵਰਨਟੀ ਅੱਜ ਅਸੀਂ ਆਲਮੋਸਟ 175 ਸਾਲ ਬਾਅਦ ਇਹ ਗੱਲ ਕਰ ਰਹੇ ਔਰ ਇੱਕ ਚੈਪਟਰ ਜੇ ਉਦੋਂ ਵੀ ਟ੍ਰੇਟਰਸ ਨੇ ਔਰ ਸ਼ਾਹ ਮੁਹੰਮਦ ਵਰਗਾ ਜੇ ਇਹ ਕਹਿਣ ਤੇ ਮਜਬੂਰ ਹੁੰਦਾ ਕਿ ਭਾਈ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਔਰ ਜੇ ਮਿਸ ਇਨਫੋਰਮੇਸ਼ਨ ਕੈਂਪੇਨ ਅੱਜ ਤੁਸੀਂ ਦੇਖੋਗੇ ਜਿਹੜਾ ਕੋਈ ਸਿੱਖੀ ਦਾ ਕੰਮ ਕਰਨ ਵਾਲਾ ਜਾਂ ਦੂਜਾ ਉਹਨੂੰ ਕੋਈ ਨਾ ਕੋਈ ਸੰਤ ਪਿੰਡਾਂ ਵਾਲਿਆਂ ਪ੍ਰਤੀ ਕੀ ਪ੍ਰਚਾਰ ਲਿਖਿਆ ਗਿਆ ਜਾਂ ਅੱਜ ਜਿਹੜੇ ਥੋੜੇ ਬਹੁਤ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕਿਸ ਖਾਤੇ 'ਚ ਪਾਇਆ ਜਾਂਦਾ। ਈਵਨ ਮਹਾਰਾਣੀ ਜਿੰਦਾ ਬਾਰੇ ਇੰਨਾ ਕੁਛ ਪ੍ਰਚਾਰਿਆ ਗਿਆ ਨੈਗੇਟਿਵ, ਉਸ ਦੀ ਕਰੈਕਟਰ ਅਸੈਸੀਨੇਸ਼ਨ, ਉਸ ਨੂੰ ਅੰਗਰੇਜ਼ਾਂ ਨਾਲ ਰਲਿਆ ਦਿਖਾਇਆ ਗਿਆ ਕਿ ਈਵਨ ਹੁਣ ਜਦੋਂ ਅਸੀਂ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦੀ ਗੱਲ ਕਰਦੇ ਹਾਂ ਬਹੁਤ ਕ੍ਰੈਡੀਬਲ ਹੈ ਉਹਦੀਆਂ ਡੀਟੇਲਸ ਕੱਲੀ ਕੱਲੀ ਜੰਗ ਦੀ ਕਿ ਕਿੱਥੇ ਕੀ ਹੋਇਆ, ਸਭਰਾਵਾਂ ਕੀ ਹੋਇਆ, ਅਲੀਵਾਲ ਕੀ ਹੋਇਆ, ਫਿਰੋਜ਼ ਸ਼ਾਹ ਕੀ ਹੋਇਆ, 1844 ਦੇ ਉੱਤੇ ਹੀ ਬੇਸਡ ਹੈ। ਲੇਕਿਨ ਮਹਾਰਾਣੀ ਜਿੰਦਾ ਬਾਰੇ ਸ਼ਾਹ ਮੁਹੰਮਦ ਵੀ ਟਪੜਾ ਖਾ ਜਾਂਦਾ ਹੈ, ਉਹਨੂੰ ਹੀ ਦੋਸ਼ੀ ਕਿਉਂਕਿ ਅੰਗਰੇਜ਼ਾਂ ਨੇ ਇਵੇਂ ਹੀ ਪ੍ਰਚਾਰਿਆ ਸੀ ਕਿ ਜੀ ਉਹ ਅੰਗਰੇਜ਼ਾਂ ਦੇ ਨਾਲ ਰਲ ਗਏ। ਉਹਦੇ ਭਰਾ ਜਵਾਹਰ ਸਿੰਘ ਨੂੰ ਫੌਜ ਨੇ ਬੜੀ ਬਰੂਟਲੀ ਮਾਰਿਆ ਸੀ ਔਰ ਉਹ ਉਹਦੇ ਸ਼ਾਹ ਮੁਹੰਮਦ ਨੇ ਪੂਰਾ ਵੀ ਔਰਤਾਂ ਕਿਵੇਂ ਜਦੋਂ ਬਦਲੇ ਤੇ ਆ ਜਾਣ ਉਹ ਕਿੱਥੋਂ ਤੱਕ ਜਾਂਦੀਆਂ ਨੇ। ਈਵਨ ਸ਼ਾਹ ਮੁਹੰਮਦ ਵੀ ਉੱਥੇ ਜਾ ਕੇ ਟਪਲਾ ਖਾ ਜਾਂਦਾ। ਇਹ ਹੁੰਦਾ ਕਿ ਜਦੋਂ ਹੁਣ ਬ੍ਰਿਟਿਸ਼ ਦੀਆਂ ਖੁਫੀਆ ਡਾਇਰੀਆਂ ਅਵੇਲੇਬਲ ਨੇ, ਉਸ ਜਿੰਦਾ ਦਾ ਕਿਸ ਲੈਵਲ ਦਾ ਕਿਰਦਾਰ ਸੀ ਅਵੇਲੇਬਲ ਹੈ ਤੇ ਉਹ ਡਿਫਰੈਂਟ ਹੈ। ਲੇਕਿਨ ਉਸ ਪੀਰੀਅਡ ਦੇ ਔਰ ਅਦਰਵਾਈਜ਼ ਇਹ ਕਿਵੇਂ ਹੋ ਸਕਦਾ ਸੀ
ਇਹ 1847 ਚ ਸ਼ੇਖੂਪੁਰੇ ਚ ਜਿਹੜਾ ਉਹਨੂੰ ਕੈਦ ਕਰਕੇ ਰੱਖਿਆ ਹੋਏ ਤੇ ਪੰਜਾਬ ਚ ਰਿਬੈਲੀਅਨ ਨਾ ਹੋਏ ਵੀ ਤੁਹਾਡੀ ਮਹਾਰਾਣੀ ਹੈ, ਤੁਹਾਡੇ ਐਮਪਾਇਰ ਨੂੰ ਹੈਡ। ਪਰ ਉਦੋਂ ਤੱਕ ਇੰਨਾ ਕੁਝ ਨੈਗੇਟਿਵ ਚੱਲਣ ਕਰ ਦਿੱਤਾ ਗਿਆ ਸੀ ਕਿ ਬਹੁਤਿਆਂ ਨੂੰ ਲੱਗਿਆ ਕਿ ਵੀ ਇਹ ਡਿਜ਼ਰਵ ਕਰਦੀ ਹੈ, ਵੀ ਇਵੇਂ ਹੀ ਹੋਣਾ ਚਾਹੀਦਾ, ਔਰ ਇਹੀ ਹਾਲ ਅੱਜ ਹੈ। ਸੋ ਮੈਂ ਇਹ ਸਮਝਦਾ ਕਿ ਭਾਈ ਅਸੀਂ ਜਿਹੜਾ ਜਦੋਂ ਅੱਜ ਕੌਮੀ ਘਰ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਇਹ ਸਾਰਾ ਪਾਰਟ ਉਹਦੇ ਨਾਲ ਜੁੜਿਆ ਹੋਇਆ। ਇਸੇ ਲਈ ਕਿੰਨੇ ਹੋਰਨਾਂ ਦੇ ਅੱਜ ਕਿਸੇ ਦੀ ਉਹ ਜਿਹੜਾ ਅਰਦੁਗਲ ਗਾਜ਼ੀ ਕਰਕੇ ਹੈ ਉਸ ਦੀ ਕਬਰ ਦੇ ਉੱਤੇ ਪਾਕਿਸਤਾਨੀ ਸੱਜਣ ਗਏ, ਉਹਦੀ ਪੂਰੀ ਕਹਾਣੀ ਸੁਣਾ ਰਹੇ ਸੀ। 600 ਸਾਲ ਆਟੋਮਨ ਐਮਪਾਇਰ ਰਿਹਾ, ਪਰ ਕਿੰਨੇ ਕੁ ਲੋਕ ਨੇ ਜਿਹੜੇ ਉਹਨਾਂ ਦੇ ਦਿਨ ਮਨਾਉਂਦੇ ਨੇ ਜਾਂ ਠੀਕ ਹੈ ਉਹਨਾਂ ਦੇ ਸਪੌਟ ਹਿਸਟਰੀ 'ਚ ਨੇ ਕਿ ਜੀ ਬਹੁਤ ਵੱਡਾ ਜਿਹੜਾ ਆਟੋਮਨ ਐਮਪਾਇਰ ਜਾਂ ਸਲਤਨਤ ਉਸਮਾਨੀਆ ਹੋਇਆ। ਪਰ ਸਿੱਖਾਂ ਦੇ ਲਈ ਮਹਾਰਾਜਾ ਰਣਜੀਤ ਸਿੰਘ ਜਾਂ ਦਲੀਪ ਸਿੰਘ ਜਾਂ ਮਹਾਰਾਣੀ ਜਿੰਦਾਂ ਕਿਉਂ ਹਾਊਸ ਹੋਲਡ ਨੇਮ ਨੇ? ਕਿਉਂਕਿ ਅਸੀਂ ਵੀ ਅੱਜ ਦੇ ਪੀਰੀਅਡ ਦੇ ਵਿੱਚ ਆਪਣੀ ਗਵਾਚੀ ਬਾਦਸ਼ਾਹਤ ਲੱਭ ਰਹੇ ਹਾਂ, ਔਰ ਉਹ ਅੱਜ ਵੀ ਜਿਹੜੇ ਯੂਕੇ 'ਚ ਸਿੱਖ ਜਾਂਦੇ ਨੇ ਉਹ ਯਕੀਨੀ ਬਣਾਉਂਦੇ ਨੇ ਕਿ ਦਲੀਪ ਸਿੰਘ ਦੀ ਕਬਰ ਤੇ ਜਾਣ, ਉਹ ਕਬਰ ਹੀ ਦਫਨਾਇਆ ਹੀ ਸੀ ਉਹਨੂੰ, ਔਰ ਉੱਥੇ ਜਾ ਕੇ ਉਹ ਕਿੰਨੇ ਸ਼ਾਇਰਾਂ ਨੇ ਨਜ਼ਮਾਂ ਲਿਖੀਆਂ ਨੇ, ਕਿੰਨੇ ਲੋਕ ਭਾਵਕ ਹੁੰਦੇ ਨੇ। ਹੁਣ ਗੱਲ ਇਹ ਨਹੀਂ ਹੈ, ਉਹ ਤਾਂ ਵਿਚਾਰਾ ਇੱਕ ਗਵਾਚਿਆ ਜਿਹਦਾ ਪਿਓ ਵੀ ਚਲਾ ਗਿਆ, ਮਾਂ ਤੋਂ ਵੱਖਰੇ ਕਰਤਾ, ਧਰਮ ਵੀ ਖੋਹ ਲਿਆ, ਜਿਹਨੂੰ ਤੁਸੀਂ ਪ੍ਰੋਬਲਮ ਚਾਈਲਡ ਕਹਿੰਦੇ ਹੋ, ਵਿਚਾਰਾ ਕਦੇ ਇੱਧਰ ਕਦੇ ਉੱਧਰ। ਪਰ ਉੱਥੇ ਜਾ ਕੇ ਹਰ ਸਿੱਖ ਨੂੰ ਮਹਿਸੂਸ ਹੁੰਦਾ ਹੈ ਕਿ ਭਾਈ ਕਦੇ ਏਡੀ ਵੱਡੀ ਬਾਦਸ਼ਾਹਤ ਜਿਹਦੇ ਨਾਂ ਨਾਲ ਕੋਈ ਦਲੀਪ ਸਿੰਘ ਕੋਈ ਪ੍ਰਿੰਸ ਨਹੀਂ ਸੀ, ਬਾਦਸ਼ਾਹ ਸੀ, ਮਹਾਰਾਜਾ ਸੀ, ਔਰ ਇਸੇ ਤਰ੍ਹਾਂ ਮਹਾਰਾਣੀ ਸੀ ਜਿਨ੍ਹਾਂ ਦਾ ਸਟੇਟਸ ਆਫੀਸ਼ੀਅਲੀ ਮਹਾਰਾਣੀ ਸੀ। ਸੋ ਅਸੀਂ ਤੇ ਸਰਕਾਰੇ ਖਾਲਸਾ ਜੀਓ ਸੀ। ਸੋ ਅਸੀਂ ਆਪਣੀ ਅੱਜ ਵੀ ਇਹਨਾਂ ਦਿਨਾਂ ਦੇ ਵਿੱਚ ਅਗੇਨ ਆਪਣੇ ਗਵਾਚੀ ਸਲਤਨਤ ਨੂੰ ਮੁੜ ਕਾਇਮ ਕਰਨ ਦੇ ਲਈ ਜਿਹੜਾ ਉਹ ਸੰਘਰਸ਼ੀਲ ਹੈ, ਔਰ ਉਹ ਸਾਡੀ ਡੈਸਟਨੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਨਾਲ ਜੁੜੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ? ਕਿ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। Viewers, welcome back from program. So viewers, TV84 ਦੇ very intelligent ਸ਼ਾਇਰ ਸ਼ੇਰਬਾਜ਼ ਸਿੰਘ ਢਿਲੋਰਾਂ ਦੀ ਜਿਹੜੀ ਇੰਗਲਿਸ਼ ਦੀ ਨਜ਼ਮ ਹੈ ਗੋਲ ਆਫ ਲਾਈਫ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਜਿਹੜੇ ਲਾਈਵ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਾਡੇ ਬਹੁਤ ਟੈਲੈਂਟਡ ਵਿਊਅਰਸ ਨੇ, ਉਹ ਭਾਵੇਂ ਉਹਨਾਂ ਦੀ ਲਿਖਤ ਜਿਹੜੀ ਸਾਨੂੰ ਲੱਗੇ ਕਿ ਵੀ ਕੁਝ ਖਾਸ ਚਾਨਣਾ ਪਾਉਂਦੀ ਹੈ, ਔਰ ਖਾਸ ਤੌਰ 'ਤੇ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਨਜ਼ਮਾਂ ਅਸੀਂ ਸਾਂਝੀਆਂ ਕਰਦੇ ਹਾਂ ਔਰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੀ ਇੱਕ ਨਜ਼ਮ ਸਾਨੂੰ ਹਾਸਲ ਹੋਈ ਹੈ, ਅੱਛਾ, ਗੋਲ ਆਫ ਲਾਈਫ। ਔਰ ਜ਼ਾਹਰ ਹੈ ਕਿਉਂਕਿ
ਆਜ਼ਾਦੀ ਦੇ ਜਜ਼ਬੇ ਨਾਲ ਢਿੱਲੋਂ ਸਾਹਿਬ ਓਤਪ੍ਰੋਤ ਨੇ ਔਰ ਬੜੀ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਔਰ ਬੜੇ ਜਿਹਨੂੰ ਬੈਲੈਂਸ ਮੀਟਰ ਕਹਿੰਦੇ ਨੇ ਉਹ ਵੀ ਹੁੰਦਾ ਹੈ, ਲਫ਼ਜ਼ ਵੀ, ਔਰ ਅਲਟੀਮੇਟਲੀ ਸਿੱਖ ਕੌਮ ਦੀਆਂ ਜਿਹੜੀਆਂ ਐਮੋਸ਼ਨਸ ਨੇ, ਜਿਹੜਾ ਨਿਸ਼ਾਨਾ ਹੈ, ਜਿਹੜਾ ਟਾਰਗੇਟ ਹੈ, ਉਸ ਦੇ ਉੱਤੇ ਇਹ ਕੇਂਦਰਿਤ ਹੁੰਦੇ ਨੇ, ਫੋਕਸ ਹੁੰਦੇ ਨੇ। ਉਹਨਾਂ ਨੇ ਇਸ ਨਜ਼ਮ ਦਾ ਨਾਂ ਗੋਲ ਆਫ ਲਾਈਫ ਰੱਖਿਆ, ਫਰੀडम्स कॉल ए beacon bright echoes through the ages, a guiding light to break the chains of dependency's might and rise to heights of economic delight। ਹੁਣ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਬਹੁਤ ਕੁਛ ਆਰਥਿਕਤਾ ਨਾਲ ਜੁੜਿਆ ਹੁੰਦਾ ਹੈ। ਜਦੋਂ ਰੋਟੀ ਕੱਪੜਾ ਮਕਾਨ ਇੱਕ ਕਾਮਨ ਬੰਦੇ ਦੀ ਲੋੜ ਹੈ, ਪਰ ਜੇ ਉਸ ਨੂੰ ਤੁਸੀਂ ਐਜੂਕੇਸ਼ਨ, ਹੈਲਥ ਔਰ ਪ੍ਰੋਸਪੈਰਿਟੀ ਦਿੰਦੇ ਹੋ, ਰਾਜ ਤਾਂ ਇਸੇ ਲਈ ਇਹ ਉਸ ਦਾ ਟੀਚਾ ਹੁੰਦਾ ਹੈ, ਸਰਬੱਤ ਦਾ ਭਲਾ ਹੁੰਦਾ ਹੈ, ਕਿ ਵੀ ਇਹ ਜਿਹੜੀ ਆਜ਼ਾਦੀ ਦੀ ਕਾਲ ਹੈ, ਆਜ਼ਾਦੀ ਦੀ ਹੂਕ ਹੈ, ਆਜ਼ਾਦੀ ਦੀ ਬਾਂਗ ਹੈ, ਇਹ ਇੱਕ ਰੌਸ਼ਨ ਜਿਵੇਂ ਰੌਸ਼ਨ ਸਿਤਾਰਾ ਹੁੰਦਾ ਹੈ, ਜਿਹਨੂੰ ਅਸੀਂ ਮੀਲ ਪੱਥਰ ਵਾਂਗ ਹੈ, ਉਹ ਹਰ ਏਜ ਦੇ ਵਿੱਚ, ਏਜ ਉਮਰ ਵਾਈਜ਼ ਨਹੀਂ, ਹਰ ਜ਼ਮਾਨੇ ਦਾ ਜਦੋਂ ਵਕਤ ਅਸੀਂ ਕਹਿੰਦੇ ਹਾਂ ਵੀ ਫਰੋਮ ਟਾਈਮਸ ਇਮੈਮੋਰੀਅਲ, ਇਹ ਹਮੇਸ਼ਾ ਹੀ ਐਕੋਜ਼ ਥਰੂ ਦਾ ਏਜਿਸ, ਇਹ ਗਾਈਡਿੰਗ ਲਾਈਟ ਹਮੇਸ਼ਾ ਫਰੀडम ਦੀ ਗੱਲ ਜਿਹੜੀ ਹੈ ਉਹ ਤੁਹਾਨੂੰ ਅੱਗੇ ਤੋਰਦੀ ਹੈ। ਔਰ ਇਹ ਆਜ਼ਾਦੀ ਤੁਹਾਡੀ, ਜਦੋਂ ਤੁਸੀਂ ਕਿਸੇ ਦੇ ਉੱਤੇ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਉਸ ਡਿਪੈਂਡੈਂਸੀ ਨੂੰ ਤੋੜਦੀ ਹੈ। ਔਰ ਉਸੇ ਚੋਂ ਹੀ ਜਦੋਂ ਤੁਸੀਂ ਉਹ ਡਿਪੈਂਡੈਂਸੀ ਤੋੜਦੇ ਹੋ, ਆਪਣਾ ਹੱਕ ਲੈਂਦੇ ਹੋ, ਔਰ ਇਹ ਉਹਦੇ ਚੋਂ ਹੀ ਤੁਹਾਡੀ ਫਿਰ ਆਰਥਿਕ ਮੁਕਤੀ ਨਿਕਲਦੀ ਹੈ। ਫਰੀडम्स कॉल ए beacon bright echoes through the ages, a guiding light to break the chains of dependency's might and rise to heights of economic delight। With every step, with every fall, we learn to stand, to give our all. For freedom's price we must pay the cost, through hard work and toil we forge our boast। ਕਿ ਵੀ ਹਰ ਕਦਮ ਜਿਹੜਾ ਅਸੀਂ ਲੈਂਦੇ ਹਾਂ ਆਪਣੀ ਆਜ਼ਾਦੀ ਲਈ, ਆਪਣਾ ਮੁਤਾਜਪਣਾ ਤੋੜਨ ਦੇ ਲਈ, ਉਹਦੇ 'ਚ ਅਸੀਂ ਡਿੱਗਦੇ ਵੀ ਹਾਂ ਪਰ ਫਿਰ ਖੜੇ ਹੁੰਦੇ ਹਾਂ, ਫਿਰ ਕਦਮ ਅੱਗੇ ਵੱਧਦਾ ਹੈ। ਬਿਲਕੁਲ ਇਸ 'ਚੋਂ ਅਸੀਂ ਖਲੋਣਾ ਸਿੱਖਦੇ ਹਾਂ, ਆਪਣੇ ਡਿੱਗਣ 'ਚੋਂ ਤੁਰਨਾ ਸਿੱਖਦੇ ਹਾਂ, ਕਿਉਂਕਿ ਇਹੀ ਆਜ਼ਾਦੀ ਦੀ ਕੀਮਤ ਹੈ। ਸਾਨੂੰ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਇਹ ਹੈ ਸਾਡੇ ਲਈ। ਔਰ ਹਾਰਡ ਵਰਕ ਔਰ ਮਿਹਨਤ ਦੇ ਨਾਲ ਅਸੀਂ ਆਪਣੇ ਅੰਦਰ ਉਹ ਅਣਖ, ਗੈਰਤ, ਬੋਸਟ, ਹੰਕਾਰ ਨਹੀਂ, ਗੈਰਤ ਔਰ ਅਣਖ ਖੜੀ ਕਰਦੇ ਹਾਂ। ਵਿਦ ਐਵਰੀ ਸਟੈਪ, with every fall we learn to stand, to give our all. For freedom's price we must pay the cost, through hard work and toil we forge our boast. Liberalism, a dream to chase, a life of choices, a future to embrace, where wants and needs no longer entwine, and prosperity's doors swing open ਵਾਈਡ ਐਂਡ ਡਿਵਾਈਨ। ਕਿ ਅਸੀਂ ਇਹ ਡ੍ਰੀਮ ਕਰ ਰਹੇ ਹਾਂ ਕਿ ਉਸ ਆਜ਼ਾਦੀ ਦੇ ਨਾਲ ਉਹ ਉਦਾਰਤਾ ਦਾ ਦੌਰ ਸ਼ੁਰੂ ਹੋਏ, ਲਿਬਰਲਿਜ਼ਮ ਦਾ ਦੌਰ ਸ਼ੁਰੂ ਹੋਏ, ਜਿਸ ਦੇ ਵਿੱਚ ਅਸੀਂ ਆਜ਼ਾਦ ਹੋਈਏ ਆਪਣੀਆਂ ਚੋਇਸਿਸ ਦੇ ਲਈ, ਜਿੱਥੇ ਕੋਈ ਲੋੜਾਂ ਜਿਹੜੀਆਂ ਨੇ ਉਹ ਤੁਹਾਨੂੰ ਪਰੇਸ਼ਾਨ ਨਾ ਕਰ ਸਕਣ, ਉਹ ਤੁਹਾਨੂੰ ਬੰਨ ਕੇ ਨਾ ਰੱਖਣ, ਆਜ਼ਾਦਾਨਾ ਤੌਰ ਤਰੀਕਾ ਹੋਏ, ਔਰ ਖੁਸ਼ਹਾਲੀ ਦਾ ਦੌਰ ਖੁੱਲੇ, ਜਿਹੜਾ ਅਲਟੀਮੇਟਲੀ ਤੁਹਾਨੂੰ ਖੁਸ਼ਹਾਲੀ ਡਿਵਿਨਿਟੀ ਵੱਲ ਵੀ ਲੈ ਕੇ ਜਾਂਦੀ ਹੈ, ਜਾਂ ਡਿਵਿਨਿਟੀ ਦਾ ਮਤਲਬ ਵੀ ਖੁਸ਼ਹਾਲੀ ਹੁੰਦਾ ਕਿ ਇਹ ਹੋਏ। ਲਿਬਰਲਿਜ਼ਮ, ਏ ਡ੍ਰੀਮ ਟੂ ਚੇਜ਼, ਏ ਲਾਈਫ ਆਫ ਚੋਇਸਿਸ, ਏ ਫਿਊਚਰ ਟੂ ਐਮਬਰੇਸ, ਵੇਅਰ ਵਾਂਟਸ ਐਂਡ ਨੀਡਸ no longer entwine, and prosperity's doors swing open wide and divine. So let us strive, let us push and strive to reach the pinnacle where freedom thrives. Through education's power, we will find our way and seize the opportunities of a brighter day. आओ ਇਕੱਠੇ ਹੋ ਕੇ ਹੱਲਾ ਮਾਰੀਏ, आओ ਅੱਗੇ ਨੂੰ ਵਧੀਏ, आओ ਸਿਖਰਾਂ ਤੇ ਪਹੁੰਚੀਏ, ਤਾਂ ਕਿ ਆਜ਼ਾਦੀ ਸਾਡੀ ਹੋਏ। ਵਿਦਿਆ ਦੇ ਗਿਆਨ ਦੇ ਨਾਲ ਅਸੀਂ ਆਪਣਾ ਰਸਤਾ ਲੱਭਾਂਗੇ, ਉਹਨਾਂ ਮੌਕਿਆਂ ਨੂੰ ਸੰਭਾਲਾਂਗੇ, ਤੇ ਇੱਕ ਦਿਨ ਸਾਡਾ ਵੀ ਦਿਨ ਜਿਹੜਾ ਖੁਸ਼ਹਾਲੀ ਵਾਲਾ ਹੋਏਗਾ। So let us strive, let us push and strive
to reach the pinnacle where freedom thrives through education's power, and we will find our way and seize the opportunity of a brighter day. With each degree, with each skill we gain, we will shatter limits and rise above the pain of financial woes, of dependency's sting, and emerge victorious with economic wings. ਕਿ ਹਰ ਪੜ੍ਹਾਈ ਦੇ ਵੱਲ ਖੇਤਰ ਵੱਲ ਅੱਗੇ ਵੱਧਦੇ ਹਾਂ, ਹਰ ਜਿਹੜਾ ਨਵਾਂ ਸਕਿੱਲ ਨਵੀਂ ਚੀਜ਼ ਅਸੀਂ ਸਿੱਖਦੇ ਹਾਂ, ਅਸੀਂ ਸਾਰੀਆਂ ਸੀਮਾਵਾਂ ਤੋੜਾਂਗੇ, ਇਸ ਦਰਦ ਚੋਂ ਨਿਕਲਾਂਗੇ, ਇਹ ਤੰਗਦਸਤੀ ਧਨ ਦੀ ਇਸ ਨੂੰ ਖਤਮ ਕਰਾਂਗੇ, ਇਹ ਜਿਹੜਾ ਡਿਪੈਂਡੈਂਸੀ ਦਾ ਸਾਨੂੰ ਡੰਗ ਵੱਜਾ ਹੋਇਆ ਇਸ ਨੂੰ ਖਤਮ ਕਰਾਂਗੇ, ਅਸੀਂ ਜੇਤੂ ਹੋ ਕੇ ਨਿਕਲਾਂਗੇ ਔਰ ਸਾਡੇ ਆਰਥਿਕ ਖੰਭ ਹੋਣਗੇ, ਖੁਸ਼ਹਾਲੀ ਦੀ ਗੱਲ। ਬਿਲਕੁਲ। With each degree, with each skill we gain, we will shatter limits and rise above the pain of financial woes, of dependency's sting, and emerge victorious with economic wings. Last है उन्हां दा couplet. So let us march, let us move as one towards a future where freedom's won, where every individual can stand tall and proud, and economic independence is the crown they have avowed. कि आओ मिल के अगे नूं वधीए, अगे चलीए, फ्यूचर सानू इंतज़ार साडी कर रहा है, जिथे असी आज़ाद होवांगे, जिथे हर इंडिविजुअल फखर दे नाल खलो के, फखर दे नाल आज़ादाना आर्थिक तंगदस्ती चों निकल के और वो बादशाहत दा क्राउन साडे ते सजिया होएगा, ਜਿਹਦਾ ਪ੍ਰਣ ਕਰਕੇ ਅਸੀਂ ਤੁਰੇ। So let us march, let us move as one towards a future where freedom's won, where every individual can stand tall and proud, and economic independence is the crown they have. Nice, so beautiful. क्या कहने जी डॉक्टर साहब का बहुत शुक्रिया। हुण आप अपने ਜਿਹੜੇ ਵਿਊਅਰਸ ਮੈਸੇਜ ਨੇ ਉਹ ਲਾਉਣ ਜਾ ਰਹੇ ਹਾਂ, ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਣਮਾਲ ਜੀ ਪਹਿਲੇ ਵਿਊਅਰ ਨੇ ਸਾਡੇ, ਹਮੇਸ਼ਾ ਦੀ ਤਰ੍ਹਾਂ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਹਰ ਸਿਮਰਨ ਸਿੰਘ ਢਿੱਲੋਂ ਜੀ ਵੀ ਸਾਨੂੰ ਫਤਿਹ ਬੁਲਾਉਂਦੇ। ਦਵਿੰਦਰ ਸੰਧੂ ਜੀ ਵੀ ਜੈ ਫ੍ਰੀ ਆਮ ਪੰਜਾਬ ਰੈਫਰੈਂਡਮ ਕਹਿੰਦੇ ਨੇ, ਔਰ ਕਹਿੰਦੇ ਖਾਲਸਾ ਜ਼ਿੰਦਾਬਾਦ। ਜੈ ਸ਼੍ਰੀ ਰਾਮ, ਉਹ ਸੋਰੀ ਜੈ ਫ੍ਰੀ ਆਮ, ਪਤਾ ਨਹੀਂ ਹਾਂਜੀ। ਅੱਜ ਕੱਲ੍ਹ ਅੰਬਾਂ ਦਾ ਮੌਸਮ ਹੈ, ਫ੍ਰੀ ਨਹੀਂ ਮਿਲਦੇ ਪਰ ਮਿਲ ਜਾਂਦੇ ਨੇ। ਹਾਂਜੀ। ਇੰਦਰਜੀਤ ਸਿੰਘ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਮਿਸਟਰ ਮੈਥਲ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਅਮਰਜੀਤ ਜਿਹੜੇ ਸੈਣੀ ਉਹ ਵੀ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਔਰ ਪੰਦੇਰ ਜਗਦੀਸ਼ ਜੀ, ਸਰਪੰਚ ਜਸ ਗਿੱਲ ਜੀ, ਮਨਦੀਪ ਬਾਜਪਾ ਜੀ, ਔਰ ਮਨਜੋਰ ਕੋਇਨੂਰ ਜੀ, ਬਲਜਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਗੁਰਮੀਤ ਸਿੰਘ ਜੀ, ਜਤਿੰਦਰ ਸਿੰਘ ਜੀ, ਕੁਲਵੀਰ ਸੰਘਾ ਜੀ, ਔਰ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਸ਼ ਐਲੇ ਕਹਿੰਦੇ ਕਿ ਡਾਕਟਰ ਸਾਹਿਬ, ਇਜ਼ ਦੇਅਰ ਏ ਪੋਸੀਬਿਲਿਟੀ ਦੈਟ ਇਨ ਫਿਊਚਰ ਜਾਟ ਮੁਸਲਿਮ ਫਰੋਮ ਵੈਸਟ ਪੰਜਾਬ ਵਿਲ ਜੁਆਇਨ ਸਿੱਖੀ? ਐਸ਼ਲਾ ਜੀ, ਪਹਿਲੀ ਗੱਲ ਅਸੀਂ ਇਸ ਗੱਲ 'ਚ ਦਿਲਚਸਪੀ ਨਹੀਂ ਰੱਖਦੇ ਕਿ ਇਹ ਮਜ਼ਹਬ ਤੁਹਾਡਾ ਇੰਡੀਵਿਜੂਅਲ ਚੋਇਸ ਹੁੰਦੀ ਹੈ, ਕੌਣ ਤੁਸੀਂ ਜਿਹਦੇ 'ਚ ਵੀ ਜਾਣਾ ਪੈਦਾ ਹੋਏ ਹੋ, ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡੀ, ਔਰ ਇਹੀ ਕਾਰਨ ਹੈ ਵੀ ਅਸੀਂ ਕਿਸੇ ਦਾ ਦਰਵਾਜ਼ਾ ਨਹੀਂ ਖੜਕਾਉਂਦੇ। ਅਸੀਂ ਜਿਹੜਾ ਉਹ ਜਿਹਨੂੰ ਪ੍ਰੋਸਲੇਟਾਈਜੇਸ਼ਨ ਕਹਿੰਦੇ ਨੇ ਉਹਦੇ 'ਚ ਯਕੀਨ ਨਹੀਂ ਰੱਖਦੇ। ਕੋਈ ਆਪਣੀ ਮਰਜ਼ੀ ਨਾਲ ਸਿੱਖੀ 'ਚ ਆਉਣਾ ਚਾਹੇ ਉਹ ਮੋਸਟ ਵੈਲਕਮ ਹੁੰਦਾ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ 'ਚ ਵੀ ਔਰ ਚੜ੍ਹਦੇ ਪੰਜਾਬ 'ਚ ਆਪਸੀ ਸਾਡੀ ਸਦੀਆਂ ਦੀ ਸਾਂਝ ਹੈ, ਕਬੀਲਿਆਂ ਦੀ ਸਾਂਝ ਵੀ ਰਹੀ ਹੈ। ਬੇਸ਼ੱਕ ਮਜ਼ਹਬ ਡਿਫਰੈਂਟ ਹੋਏ, ਕਿਉਂਕਿ ਸਿੱਖੀ ਦੀ ਆਮਦ ਤੋਂ 600 ਸਾਲ ਪਹਿਲਾਂ ਲਗਭਗ ਜਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਇਸਲਾਮ ਉਹ ਲਹਿੰਦੇ ਪੰਜਾਬ 'ਚ ਇਹੀ ਕਾਰਨ ਹੈ। ਚਨਾਹ, ਜੇਹਲਮ ਔਰ ਰਾਵੀ ਤੱਕ ਪਹੁੰਚਦੇ ਆ, ਉਹ ਸਾਰੀ ਬੈਲਟ ਬਹੁਤ ਪਹਿਲਾਂ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਉਹ ਮੁਸਲਮਾਨ ਹੋ ਚੁੱਕੇ ਸੀ। ਸੋ ਅਸੀਂ ਸਮਝਦੇ ਹਾਂ ਵੀ ਇੱਕ ਗੁੱਡਵਿਲ ਰਹਿਣਾ, ਚੰਗੇ ਸਬੰਧ ਰਹਿਣਾ, ਆਪਸ ਦੇ ਵਿੱਚ ਚੰਗੇ ਗਵਾਂਢੀਆਂ ਵਾਂਗ, ਇਹ ਸਾਡੀ ਜਿਹੜੀ ਹੈ ਚਾਹਨਾ ਹੋਏਗੀ। ਅਸੀਂ ਇਹ ਨਹੀਂ ਯਕੀਨ ਕਰਦੇ ਕਿ ਭਾਈ ਕਿਸੇ ਨੂੰ ਕੋਈ
ਜਿਹੜਾ ਉਹ ਕਨਵਰਟ ਹੋਏ। ਔਰ ਇਸੇ ਤਰ੍ਹਾਂ ਹੁਣ ਮੈਂ ਸਾਡੇ ਪਿਆਰੇ ਰਿਸ਼ੀ ਭਾਰਦਵਾਜ ਜੀ ਆਏ ਨੇ, ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਰੈਫਰੈਂਡਮ ਇਨ ਸਾਊਥ ਸੁਡਾਨ ਐਂਡ ਈਸਟ ਤੈਮੂਰ ਵਰ ਇਨਡੀਡ held by the local administration. The United Nations only acted as an observer. ਰਿਸ਼ੀ ਭਾਰਦਵਾਜ ਜੀ, ਮੇਰਾ ਖਿਆਲ ਹੈ ਤੁਸੀਂ ਆਪ ਕਨਫਿਊਜ਼ ਹੁੰਦੇ ਹੋ ਜਾਂ ਬਾਕੀਆਂ ਨੂੰ ਕਰਨਾ ਚਾਹੁੰਦੇ ਹੋ। ਅਸੀਂ ਜਦੋਂ 3 ਟਾਈਪ ਦੇ ਰੈਫਰੈਂਡਮਸ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਯੂਨਾਈਟਿਡ ਨੇਸ਼ਨਸ ਦੀ ਆਸਪੀਸਿਸ ਥੱਲੇ ਜਿਹੜਾ ਵੀ ਰੈਫਰੈਂਡਮ ਹੋਏਗਾ ਉਹ ਉਸ ਮੁਲਕ ਦੀ ਮਰਜ਼ੀ ਦੇ ਨਾਲ ਹੀ ਹੋਏਗਾ ਜਿਸ ਮੁਲਕ ਦਾ ਖਿੱਤਾ ਜਿਹੜਾ ਅੱਡ ਹੋਣਾ ਚਾਹੁੰਦਾ। ਸਾਊਥ ਸੁਡਾਨ ਦੀ ਸਰਕਾਰ ਦੀ ਮਰਜ਼ੀ ਨਾਲ ਹੋਇਆ, ਈਸਟ ਤੈਮੂਰ ਇੰਡੋਨੇਸ਼ੀਆ ਦੀ ਮਰਜ਼ੀ ਨਾਲ ਹੋਇਆ। ਸਟਾਫ ਲੋਕਲ ਹੈ, ਦੂਜੇ ਆਬਜ਼ਰਵਰ ਨੇ। ਮਤਲਬ ਇਹ ਹੈ ਕਿ ਅਲਟੀਮੇਟਲੀ ਲੋਕਾਂ ਦੀ ਫ੍ਰੀ ਵਿਲ, ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਵੀ ਸੁਡਾਨ ਦੇ ਵਿੱਚ ਜਾਂ ਈਸਟ ਤੈਮੂਰ ਦੇ ਵਿੱਚ ਕਿਸੇ ਨੇ ਵੋਟਾਂ ਇੱਧਰਲੀਆਂ ਉੱਧਰ ਪਵਾ ਦਿੱਤੀਆਂ। ਸੋ ਜੇ ਇੰਪਲੋਈ ਉਹਨਾਂ ਦੀਆਂ ਹਕੂਮਤਾਂ ਦੇ ਨੇ, ਕਿਉਂਕਿ ਆਲਰੇਡੀ ਉਹਨਾਂ ਹਕੂਮਤਾਂ ਨੇ ਹੀ ਹਕੂਕ ਦਿੱਤਾ ਹੈ, ਤਾਂ ਅਸੀਂ ਵੀ ਇਹੀ ਹੋਪ ਕਰਦੇ ਹਾਂ ਕਿ ਦੂਸਰਾ ਹੁੰਦਾ ਜਿਹਦੇ UN ਨਹੀਂ ਇਨਵੋਲਵ ਹੁੰਦੀ, ਮੁਲਕ ਕਰਾਉਂਦੇ ਨੇ ਜਿਵੇਂ ਕਿਊਬੈਕ ਜਾਂ ਸਕਾਟਲੈਂਡ ਦਾ। ਸੋ ਇਹਨੂੰ ਕਨਫਿਊਜ਼ਨ ਦਾ ਤਾਂ ਕੋਈ ਪਾਰਟ ਨਹੀਂ ਹੈ ਵੀ ਉਹ ਭਾਵੇਂ ਕੋਈ ਮਸ਼ੀਨਰੀ ਹੋਏ ਲੇਕਿਨ ਉਹ ਨਿਊਟਰਲ ਰਹਿ ਕੇ ਜਿਹੜੀ UN ਦੇ ਆਸਪੀਸ਼ੀਅਸ ਦੇ ਥੱਲੇ ਔਰ ਉਹ ਸਾਰੇ ਦੇ ਵਿੱਚ ਆਪਣੇ ਹੱਕ ਨੂੰ ਜਿਹੜਾ ਉਹ ਕਰਨਗੇ। ਫਿਰ ਉਹਨਾਂ ਨੇ ਕਿਹਾ ਯੈਸਟਰਡੇ ਉਹਨਾਂ ਦਾ yesterday you said that you would kick out the Indian administration out of Punjab. Well, it's only daydreaming. You can't defeat the 3rd largest economy and 2nd largest army by dreaming. ਭਾਰਦਵਾਜ ਜੀ, ਬਹੁਤ ਸ਼ੁਕਰੀਆ, ਤੁਸੀਂ ਬੜਾ ਫਖਰ ਕਰਦੇ ਹੋ, ਤੁਹਾਡੀ ਤੀਸਰੀ ਲਾਰਜੈਸਟ ਇਕਨੋਮੀ ਹੈ। ਵੈਸੇ ਇਹ ਫੈਕਟ ਵੀ ਤੁਹਾਡਾ ਠੀਕ ਨਹੀਂ ਹੈਗਾ। ਔਰ ਆਰਮੀ ਜਿਹੜੀ 2nd ਲਾਰਜੈਸਟ ਹੈ, ਜੋ ਤੁਹਾਡਾ ਹਾਲ ਇਸ ਸਾਰੇ ਪੀਰੀਅਡ 'ਚ 4 ਸਾਲ 'ਚ ਤੁਹਾਡੀ ਲਾਰਜੈਸਟ ਆਰਮੀ ਨੇ ਚੀਨ ਤੋਂ ਜੁੱਤੀਆਂ ਖਾਧੀਆਂ। 4000 ਸਕੁਅਰ ਕਿਲੋਮੀਟਰ ਟੈਰੀਟਰੀ ਉਹਨਾਂ ਨੂੰ ਤੁਸੀਂ ਸਰੈਂਡਰ ਕੀਤੇ। ਉਹਦਾ ਨਾਂ ਤੁਹਾਡਾ ਇੰਨੇ ਤੁਸੀਂ ਬਹਾਦਰ ਔਰ ਇੰਨੀ ਸਟਰੋਂਗ ਤੁਹਾਡੀ ਆਰਮੀ ਹੈ ਕਿ ਤੁਹਾਡੇ ਫੌਜੀ ਚੀਫ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਇੱਧਰ ਤਾਂ ਤਰਲੇ ਕਰ ਰਹੇ ਨੇ। 40ਵੀਂ ਮੁਲਾਕਾਤ ਵੀ ਕੀਤੀ ਹੈ। ਐਸ ਜੈ ਸ਼ੰਕਰ ਤਰਲੇ ਵੀ ਕਰ ਰਿਹਾ ਜੀ ਕਿ ਇਹਨੂੰ ਕਰੋ, ਲੇਕਿਨ ਇਹ ਕਹਿਣ ਨੂੰ ਤਿਆਰ ਨਹੀਂ ਵੀ ਚੀਨ ਹਮਲਾਵਰ ਹੈ। ਬਾਕੀ ਜਿਹੜਾ ਪਾਰਟ ਹੈ, ਅਸੀਂ ਸੋਵੀਅਤ ਯੂਨੀਅਨ ਤੋਂ ਤਾਂ ਤੁਸੀਂ ਜ਼ਿਆਦਾ ਤਾਕਤਵਰ ਨਹੀਂ ਹੋ, ਤੇ ਜੇ ਉਹਦੇ 15 ਟੁਕੜੇ ਹੁੰਦੇ ਨੇ ਇਵੈਂਚੁਅਲੀ, ਕਿਉਂਕਿ ਉਹ ਵੀ ਇੱਕ ਆਰਟੀਫਿਸ਼ੀਅਲ ਕੰਟਰੀ ਪੋਸਟ 2nd ਵਰਲਡ ਵਾਰ ਬਣਿਆ ਸੀ। ਸੋ ਅਲਟੀਮੇਟਲੀ ਤੁਹਾਡੀ ਹੋਂਦ ਗੰਗਾ ਜਮਨੀ ਤਹਿਜ਼ੀਬ ਹੀ ਹੈ। ਈਵਨ ਜਿਸ ਬੁੱਧਾ ਪੀਰੀਅਡ ਦੀ ਗੱਲ ਹੁੰਦੀ 2500 ਸਾਲ ਪਹਿਲਾਂ, 2000 ਰਿਪਬਲਿਕ ਜਿਹੜੇ ਨੇ ਇਹ ਸਾਊਥ ਏਸ਼ੀਆ ਦੇ ਵਿੱਚ ਐਗਜ਼ਿਸਟ ਕਰਦੇ ਸੀ। ਬਾਕੀ ਤੁਸੀਂ ਜ਼ਰੂਰ ਫਖਰ ਕਰੋ, ਤੇ ਜੇ ਤੁਹਾਡੀ ਇੰਨੀ ਪਾਵਰਫੁਲ ਆਰਮੀ ਹੈ ਤੇ ਘੱਟੋ ਘੱਟ ਆਪਣੇ ਮੋਦੀ ਸਾਹਿਬ ਨੂੰ ਇੰਨਾ ਕੁ ਤਾਂ ਕਹੋ ਕਿ ਵੀ ਉਹ ਉਸ ਦੇ ਨਾਲ ਘੱਟੋ ਘੱਟ ਮੂੰਹ ਚੋਂ ਚੀਨ ਦਾ ਨਾਂ ਜ਼ਰੂਰ ਲੈ ਦੇਣ। ਔਰ ਫਿਰ ਆਪਣੇ ਉਹ ਅੱਗੋਂ ਕਹਿੰਦੇ ਨੇ ਭਾਰਦਵਾਜ ਸਾਹਿਬ ਫਿਰ ਲਿਖਦੇ ਨੇ ਜੀ, ਪੰਜਾਬ ਐਂਡ ਕਸ਼ਮੀਰ ਵੋਂਟ ਗੋ ਆਊਟ ਆਫ ਦਾ ਇੰਡੀਅਨ ਯੂਨੀਅਨ ਈਵਨ ਇਨ ਦਾ ਨੈਕਸਟ 100 years. ਟੇਕ ਕੇਅਰ ਐਂਡ ਹੈਵ ਏ ਗ੍ਰੇਟ ਵੀਕਐਂਡ। ਬਹੁਤ ਬਹੁਤ ਸ਼ੁਕਰੀਆ ਭਾਰਦਵਾਜ ਸਾਹਿਬ, ਤੁਸੀਂ ਵੀ ਇਸ ਡ੍ਰੀਮ 'ਚ ਹੀ ਰਹੋ। ਅਸੀਂ ਤੁਹਾਡੇ ਜੀਵਨ ਕਾਲ 'ਚ ਤੁਹਾਨੂੰ ਖਾਲਿਸਤਾਨ ਵੀ ਔਰ ਕਸ਼ਮੀਰ ਵੀ ਆਜ਼ਾਦ ਕਰਕੇ ਆਜ਼ਾਦ ਹੁੰਦਾ ਦਿਖਾਵਾਂਗੇ। ਸੋ ਤੁਸੀਂ ਵੀ ਚੰਗਾ ਵੀਕਐਂਡ ਗੁਜ਼ਾਰੋ ਔਰ ਗ੍ਰੇਟ ਆਰਮੀ ਦੇ ਸੋਲੇ ਗਾਉਂਦਿਆਂ ਗੁਜ਼ਾਰੋ ਜੀ। ਸਿੰਗਰ ਜੀ ਖਾਲਸਾ ਜ਼ਿੰਦਾ, ਬਲਿਹਾਰ ਜੀ ਸੋਈ ਵੀ ਸਾਨੂੰ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ ਫਤਿਹ ਬੁਲਾਉਂਦੇ ਨੇ। ਔਰ ਸੁਖਦੇਵ ਸਿੰਘ ਜੀ ਫਤਿਹ ਐਂਡ ਹਾਂਜੀ ਐਸ਼ਲਾ ਕਹਿੰਦੇ ਰਿਸ਼ੀ ਭਾਰਦਵਾਜ, ਖਾਲਿਸਤਾਨ is a result of dissatisfaction and anger with Hindus. Hindus must learn to be more honest, ethical, brave and generous towards others. Only that can end ਖਾਲਿਸਤਾਨ demand. ਐਸ਼ਲਾ ਜੀ, ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹੈ। ਸਾਡੀ ਲੜਾਈ ਪਹਿਲੀ ਗੱਲ ਤਾਂ ਹਿੰਦੂਆਂ ਨਾਲ ਨਹੀਂ ਹੈ, ਇੰਡੀਅਨ ਸਟੇਟ ਨਾਲ ਹੈ। ਸੈਕੰਡਲੀ ਸਾਡਾ ਤਜਰਬਾ ਇੰਡੀਅਨ ਸਟੇਟ ਨਾਲ ਅਸੀਂ 37 ਸਾਲ ਦੇਖਿਆ, 47 ਤੋਂ 84 ਤੱਕ, ਔਰ ਫਿਰ ਟੋਟਲ ਵਾਰ। ਸੋ ਖਾਲਿਸਤਾਨ ਤੋਂ ਬਿਨਾਂ ਹੁਣ ਸਿੱਖਾਂ ਦਾ ਕੋਈ ਜਿਹੜਾ ਉਹ ਮਿਸ਼ਨ ਨਹੀਂ ਹੈ, ਔਰ ਇਸ ਲਈ ਇਹ ਵਕਤ ਕਿੱਧਰ ਨੂੰ ਲੈ ਕੇ ਜਾਂਦਾ ਹੈ ਇਹ ਵਕਤ ਦੇ ਗਰਭ ਦੇ ਵਿੱਚ ਹੁੰਦਾ ਹੈ। ਬਿਲਕੁਲ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਖਾਲਿਸਤਾਨ ਹਾਸਲ ਕਰਨਾ ਔਰ ਫਿਰ ਤੁਸੀਂ ਹਾਂਜੀ। ਸੁਖਦੇਵ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਾਫੀ ਦਿਨਾਂ ਬਾਅਦ ਆਏ ਨੇ, ਉਹ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ, thanks, you are doing a great job for the Sikh nation, keep it up, God bless you and your TV84 team।
ਕਹਿੰਦੇ I usually watch your show in the late night but luckily I didn't feel good today, got sick, called sick and watching live after a long time, so nice and जल्दी ठीक हो जाओ, नाइस। और इसी तरह नरिंਦਰ खालसा जिंदाबाद, ਜੈਸਲੀਨ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਉਹ ਚੜ੍ਹਦੀ ਕਲਾ ਸਾਡੀ ਮੰਗਦੇ ਨੇ। ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਤਰਲੋਚਨ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਨੂੰ, ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ, ਖਾਲਸਾ ਜਿੰਦਾਬਾਦ। ਨਿਹੰਗ ਸਿੰਘ ਜੀ ਵੀ ਫਤਿਹ। ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਖਾਲਸਾ ਜਿੰਦਾਬਾਦ, TV4 ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਹਰਮਨ ਪੰਨੂ ਜੀ ਵੀ, ਔਰ ਇਸ ਤਰ੍ਹਾਂ ਸੁਖਵਿੰਦਰ ਸਿੰਘ, ਰਾਜਨਪ੍ਰੀਤ ਸਿੰਘ, ਜੀਤ ਸੂਰਤੀਆ ਜੀ ਔਰ ਕੌਰ ਸ਼ਰਨਜੀਤ ਜੀ ਕਹਿੰਦੇ ਨੇ ਕਿ ਕਈ ਮੂਰਖ ਲੋਕ ਅੰਮ੍ਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਹੀ ਮਹਾਰਾਣੀ ਜਿੰਦ ਕਹਿਣ ਲੱਗ ਗਏ ਨੇ। ਸੋ ਕਹਿੰਦੇ ਇਹ ਸਹੀ ਹੈ, ਠੀਕ ਹੈ ਕਹਿਣਾ? ਨਹੀਂ, ਅਸੀਂ ਚਲੋ ਉਹਨਾਂ ਦਾ ਸਤਿਕਾਰ ਕਰਦੇ ਹਾਂ, ਮਾਤਾ ਪਿਤਾ ਦਾ। ਉਹਨਾਂ ਨੇ ਸ਼ਮਾ ਨੂੰ ਬਲਦਿਆਂ ਰੱਖਿਆ ਔਰ ਲੇਕਿਨ ਇਸ ਕਿਸਮ ਦੇ ਟਾਈਟਲ ਨਹੀਂ ਦੇਣੇ। ਹਾਂਜੀ, ਕੁਲਦੀਪ ਕੌਰ ਜੀ ਵੀ, ਔਰ ਇਸੇ ਤਰ੍ਹਾਂ ਫਿਰ ਕੌਰ ਸ਼ਰਨਜੀਤ ਕਹਿੰਦੇ ਨੇ ਰਿਸ਼ੀ ਭਾਰਤਵਾਜ ਜੀ, ਡਾਕਟਰ ਸਾਹਿਬ ਨੇ ਇਸ ਲਈ ਅਮਰਜੀਤ ਸਿੰਘ ਲਿਖਿਆ ਕਰੋ, ਅਮਰਜੀਤ ਸਿੰਘ ਜੀ ਕਹਿੰਦੇ ਲਿਖਿਆ ਕਰੋ। ਓਕੇ, ਲਾਡੀ ਸਿੰਘ ਜੀ ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਭਾਜੀ ਦੁਨੀਆ ਜਾਣਦੀ ਹੈ ਕਿ ਫਲਸਤੀਨ ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ, ਪਰ ਕੋਈ ਵੀ ਵਰਬ ਲੀਡਰ ਜਿਹੜਾ ਬੋਲਦਾ ਨਹੀਂ ਹੈ, ਅਰਬ ਲੀਡਰ ਬੋਲਦਾ ਨਹੀਂ ਹੈ। ਸੋ 52 ਜਿਹੜੇ ਦੇਸ਼ ਮਿਲ ਕੇ ਵੀ ਆਪਣੇ ਮੁਸਲਿਮ ਬ੍ਰਦਰਸ ਨੂੰ ਬਚਾ ਨਹੀਂ ਸਕਦੇ, ਹੋਰ ਕੀ ਕਰ ਸਕਦੇ ਆ? ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਸ਼ਰਮ ਦੀ ਗੱਲ ਹੈ ਕਿ ਉਹ ਬਿਲਕੁਲ ਭਿੱਜੀ ਬਿੱਲੀ ਬਣੇ ਹੋਏ ਨੇ, ਕਿਉਂਕਿ ਹਰ ਇੱਕ ਨੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਉਹ ਜਿਹੜੀ ਇਸਲਾਮ ਦੀ ਸਪਿਰਿਟ ਸੀ, ਸੱਚ ਹੱਕ ਦੇ ਲਈ ਖਲੋਣਾ, ਉਸ ਤੋਂ ਕਿਨਾਰਾ ਕਰਕੇ ਆਪੋ ਆਪਣੀਆਂ ਗੱਦੀਆਂ ਬਚਾਉਣ ਤੇ ਲੱਗੇ ਹੋਏ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਨੇ ਤੁਸੀਂ ਭਾਰਤਵਾਜ ਨੂੰ ਇੰਨੀ ਜ਼ਿਆਦਾ ਇੰਟੈਂਸ਼ਨ ਕਿਉਂ ਦਿੰਦੇ? ਦੇਖੋ, ਇਹ ਇਕੱਲੀ ਗੱਲ ਭਾਰਤਵਾਜ ਦੇ ਨਹੀਂ, ਉਹਨਾਂ ਰਾਹੀਂ ਜਿਹੜੀ ਇਸ ਕਿਸਮ ਦੀ ਸੋਚ ਹੈ ਔਰ ਜਿਹੜੇ ਸਵਾਲ ਉਹ ਖੜੇ ਕਰਦੇ ਨੇ, ਇਹ ਹੋ ਸਕਦਾ ਆਪਣਿਆਂ ਦੇ ਵੀ ਕੁਝ ਤਬਕੇ 'ਚ ਹੋਣ, ਜਾਂ ਜਿਹੜਾ ਪ੍ਰੋਪੇਗੈਂਡਾ ਹਿੰਦੂ ਤਵੀਆਂ ਦਾ ਉਹਦਾ ਪ੍ਰਭਾਵ ਕਬੂਲਦੇ ਹੋਣ। ਸੋ ਸਾਡੇ ਲਈ ਭਾਰਤਵਾਜ ਇੱਕ ਪਾਤਰ ਨੇ ਜਿਨ੍ਹਾਂ ਰਾਹੀਂ ਅਸੀਂ ਇਸ ਕਲਾਸ ਦੇ ਜਿਹੜੇ ਲੋਕਾਂ ਦੇ ਸ਼ੰਕੇ ਨੇ ਉਹਨੂੰ ਨਿਵਾਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਸੇ ਤਰ੍ਹਾਂ ਜੂਨ 84 ਜ਼ਖਮ ਰਿਸ਼ਤੇ, ਵਾਹਿਗੁਰੂ ਖਾਲਸਾ ਥਾਨ ਜ਼ਿੰਦਾਬਾਦ। ਔਰ ਇਸ ਤਰ੍ਹਾਂ ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਕਿ ਰਿਸ਼ੀ everyone knows what is the situation of third largest economy and second largest army is funny in itself, how afraid they are of China and they are harassing women in Manipur। ਬਿਲਕੁਲ। ਔਰ ਇਸੇ ਤਰ੍ਹਾਂ ਮਨਜੀਤ ਕੌਰ ਫਤਿਹ ਬੁਲਾਉਂਦੇ ਨੇ, ਰਾਜਿੰਦਰ ਕੰਗ ਜੀ ਵੀ ਫਤਿਹ, ਔਰ ਅਮਰਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ। ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਬਹੁਤ ਸ਼ੁਕਰੀਆ ਸਭ ਦਾ, ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕਰੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।